ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋਤਰ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਇਸ ਟਾਈਮ ਅਪਡੇਟ ਟਰੱਕਿੰਗ ਅਪਡੇਟ ਅਮਰੀਕਾ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, YouTube ਦੇ ਉੱਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 20 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਆਪਣੇ ਨਾਲ ਟਰੱਕਿੰਗ ਦੇ ਬਾਰੇ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਰਮਨ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਰੇ ਸੁਣ ਤੇ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272 2500 ਦੇ ਉੱਤੇ। ਕਵਰ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ, ਓਬਾਮਾ ਕੇਅਰ ਦੇ ਨਾਲ ਮੈਡੀਕੇਅਰ ਦੇ ਲਈ, ਮੈਡੀਕਲ ਦੇ ਲਈ, ਤੇ ਇਸ ਦੇ ਨਾਲ ਲਾਈਫ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ ਲਈ ਕਾਲ ਕਰੋ 4082722500। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇਟਰ ਕਹਿਣਾ 415-909-0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲ ਗਰੋਵ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਊੜਾ ਰਿਲੀਫ ਵਾਲੇ ਨਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਕਾਲ ਕਰੋ ਨਿਰਮਲ ਮਾਨ ਹੋਣਾ ਨੂੰ 8888889914। ਪਰਮਜੀਤ ਸਿੰਘ ਦਾਖਾ ਬਰਕਲੀ, ਮੇਜਰ ਸਿੰਘ ਸਿੱਧੂ, ਬਿੰਦਰ ਢਾਲੀਵਾਲ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਜਗਦੀਸ਼ ਚੌਹਾਨ ਬੇਕਰਸਫੀਲਡ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਜਿਵੇਂ ਕਿ ਸਰੋਤਿਓ ਤੁਹਾਨੂੰ ਪਤਾ ਹੀ ਆ ਵੀ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਆ ਉਹ ਸਪੈਸ਼ਲੀ ਟਰੱਕਿੰਗ ਨੂੰ ਲੈ ਕੇ ਹੁੰਦਾ ਹੈ। ਇੱਕ ਦੋ ਖਬਰਾਂ ਆਪਾਂ ਪਹਿਲਾਂ ਜਿਹੜੀਆਂ ਮੇਨ ਕੀ ਕੁਝ ਅਮਰੀਕਾ 'ਚ ਵਾਪਰਿਆ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਉਸ ਤੋਂ ਬਾਅਦ ਫਿਰ ਆਪਾਂ ਟਰੱਕਿੰਗ ਦੇ ਨਾਲ ਰਿਲੇਟਡ ਬਹੁਤ ਹੀ ਇੰਪੋਰਟੈਂਟ ਜਿਹੜੇ ਮੁੱਦੇ ਆ ਉਹਨਾਂ ਦੇ ਉੱਤੇ ਗੱਲਬਾਤ ਕਰਨੀ ਆ। ਪਹਿਲੀ ਖਬਰ ਵੱਲ ਚਲੀਏ ਤੇ ਸੈਨੇਟਰ ਮਿਚ ਮੈਕੋਨਲ ਸਭ ਤੋਂ ਲੰਮਾ ਸਮਾਂ US ਦੀ ਸੈਨੇਟ ਦੇ ਵਿੱਚ ਰਹੇ ਆ। ਉਹਨਾਂ ਨੇ ਅੱਜ ਅਨਾਉਂਸ ਕੀਤਾ ਵੀ ਉਹ ਰਿਟਾਇਰ ਹੋਣ ਜਾ ਰਹੇ ਹੈਗੇ ਆ। 2026 ਦੇ ਵਿੱਚ ਜਿਹੜੀ ਉਹਨਾਂ ਦੀ ਹੁਣ ਟਰਮ ਆਣੀ ਆ ਉਹ ਉਸ ਨੂੰ ਰਨ ਨਹੀਂ ਕਰਨਗੇ। 7 ਵਾਰ 6 ਸਾਲ ਦੀ ਟਰਮ ਹੁੰਦੀ ਸੈਨੇਟ ਦੀ, 7 ਵਾਰ ਲਗਾਤਾਰ ਉਹਨਾਂ ਨੇ ਕੰਟੱਕੀ ਨੂੰ ਰਿਪਰੈਜ਼ੈਂਟ ਕੀਤਾ ਹੈਗਾ। ਤੇ ਦੂਸਰਾ ਜਿਹੜਾ ਕੈਸ਼ ਪਟੇਲ ਆ, FBI ਦੀ ਜਿਹੜੀ ਨੋਮੀਨੇਸ਼ਨ ਆ ਉਹਦੇ ਉੱਤੇ ਸੈਨੇਟ ਅੱਜ ਵੋਟ ਕਰੂਗੀ। ਜੀ, ਉਧਰ ਇੱਕ ਅਪੀਲ ਕੋਰਟ ਨੇ ਫੈਸਲਾ ਜਿਹੜਾ ਸੁਣਾਇਆ ਵੀ ਜਿਹੜਾ ਟਰੰਪ ਉਹਨਾਂ ਨੇ ਬਰਥ ਰਾਈਟ ਸਿਟੀਜ਼ਨਸ਼ਿਪ ਦੇ ਉਲਟ ਐਗਜ਼ੈਕਟਿਵ ਆਰਡਰ ਜਾਰੀ ਕੀਤਾ ਸੀ। ਕਹਿੰਦੇ ਵੀ ਬਰਥ ਰਾਈਟ ਸਿਟੀਜ਼ਨਸ਼ਿਪ ਜਿਹੜਾ ਆ ਉਹ ਇਨ ਪਲੇਸ ਜਿਹੜੀ ਉਹ ਰਹੂਗੀ। ਸੋ ਸੁਪਰੀਮ ਕੋਰਟ ਦੇ ਵਿੱਚ ਕਹਿੰਦੇ ਵੀ ਇਹ ਹੁਣ ਜਿਹੜਾ ਸ਼ੋਡਾਊਨ ਆ ਉਹ ਹੋਊਗਾ। ਸੋ ਜਿਹੜਾ ਬਲੌਕ ਲਾਇਆ ਹੋਇਆ ਟਰੰਪ ਉਹਨਾਂ ਦੇ ਉਸ ਐਗਜ਼ੈਕਟਿਵ ਆਰਡਰ ਦੇ ਉੱਤੇ ਉਹ ਬਰਕਰਾਰ ਰਹੇਗਾ। 9th ਸਰਕਟ ਦੇ ਪੈਨਲ ਨੇ ਜਿਹੜੇ ਇੱਕ ਜਿਹੜੇ ਜਿਮੀ ਕਾਰਟਰ ਹੋਣਾ ਦੇ ਅਪੁਆਇੰਟੀ, ਇੱਕ ਜਾਰਜ ਬੁਸ਼ ਹੋਣਾ ਦੇ ਅਪੁਆਇੰਟੀ ਤੇ ਇੱਕ ਟਰੰਪ ਹੋਣਾ ਦੇ ਅਪੁਆਇੰਟੀ ਆ, ਉਹਨਾਂ ਨੇ ਜਿਹੜਾ ਉਹ ਕਿਹਾ ਵੀ ਕਲੋਜ਼ਰ ਰਿਵਿਊ ਮੰਗਦਾ ਇਹ ਜਿਹੜਾ ਕੇਸ, ਤੇ ਆਰਗੂਮੈਂਟ ਜਿਹੜੇ ਹੁਣ ਜੂਨ ਦੇ ਵਿੱਚ ਇਸ ਵਿੱਚ ਇਵੈਂਚੁਅਲੀ ਸੁਣੇ ਜਾਣਗੇ। ਸੋ ਜਿਹੜਾ ਬਲੌਕ ਆ ਉਹ ਬਰਕਰਾਰ ਰਹੇਗਾ। ਸੋ ਜਿਹੜਾ ਰੌਲਾ ਰੱਪਾ ਪਿਆ ਸੀਗਾ ਬਰਥ ਰਾਈਟ ਸਿਟੀਜ਼ਨਸ਼ਿਪ ਨੂੰ ਲੈ ਕੇ, ਉਹ ਹਾਲ ਦੀ ਘੜੀ ਉਸੇ ਤਰੀਕੇ ਨਾਲ ਬਰਕਰਾਰ ਆ। ਜਿਹੜਾ ਵੀ ਅਮਰੀਕਾ 'ਚ ਜੰਮਦਾ ਆ ਉਹ ਜੰਮਦਿਆਂ ਜਿਹੜਾ ਉਹ ਸਿਟੀਜ਼ਨ ਰਹੇਗਾ। 1868 ਦੀ ਜਿਹੜੀ ਸੰਵਿਧਾਨਿਕ ਸੋਧ ਕੀਤੀ ਗਈ ਸੀ ਇਸ ਸਿਟੀਜ਼ਨਸ਼ਿਪ ਦੇਣ ਦੇ ਮਾਮਲੇ ਵਿੱਚ, ਉਹ ਉਸੇ ਤਰੀਕੇ ਦੇ ਨਾਲ ਬਰਕਰਾਰ ਰਹੇਗੀ। ਸੋ ਜਿਹੜੀ ਮੈਜੋਰਟੀ ਦੇ 9th ਸਰਕਟ ਪੈਨਲ ਨੇ ਇੰਡੀਕੇਟ ਜਿਹੜਾ ਉਹ ਕੀਤਾ ਆ ਵੀ ਟਰੰਪ ਐਡਮਿਨਿਸਟ੍ਰੇਸ਼ਨ ਇਸ ਐਮਰਜੈਂਸੀ ਫੇਜ਼ ਦੇ ਵਿੱਚ ਕਿਤੇ ਨਾ ਕਿਤੇ ਫੇਲ ਜਿਹੜਾ ਉਹ ਹੋਇਆ ਆ ਤੇ ਆਪਣੇ ਮੈਰਿਟ ਆਫ ਡਿਸਪਿਊਟ ਦੇ ਉੱਤੇ ਜਿਹੜਾ ਇਹ ਹੁਣ ਸਕਸੀਡ ਜਿਹੜਾ ਉਹ ਕਰ ਰਿਹਾ ਆ। ਸੋ ਹਾਲ ਦੀ ਘੜੀ ਸੋ ਜਿਹੜੇ ਬਰਥ ਰਾਈਟ ਨੂੰ ਲੈ ਕੇ ਜੇ ਕਿਸੇ ਨੂੰ ਸੀਗੀ ਤੇ ਉਹ ਹੁਣ ਆਉਂਦੇ ਨਜ਼ਦੀਕੀ ਸਮੇਂ ਦੇ ਵਿੱਚ ਉਸੇ ਤਰੀਕੇ ਨਾਲ ਬਰਕਰਾਰ ਰਹੂਗੀ ਅੰਟਿਲ ਅਨਲੈਸ ਸੁਪਰੀਮ ਕੋਰਟ ਇਸ ਦੇ ਉੱਤੇ ਕੋਈ ਹੋਰ ਫੈਸਲਾ ਨਹੀਂ ਸੁਣਾਉਂਦਾ।
ਅਗਲੀ ਖਬਰ ਵੱਲ ਚੱਲੀਏ। ਆਪਾਂ ਕੱਲ ਵੀ ਡਿਸਕਸ ਕੀਤਾ ਸੀ, ਬਹੁਤ ਸਾਰੇ ਜਿਹੜੇ ਹੁਣ ਡਿਪੋਰਟੀਜ਼ ਆ, ਜਿਹੜੇ ਇਲੀਗਲ ਲੋਕ ਆ, ਉਹਨਾਂ ਨੂੰ ਵੱਖ-ਵੱਖ ਮੁਲਕਾਂ ਦੀ ਜਗ੍ਹਾ ਪਨਾਮਾ, ਕੋਸਟਾਰੀਕਾ ਇਹਨਾਂ ਏਰੀਆ ਦੇ ਵਿੱਚ ਮੂਵ ਕੀਤਾ ਜਾ ਰਿਹਾ ਹੈਗਾ। ਪਨਾਮਾ ਦੇ ਵਿੱਚ 300 ਦੇ ਕਰੀਬ 299 ਐਗਜ਼ੈਕਟਲੀ ਮਾਈਗ੍ਰੈਂਟਸ ਇੱਕ ਹੋਟਲ 'ਚ ਮੂਵ ਕੀਤੇ ਗਏ ਸੀ, ਤੇ ਆਲ ਆਫ ਸਡਨ ਉਹਨਾਂ ਨੂੰ ਜੰਗਲ ਦੇ ਵਿੱਚ ਡੈਰੀਅਨ ਜੰਗਲ ਉੱਥੇ ਕੇਜਸ ਬਣਾਏ ਹੋਏ ਆ ਤੇ ਉਹਨਾਂ ਤੇ ਟੈਂਟ ਪਾਏ ਹੋਏ ਆ, ਉੱਥੇ ਰੱਖਿਆ ਜਾ ਰਿਹਾ ਹੈਗਾ। ਤੇ ਆਪਾਂ ਨੂੰ ਵੀ ਫੇਸਬੁੱਕ ਤੇ ਇੱਕ ਮੁੰਡੇ ਦਾ ਮੈਸੇਜ ਆਇਆ ਸੀ, ਤੇ ਕਹਿੰਦੇ ਵੀ ਸਾਨੂੰ ਜੰਗਲ 'ਚ ਲੈ ਕੇ ਜਾ ਰਹੇ ਆ। ਤੇ ਮੈਂ ਉਹਨਾਂ ਨੂੰ ਕੀਤਾ ਸੀ ਵੀ ਜੇ ਫੋਨ ਕੰਟੈਕਟ, ਪਰ ਉਹਨਾਂ ਦਾ ਕੋਈ ਆਇਆ ਨਹੀਂ। ਮੈਨੂੰ ਲੱਗਦਾ ਉਹਨਾਂ ਦੇ ਫੋਨ ਵੀ ਲੈ ਕਿਉਂਕਿ ਬਹੁਤ ਸਾਰੇ ਜਰਨਲਿਸਟ ਵੀ ਇਹ ਕਹਿ ਰਹੇ ਵੀ ਸਾਨੂੰ ਕੋਈ ਐਕਸੈਸ ਨਹੀਂ ਦਿੱਤਾ ਜਾ ਰਿਹਾ। ਇੱਕ ਇਰਾਨ ਦੀ ਬੀਬੀ ਸੀ, ਉਹ ਲੱਕਲੀ ਉਸਨੇ ਕਿਤੇ ਫੋਨ ਲੁਕੋਇਆ ਸੀ, ਉਹਦੀ ਲੋਕੇਸ਼ਨ ਤੋਂ ਪਨਾਮਾ ਵਾਲੇ ਜਿਹੜੇ ਜਰਨਲਿਸਟ ਆ ਉਹਨਾਂ ਨੂੰ ਪਤਾ ਲੱਗਾ ਵੀ ਇਹ ਪਨਾਮਾ ਤੋਂ 4 ਘੰਟੇ ਦੂਰ ਜੰਗਲ ਦੇ ਵਿੱਚ ਜਿਹੜਾ ਕੈਂਪ ਆ ਉਹ ਸੈਟਅਪ ਕੀਤਾ ਗਿਆ ਆ। ਬਹੁਤ ਸਾਰੇ ਜਿਹੜੇ ਲੋਕ ਆ ਅਫਗਾਨਿਸਤਾਨ, ਚਾਈਨਾ, ਈਰਾਨ, ਨੇਪਾਲ, ਪਾਕਿਸਤਾਨ, ਸ਼੍ਰੀਲੰਕਾ, ਟਰਕੀ, ਉਜ਼ਬੇਕਿਸਤਾਨ, ਵੀਅਤਨਾਮ ਤੇ ਇੰਡੀਆ ਦੇ ਉਹਦੇ ਵਿੱਚ ਹੈਗੇ ਆ। ਪਨਾਮਾ ਦੇ ਪ੍ਰੈਜ਼ੀਡੈਂਟ ਹੋਜ਼ੇ ਰਾਉਲ ਮਲੀਨੋ ਉਹਨਾਂ ਨੇ ਇਹ ਜਿਹੜਾ ਐਗਰੀ ਕੀਤਾ ਹੈਗਾ US ਦੇ ਨਾਲ ਵੀ ਅਸੀਂ ਨਾਨ ਪਨਾਮੀਅਨ ਡਿਪੋਰਟੀਜ਼ ਨੂੰ ਰੱਖਾਂਗੇ। ਸੋ ਬਹੁਤ ਸਾਰੇ ਲੋਕ ਜਿਹੜੇ ਆਪਣੇ ਮੁਲਕਾਂ 'ਚ ਨਹੀਂ ਜਾ ਸਕਦੇ, ਜਿਸ ਤਰ੍ਹਾਂ ਈਰਾਨ ਦੇ ਨਾਲ ਸੰਧੀ ਨਹੀਂ, ਚਾਈਨਾ ਵਾਲੇ ਜਾਂ ਨੇਪਾਲ ਵਾਲੇ ਵੀ, ਸੋ ਉਹਨਾਂ ਨੂੰ ਹੁਣ ਉੱਥੇ ਰੱਖਿਆ ਜਾ ਰਿਹਾ। ਉਹਨਾਂ ਦੀ ਕੀ ਕੰਡੀਸ਼ਨ ਆ, ਹਿਊਮਨ ਰਾਈਟਸ ਗਰੁੱਪ ਬਹੁਤ ਜ਼ਿਆਦਾ ਕ੍ਰਿਟੀਸਾਈਜ਼ ਕਰ ਰਹੇ ਆ ਵੀ ਦੇਖੋ ਕੀ ਕੁਝ ਵਾਪਰ ਰਿਹਾ ਹੈਗਾ। ਸੋ ਈਵਨ ਪਨਾਮੀਅਨ ਮਾਈਗ੍ਰੇਸ਼ਨ ਲਾਇਰ ਸੁਜ਼ਾਨਾ ਸਵਾਲਜ਼ਾ ਕਰਕੇ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈ ਵੀ ਜਿਹੜੇ ਪਰਿਵਾਰਾਂ ਨੂੰ ਜਾਂ ਜਿਹੜੇ ਲੋਕਾਂ ਨੂੰ ਉੱਥੇ ਮੂਵ ਕੀਤਾ ਜਾ ਰਿਹਾ, ਸਾਨੂੰ ਉਹਦਾ ਐਕਸੈਸ ਹੀ ਕੋਈ ਨਹੀਂ। ਸੋ ਇਹ ਤਾਂ ਇੱਕ ਤਰ੍ਹਾਂ ਨਾਲ ਕਿਡਨੈਪਿੰਗ ਜਿਹੜੀ ਆ ਉਹ ਕਹੀ ਜਾ ਸਕਦੀ ਹੈਗੀ। ਉਧਰ ਕੋਸਟਾਰੀਕਾ ਦੇ ਵਿੱਚ ਕਹਿੰਦੇ ਵੀ ਇੱਕ ਫਲਾਈਟ, ਡੈਪੂਟੇਸ਼ਨ ਫਲਾਈਟ ਆ, ਉਹ ਵੀ ਉਤਾਰੀ ਗਈ ਆ। ਉਸ ਦੇ ਵਿੱਚ ਵੀ ਕੋਸਟਾਰੀਕਨ ਦੇ ਬਜਾਏ ਜਿਹੜੇ ਦੂਜੇ ਮੂਲ ਦੇ ਹੋਰ ਮੁਲਕਾਂ ਦੇ ਜਿਹੜੇ ਮਾਈਗ੍ਰੈਂਟਸ ਆ ਉਹਨਾਂ ਨੂੰ ਲਾਇਆ ਗਿਆ ਆ। ਉਹਨਾਂ ਵਿੱਚੋਂ ਕਹਿੰਦੇ ਵੀ 135 ਜਿਹੜੇ ਆ ਮੋਸਟਲੀ ਏਸ਼ੀਅਨ ਅਨਡਾਕੂਮੈਂਟਡ ਮਾਈਗ੍ਰੈਂਟਸ ਆ, ਜਿਨ੍ਹਾਂ ਦੇ ਵਿੱਚ ਚਾਈਨਾ, ਅਫਗਾਨਿਸਤਾਨ, ਇੰਡੀਆ ਤੇ ਪਾਕਿਸਤਾਨ ਦੇ ਜਿਹੜੇ ਲੋਕ ਆ ਤੇ ਹੋਰ ਮੁਲਕਾਂ ਦੇ ਵੀ ਲੋਕ ਆ। ਉਹਨਾਂ ਚੋਂ 65 ਮਾਈਨਰ ਨੇ, ਯਾਨੀ ਕਿ 18 ਸਾਲ ਦੀ ਉਮਰ ਤੋਂ ਘੱਟ ਨੇ। 2 ਗਰਭਵਤੀ ਔਰਤਾਂ ਜਿਹੜੀਆਂ ਆ ਉਹਨਾਂ ਡਿਪੋਰਟੀਜ਼ ਦੇ ਵਿੱਚ ਉਹਨਾਂ ਨੇ ਉੱਥੇ ਜਿਹੜੀਆਂ ਘੱਲੀਆਂ ਆ। ਕੋਸਟਾਰੀਕਾ ਦੇ ਡਿਪਟੀ ਮਿਨਿਸਟਰ ਆਫ ਇੰਟੀਰੀਅਰ ਤੇ ਪੁਲਿਸ ਨੇ ਜਿਹੜਾ ਆ ਇਸ ਦੇ ਬਾਰੇ ਜਾਣਕਾਰੀ ਜਿਹੜੀ ਉਹ ਦਿੱਤੀ ਹੈ। ਸੈਂਟਰਲ ਅਮਰੀਕਾ ਨੂੰ ਇਹ ਜਿਹੜੀ ਲੇਟੈਸਟ ਫਲਾਈਟ ਗਈ ਆ ਤੇ ਹੁਣ ਤੱਕ ਤਕਰੀਬਨ 300 ਜਿਹੜੇ ਏਸ਼ੀਅਨ ਮੂਲ ਦੇ ਜਿਹੜੇ ਲੋਕ ਆ, ਮਾਈਗ੍ਰੈਂਟਸ ਆ, ਡਿਪੋਰਟੀਜ਼ ਆ, ਉਹਨਾਂ ਨੂੰ ਕੋਸਟਾਰੀਕਾ ਦੇ ਵਿੱਚ ਜਿਹੜਾ ਉਹ ਘੱਲਿਆ ਗਿਆ ਹੈਗਾ ਆ। ਪਡੀਲਾ ਜਿਹੜੇ ਉਹਨਾਂ ਦੇ ਉੱਥੇ ਦੇ ਮਿਨਿਸਟਰ ਨੇ, ਉਹਨਾਂ ਨੇ ਕਿਹਾ ਵੀ ਕੋਸਟਾਰੀਕਾ ਉਹ ਮੰਨ ਗਿਆ ਆ ਵੀ ਉਹ ਉਹਨਾਂ ਮਾਈਗ੍ਰੈਂਟਸ ਨੂੰ ਅਸੈਪਟ ਜਿਹੜਾ ਉਹ ਕਰੇਗਾ। ਤੇ ਕਹਿੰਦੇ ਵੀ ਉਹ ਇਸ ਲਈ ਕਿਉਂਕਿ ਸਾਡਾ ਜਿਹੜਾ ਕਹਿੰਦੇ ਇਤਿਹਾਸ ਤੇ ਜਿਹੜਾ ਕਸਟਮ ਆ ਉਹ ਹਿਊਮਨ ਰਾਈਟ ਪ੍ਰੋਟੈਕਟਰ ਨੂੰ ਜਿਹੜਾ ਉਹ ਲੈ ਕੇ ਆ। ਸੋ ਇਹ ਕੀ ਹੁਣ ਇਹ ਆਪਸ਼ਨ ਮਿਲ ਰਹੀ ਹੈ ਡਿਪੋਰਟੀਜ਼ ਨੂੰ ਵੀ ਕੀ ਤੁਸੀਂ ਆਪਣੇ ਮੁਲਕ ਦੇ ਵਿੱਚ ਵਾਪਸ ਜਾਣਾ ਜਾਂ ਕਿਸੇ ਹੋਰ ਮੁਲਕ 'ਚ ਜਾ ਕੇ ਅਸਾਈਲਮ ਦਾ ਕੇਸ ਲਾਉਣਾ, ਤਾਂ ਉੱਥੇ ਕੋਸਟਾਰੀਕਾ ਨੂੰ ਘੱਲਿਆ ਜਾ ਰਿਹਾ। ਇਸ ਦੇ ਬਾਰੇ ਅਜੇ ਪਰ ਕਲੀਅਰ ਨਹੀਂ ਆ, ਪਰ ਕੋਸਟਾਰੀਕਾ ਨੇ ਇਹਨਾਂ ਡਿਪੋਰਟੀਜ਼ ਦੀ ਕਹਿੰਦੇ ਵੀ ਇੱਕ ਹਿਸਾਬ ਦੇ ਨਾਲ ਬਾਂਹ ਫੜਨ ਖਾਤਰ, ਹਿਊਮੈਨਿਟੇਰੀਅਨ ਬੇਸਿਸ ਦੇ ਉੱਤੇ ਉਹਨਾਂ ਨੂੰ ਪ੍ਰੋਟੈਕਸ਼ਨ ਦੇਣ ਖਾਤਰ ਇਹਨਾਂ ਡਿਪੋਰਟੀਜ਼ ਨੂੰ ਲੈਣ ਦੀ ਗੱਲ ਜਿਹੜੀ ਉਹ ਮੰਨੀ ਹੈਗੀ ਆ। ਜੀ ਜੀ ਰਮਨ ਜੀ, ਹੁਣ ਆਪਾਂ ਚੱਲਦੇ ਹਾਂ ਟਰੱਕਿੰਗ ਵੱਲ। ਟਰੱਕਿੰਗ ਦੇ ਨਾਲ ਵੀ ਜਿਹੜਾ ਇਮੀਗ੍ਰੇਸ਼ਨ ਕਾਫੀ ਰਿਲੇਟਡ ਆ। ਅੱਜ ਫਰੇਟ ਵੇਵਜ਼ ਨੇ ਮੇਨ ਆਰਟੀਕਲ ਛਾਪਿਆ ਵੀ ਟਰੱਕਿੰਗ ਬ੍ਰੇਸਿਸ ਫॉर ਇਮੀਗ੍ਰੇਸ਼ਨ ਕਰੈਕਡਾਊਨ। ਜੀ ਰਮਨ ਜੀ। ਬਿਲਕੁਲ ਇਸ ਆਰਟੀਕਲ ਦੇ ਵਿੱਚ ਡਿਟੇਲਡ ਗੱਲਾਂ ਕੀਤੀਆਂ ਗਈਆਂ ਕਿ ਕਿਸ ਤਰ੍ਹਾਂ ਜਿਹੜੇ ਟਰੱਕਰਸ ਹੈਗੇ ਉਹਨਾਂ ਨੂੰ ਇਹ ਇਫੈਕਟ ਕਰ ਸਕਦਾ ਹੈਗਾ, ਔਰ ਖਾਸ ਕਰਕੇ ਜਿਹੜੇ ਟਰੱਕਰਸ ਕੈਨੇਡਾ US ਬਾਰਡਰ ਕ੍ਰਾਸਿੰਗ ਕਰਦੇ ਆ ਜਾਂ ਮੈਕਸੀਕੋ US ਬਾਰਡਰ ਕ੍ਰਾਸਿੰਗ ਕਰਦੇ ਹੈਗੇ, ਉਹਨਾਂ ਦੇ ਲਈ ਇਹ ਕਾਫੀ ਸਿਰਦਰਦ ਬਣ ਸਕਦਾ ਹੈਗਾ। ਜਿਹੜੀਆਂ ਚੀਜ਼ਾਂ ਦੱਸੀਆਂ ਜਾ ਰਹੀਆਂ ਇਸ ਆਰਟੀਕਲ ਦੇ ਵਿੱਚ ਮੈਂ ਪੜ੍ਹ ਰਿਹਾ ਸੀਗਾ ਕਿ ਜਿਹੜੀਆਂ ਕੰਪਨੀਜ਼ ਓਨਰ ਆਪਰੇਟਰ ਹਾਇਰ ਕਰਦੀਆਂ ਹੈਗੀਆਂ ਔਰ ਬਾਰਡਰ ਕ੍ਰਾਸਿੰਗ ਕਰਦੀਆਂ ਹੈਗੀਆਂ, ਉਹਨਾਂ ਦੇ ਕੋਲੋਂ ਡਿਟੇਲਸ ਲਈ ਜਾ ਸਕਦੀ ਹੈਗੀ ਆ ਉਹਨਾਂ ਦੇ EMPLOYEES ਦੀ, ਉਹਨਾਂ ਦੇ ਓਨਰ ਆਪਰੇਟਰਸ ਦੀ। ਜਿਹੜੇ ਕਾਗਜ਼ ਪੱਤਰ ਹੈਗੇ ਆ ਤੁਹਾਡੇ, ਜੇ ਤੁਹਾਡੇ ਕੋਲ ਵੀਜ਼ਾ ਹੈਗਾ, ਗ੍ਰੀਨ ਕਾਰਡ ਹੈਗਾ, ਤੁਹਾਡੇ ਕੋਲ ਕੋਈ ਵੀ ਪੇਪਰ ਵਰਕ ਹੈਗਾ, ਸੋ ਮੇਕ ਸ਼ੋਰ ਦੈਟ ਯੂ ਹੈਵ ਇਟ ਔਨ ਹੈਂਡ। ਉਹ ਔਨ ਹੈਂਡ ਤੁਹਾਡਾ ਚਾਹੀਦਾ ਹਮੇਸ਼ਾ ਤੁਹਾਡੇ ਕੋਲ, ਤਾਂ ਕਿ ਤੁਸੀਂ ਉਹ ਪ੍ਰੋਵਾਈਡ ਕਰ ਸਕੋ ਹਰ ਇੱਕ ਚੀਜ਼ ਜਿਹੜੀ ਆ
ਜਿੰਨੀਆਂ ਵੀ ਤੁਹਾਡੀਆਂ ਪੇਪਰ ਦੇਖੋ ਹੁਣ ਬਹੁਤ ਜਿਹੜੇ ਚੀਜ਼ਾਂ ਹੁੰਦੀਆਂ I-9 ਆ ਜਾਂ ਕਈ ਪੇਪਰ ਹੁੰਦੇ ਆ ਜਿਹੜੇ ਕਿ ਤੁਹਾਨੂੰ ਚਾਹੀਦੇ ਆ। ਔਰ ਹੁਣ ਇਹ ਵੀ ਗੱਲ ਹੈਗੀ ਆ ਕਿ ਜਦੋਂ ਤੁਸੀਂ ਹਾਇਰਿੰਗ ਕਰ ਰਹੇ ਹੈਗੇ ਆ, ਜੇ ਤੁਸੀਂ ਹਾਇਰਿੰਗ ਕਰ ਰਹੇ ਆ ਤੇ ਉਹਦੇ ਵਿੱਚ ਤੁਹਾਨੂੰ ਹੁਣ ਇਸ ਤੇ ਸਕਰੂਟਨੀ ਜਿਹੜੀ ਜ਼ਿਆਦਾ ਹੋ ਸਕਦੀ ਹੈ ਤੁਹਾਡੀ, ਕਿ ਤੁਸੀਂ ਕਿਹਨੂੰ ਹਾਇਰ ਕਰ ਰਹੇ ਹੈਗੇ ਆ, ਤੁਸੀਂ ਉਹਦਾ ਜਿਹੜਾ ਆ ਪੇਪਰ ਚੈੱਕ ਕੀਤਾ ਨਹੀਂ ਕੀਤਾ ਹੈਗਾ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਡੈਫੀਨੇਟਲੀ ਪਲੇ 'ਚ ਆ ਗਈਆਂ। 4 ਜਿਹੜੇ ਕਹਿੰਦੇ ਸਪੈਸੀਫਿਕ ਐਗਜ਼ੈਕਟਿਵ ਆਰਡਰ ਜਿਹੜੇ ਟਰੰਪ ਹੁਣਾਂ ਨੇ ਜਾਰੀ ਕੀਤੇ ਆ, ਉਹਦੇ ਨਾਲ ਇਸ ਦੇ ਉੱਤੇ ਜਿਹੜਾ ਕ੍ਰੈਕਡਾਊਨ ਆ ਉਹ ਵੱਧ ਸਕਦਾ ਆ। ਅਮਰੀਕਨ ਫਸਟ ਟ੍ਰੇਡ ਪਾਲਿਸੀ, protecting United Nations from foreign terrorist and other national security and public safety threat, declaring a national emergency at southern border, securing over borders। ਇਹ ਜਿਹੜੇ 4 ਐਗਜ਼ੈਕਟਿਵ ਆਰਡਰ ਰਾਸ਼ਟਰਪਤੀ ਟਰੰਪ ਹੁਣਾਂ ਨੇ ਕੀਤੇ ਆ ਤੇ ਕਹਿੰਦੇ ਵੀ ਇਸ ਦੇ ਨਾਲ US ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਆਈਸ ਵਾਲਿਆਂ ਨੂੰ ਇੱਕ ਐਨਹਾਂਸਡ ਓਵਰਸਾਈਟ ਮਿਲਦੀ ਆ, ਜਿਹੜੀ ਕਿ ਟਰੱਕਿੰਗ ਨੂੰ ਡਾਇਰੈਕਟਲੀ ਅਫੈਕਟ ਕਰ ਸਕਦੀ ਆ। US ਕੈਨੇਡਾ ਮੈਕਸੀਕੋ ਜਿਹੜਾ ਕ੍ਰਾਸ ਬਾਰਡਰ ਟ੍ਰੇਡ ਹੁੰਦਾ ਆ ਜਾਂ ਫਰੇਟ ਆਉਂਦਾ ਜਾਂਦਾ ਆ ਜਾਂ ਲੋਕ ਆਉਂਦੇ ਜਾਂਦੇ ਨੇ, ਤਾਂ ਉਸ ਦੇ ਵਿੱਚ ਕਹਿੰਦੇ ਵੀ ਹੁਣ ਤੁਹਾਨੂੰ ਜ਼ਿਆਦਾ ਸਕਰੂਟਨੀ ਦਾ ਸਾਹਮਣਾ ਜਿਹੜਾ ਕਰਨਾ ਪਊਗਾ। ਜਿੱਦਾਂ ਰਮਨ ਜੀ ਨੇ ਦੱਸਿਆ ਵੀ ਆਪਣਾ ਪੇਪਰ ਵਰਕ, ਬਿੱਲ ਆਫ ਲੀਡਿੰਗ, ਤੁਹਾਡਾ ਆਪਣਾ ਜਿਹੜਾ ਇਮੀਗ੍ਰੇਸ਼ਨ ਦਾ ਪੇਪਰ ਵਰਕ ਆ, ਉਹ ਸਾਰੀਆਂ ਚੀਜ਼ਾਂ ਅਪ ਟੂ ਡੇਟ ਜਿਹੜਾ ਉਹ ਤੁਸੀਂ ਰੱਖਿਓ। ਉਹ ਮੇਕ ਸ਼ੋਰ ਕਰੋ ਵੀ ਸਾਰਾ ਕੁਝ ਠੀਕ ਹੋਊਗਾ। ਜਿਹੜੇ ਇਸ ਇੰਡਸਟਰੀ ਦੇ ਨਾਲ ਜੁੜੇ ਹੋਏ ਕੁਝ ਇਮੀਗ੍ਰੇਸ਼ਨ ਅਟਰਨੀਜ਼ ਨੇ, ਉਹ ਕਹਿੰਦੇ ਵੀ ਇੱਕ ਵੱਡਾ ਕੰਸਰਨ ਆ ਇਸ ਟਾਈਮ ਟਰੱਕਿੰਗ ਦੇ ਵਿੱਚ, ਸਪੈਸੀਫਿਕਲੀ ਇਹ ਜਿਹੜੇ ਐਗਜ਼ੈਕਟਿਵ ਆਰਡਰ ਤੇ ਪਾਲਿਸੀਜ਼ ਨੂੰ ਜਿਹੜਾ ਉਹ ਲੈ ਕੇ ਕ੍ਰਾਸ ਬਾਰਡਰ ਟਰੱਕਿੰਗ ਦੇ ਲਈ। ਸੋ ਜਿਹੜਾ ਹੁਣ ਦੇਖੋ ਹਰਜੋਤ ਸਿੰਘ ਜੀ ਤੇ ਰਮਨ ਜੀ, ਜਿਹੜਾ ਹੁਣ ਐਗਜ਼ੈਕਟਿਵ ਆਰਡਰ ਆ ਨਾ ਵੀ US ਨੂੰ ਫੋਰਨ ਟੈਰਰਿਸਟ ਤੇ ਅਦਰ ਨੈਸ਼ਨਲ ਸਿਕਿਉਰਿਟੀ ਸੇਫਟੀ ਥ੍ਰੈਟਸ ਤੋਂ, ਉਹਦੇ ਵਿੱਚ ਡਾਇਰੈਕਟਲੀ ਟਰੰਪ ਉਹਨਾਂ ਨੇ ਕਿਹਾ ਵੀ ਜਿਹੜਾ ਬੰਦਾ ਵੀ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਦੇ ਵਿੱਚ ਇਨਵੋਲਵ ਆ, ਉਹਨੂੰ ਅਸੀਂ ਅੱਤਵਾਦੀ ਘੋਸ਼ਿਤ ਕਰਨਾ ਆ। ਉਹ ਜਿਹੜੀ ਐਂਟਿਟੀ ਆ ਉਹਨੂੰ ਟੈਰਰਿਸਟ ਆਰਗੇਨਾਈਜੇਸ਼ਨ ਤੇ ਉਹਨਾਂ ਲੋਕਾਂ ਨੂੰ ਜਿਹੜਾ ਉਹ ਅਸੀਂ ਟੈਰਰਿਸਟ ਜਿਹੜਾ ਆ ਉਹ ਗਰਦਾਨਣਾ ਆ। ਸੋ ਇਹਦੇ ਵਿੱਚ ਹੁਣ ਕੋਈ ਹੁਣ ਤੁਸੀਂ ਜਿੱਥੇ ਮਰਜ਼ੀ ਮੂੰਹ ਲਗਾ ਲਓ ਜਾਂ ਜਿੱਥੇ ਮਰਜ਼ੀ ਜਿਹੜੀ ਗੱਲ ਕਰ ਲਓ, ਪਰ ਇਹਦੇ ਵਿੱਚ ਰਿਐਲਿਟੀ ਆ ਵੀ ਕ੍ਰਾਸ ਬਾਰਡਰ ਇਦਾਂ ਡਰੱਗ ਸਮਗਲਿੰਗ ਬਹੁਤ ਜ਼ਿਆਦਾ ਹੁੰਦੀ ਆ, ਜਿਨ੍ਹਾਂ ਵਿੱਚ ਟਰੱਕਿੰਗ ਇੱਕ ਬਦਨਾਮ ਜਿਹੜੀ ਚੀਜ਼ ਜਿਹੜੀ ਉਹ ਬਣੀ ਪਈ ਆ। ਤੇ ਅਫਸੋਸ ਦੀ ਗੱਲ ਇਹ ਆ ਵੀ ਉਹਨਾਂ ਵਿੱਚੋਂ ਆਪਣੀ ਕਮਿਊਨਿਟੀ ਦੇ ਲੋਕ ਬਹੁਤ ਜ਼ਿਆਦਾ ਇਨਵੋਲਵ ਜਿਹੜੇ ਆ ਉਹ ਹੁੰਦੇ ਨੇ, ਫੜ ਹੁੰਦੇ ਨੇ, ਜਿਹੜੇ ਇਸ ਤਰੀਕੇ ਦੇ ਨਾਲ ਕਰ ਰਹੇ ਆ। ਸੋ ਇਹ ਚੀਜ਼ਾਂ ਜਿਹੜੀਆਂ ਦੇਖਦੇ ਹੋਏ ਆਪਾਂ ਨੂੰ ਇਹ ਨਜ਼ਰ ਆਊਗਾ ਵੀ ਕ੍ਰਾਸ ਬਾਰਡਰ ਟ੍ਰੈਫਿਕ ਦੇ ਵਿੱਚ, ਟਰੱਕਿੰਗ ਦੇ ਵਿੱਚ ਖਾਸੀ ਜਿਹੜੀ ਸਖਤੀ ਆ ਉਹ ਦੇਖਣ ਨੂੰ ਮਿਲ ਸਕਦੀ ਆ। ਜੀ ਰਾਜਕਰਨ, ਇੱਥੇ ਮੈਂ ਇੱਕ ਗੱਲ ਹੋਰ ਕਲੀਅਰ ਕਰਨੀ ਚਾਹੁੰਦਾ ਆ ਕਿ ਮੈਂ ਬਹੁਤ ਇਹ ਵਰਤੀਰਾ ਦੇਖ ਰਿਹਾ ਹੈਗਾ ਇੱਥੇ ਡਰਾਈਵਰਸ ਦਾ, ਕਿ ਡਰਾਈਵਰਸ ਜਿਹੜੇ ਆ ਇੰਡੀਆ ਦੀ ਤਰਜ਼ ਦੇ ਉੱਤੇ ਤੁਸੀਂ ਆਪਣੇ ਲਾਇਸੈਂਸ ਦੀ ਫੋਟੋਕਾਪੀ ਕਰਕੇ ਰੱਖ ਲੈਂਦੇ ਆ, ਜਾਂ ਲਾਇਸੈਂਸ ਦੀ ਫੋਟੋ ਖਿੱਚ ਕੇ ਫੋਨ 'ਚ ਰੱਖ ਲੈਂਦੇ ਆ, ਜਾਂ ਹੋਰ ਪੇਪਰ ਦੀ ਫੋਟੋ ਖਿੱਚ ਲੈਣੇ ਕਾਪੀ ਕਰ। ਇੱਥੇ ਹਰ ਚੀਜ਼ ਤੁਹਾਨੂੰ ਓਰੀਜਨਲ ਤੁਹਾਡੇ ਕੋਲ ਚਾਹੀਦੀ ਆ। ਇਹ ਨਹੀਂ ਕਿ ਤੁਸੀਂ ਹਰ ਚੀਜ਼ ਦੀ ਫੋਟੋਕਾਪੀ ਜਿਹੜੀ ਆ ਕਰਕੇ ਕੋਲ ਰੱਖੋ। ਤੁਹਾਨੂੰ ਬੇਸਿਕ ਚੀਜ਼ਾਂ ਜਿਹੜੀਆਂ ਲਾਇਸੈਂਸ, ਤੁਹਾਡਾ ਮੈਡੀਕਲ ਕਾਰਡ, ਤੁਹਾਡਾ ਜਿਹੜਾ ਵਰਕ ਪਰਮਿਟ ਆ, ਤੁਹਾਡੇ ਹੋਰ ਜਿਹੜੇ ਪੇਪਰ ਹੈਗੇ ਆ, ਯੂ ਨੀਡ ਟੂ ਹੈਵ ਦੋਜ਼ ਹੈਂਡੀ ਜਦੋਂ ਤੁਸੀਂ ਬਾਹਰ ਟਰੈਵਲ ਕਰਦੇ ਆ। ਡਜ਼ਨਟ ਮੈਟਰ ਤੁਸੀਂ ਸਟੋਰ ਤੋਂ ਗਰੋਸਰੀ ਲੈਣ ਗਏ ਜਾਂ ਕ੍ਰਾਸ ਕੰਟਰੀ ਤੁਸੀਂ ਟਰੱਕ ਤੇ ਗਏ ਆ, ਤੁਹਾਨੂੰ ਇਹ ਚੀਜ਼ਾਂ ਕੈਰੀ ਕਰਨੀਆਂ ਚਾਹੀਦੀਆਂ ਨਾਲ ਆਪਣੇ। ਬਹੁਤ ਬੰਦੇ ਜਿਹੜੇ ਆ ਉਹ ਚੋਰੀ ਹੋਣ ਤੋਂ ਜਾਂ ਗੁੰਮ ਹੋ ਜਾਣ ਦੇ ਡਰ ਤੋਂ ਕਾਪੀ ਕਰਕੇ ਰੱਖ ਲੈਂਦੇ ਆ। ਉਹ ਚੀਜ਼ਾਂ ਜਿਹੜੀਆਂ ਆ ਉਹ ਵਰਥਿਤ ਨਹੀਂ ਹੁੰਦੀਆਂ, ਉਹ ਕੰਮ ਨਹੀਂ ਕਰਦੀਆਂ। ਤੁਹਾਨੂੰ ਜਿਹੜੀਆਂ ਆ ਓਰੀਜਨਲ ਚੀਜ਼ਾਂ ਜਿਹੜੀਆਂ ਆਪਣੇ ਨਾਲ ਲੈ ਕੇ ਚੱਲਣੀਆਂ ਚਾਹੀਦੀਆਂ। ਔਰ ਜੇ ਤੁਸੀਂ ਕੋਈ ਵੀ ਗਲਤ ਕੰਮ ਨਹੀਂ ਕਰ ਰਹੇ ਹੈਗੇ, ਔਰ ਖਾਸ ਕਰਕੇ ਰਾਜਕਰਨ ਇਹਦੇ ਵਿੱਚ ਉਹ ਚੀਜ਼ ਬਹੁਤ ਮਹੱਤਵਪੂਰਨ ਆ ਕਿ ਜੇ ਤੁਸੀਂ ਟਰੈਵਲ ਕਰ ਰਹੇ ਹੋ, ਤੁਹਾਡੇ ਨਾਲ ਕੋਈ ਹੋਰ ਟਰੈਵਲ ਕਰ ਰਿਹਾ ਹੈਗਾ, ਉਹਦੀ ਜ਼ਿੰਮੇਵਾਰੀ ਜਿਹੜੀ ਆ ਉਹ ਤੁਹਾਡੇ ਤੇ ਬਣਦੀ ਆ। ਸੋ ਜਿਹੜੀ ਵੀ ਟਰੱਕਿੰਗ ਕੰਪਨੀ ਹੈਗੀ ਆ, ਉਹਨੂੰ ਹਦਾਇਤ ਹੈਗੀ ਆ ਕਿ ਜੇ ਉਹਨਾਂ ਦਾ ਟਰੱਕ ਬਾਹਰ ਜਾ ਰਿਹਾ ਸਟੇਟ ਤੋਂ ਜਾਂ ਸਟੇਟ ਦੇ ਵਿੱਚ ਵੀ ਆ, ਤੇ ਯੂ ਨੀਡ ਟੂ ਮੇਕ ਸ਼ੋਰ ਕਿ ਉਹਦੇ ਵਿੱਚ ਪ੍ਰੋਪਰਲੀ ਜਿਹੜੇ ਲਾਇਸੈਂਸਡ ਤੇ ਪ੍ਰੋਪਰਲੀ ਵੈਟਡ ਪੀਪਲ ਹੈਗੇ, ਜਿਨ੍ਹਾਂ ਨੂੰ ਤੁਸੀਂ ਹਾਇਰ ਕੀਤਾ, ਉਹ ਹੀ ਤੁਹਾਡੀ ਕੈਬ 'ਚ ਹੋਣੇ ਚਾਹੀਦੇ ਆ, ਨਾ ਕਿ ਉਹਦੇ ਫਰੈਂਡਸ, ਫੈਮਿਲੀ ਜਾਂ ਕੋਈ ਹੋਰ ਜਿਹੜਾ ਬੰਦਾ ਉਸ ਕੈਬ 'ਚ ਹੋਵੇ, ਕਿਉਂਕਿ ਦੈਟ ਕੁਡ ਬੀ ਯੋਰ ਲਾਇਬਿਲਿਟੀ ਐਜ਼ ਵੈਲ। ਹਿਊਮਨ ਟ੍ਰੈਫਿਕਿੰਗ ਦਾ ਸਿੱਧਾ ਹੀ ਮਸਲਾ ਬਣ ਜਾਂਦਾ ਜੀ। ਹੁਣ ਤਾਂ ਤੱਤੇ ਫਿਰਦੇ ਆ, ਹੱਥਾਂ ਨੂੰ ਥੁੱਕ ਲਾ ਕੇ ਤੁਰੇ ਫਿਰਦੇ ਆ। ਸੋ ਆਪਾਂ ਨੂੰ ਪਤਾ ਹੀ ਆ ਵੀ ਆਈਸ ਵਾਲੇ ਕਿੱਦਾਂ ਆ, CBP ਵਾਲੇ ਕੇਸ ਲਿਹਾਜ਼ ਦੇ ਵਿੱਚ ਇਸ ਟਾਈਮ ਚੱਲ ਰਹੇ ਆ। ਜੀ ਬਿਲਕੁਲ ਰਾਜਕਰਨ, ਆਪਾਂ ਇੱਥੋਂ ਇਸ ਮਸਲੇ ਨੂੰ ਥੋੜਾ ਜਿਹਾ ਇੱਥੇ ਰੋਕ ਕੇ ਨਾ ਆਪਾਂ ਦੂਜੇ ਬੰਨੇ ਗੱਲ ਕਰ ਲਈਏ ਕਿ ਜਿਹੜਾ ਪਿਛਲੇ ਮਹੀਨੇ ਆਪਾਂ ਗੱਲ ਕੀਤੀ ਸੀਗੀ
ਬ੍ਰੋਕਰ ਟ੍ਰਾਂਸਪੇਰੈਂਸੀ ਦੇ ਆਪਣੇ ਕੋਈ 4850 ਟੋਟਲ ਕਮੈਂਟਸ ਆਏ ਸੀਗੇ, ਜਿਹੜੀ ਕਿ ਬੜੀ ਸ਼ਰਮਨਾਕ ਗੱਲ ਹੈਗੀ ਆ। ਇੱਕ ਹੋਰ ਗੁੱਡ ਨਿਊਜ਼ ਹੈਗੀ ਆ ਕਿ ਪਰਸੋਂ ਤੋਂ ਲੈ ਕੇ ਤੇ 20 ਮਾਰਚ ਤੱਕ 30 ਡੇਜ਼ ਦੇ ਲਈ ਬ੍ਰੋਕਰ ਟ੍ਰਾਂਸਪੇਰੈਂਸੀ ਦੇ ਕਮੈਂਟਸ ਜਿਹੜੇ ਆ ਰੀਓਪਨ ਹੋ ਗਏ ਆ। ਦੁਬਾਰਾ ਤੋਂ ਤੁਸੀਂ ਕਮੈਂਟ ਕਰ ਸਕਦੇ ਹੋ, ਤੁਹਾਡੇ ਕੋਲ ਇੱਕ ਹੋਰ ਲਾਸਟ ਚਾਂਸ ਹੈਗਾ ਇਹਦੇ ਬ੍ਰੋਕਰ ਟ੍ਰਾਂਸਪੇਰੈਂਸੀ ਦੇ ਲਈ ਆਪਣੀ ਆਵਾਜ਼ ਚੁੱਕਣ ਦੇ ਲਈ। ਕੀ ਤੁਸੀਂ ਇਹਦੇ ਹੱਕ 'ਚ ਆ, ਕੀ ਤੁਸੀਂ ਇਹਦੇ ਖਿਲਾਫ ਆ? ਦੋਨੋਂ ਪਾਸਿਓਂ ਮੈਂ ਨਹੀਂ ਕਹਿੰਦਾ ਕਿ ਤੁਸੀਂ ਇਹਦੇ ਹੱਕ 'ਚ ਆ ਖਿਲਾਫ ਹੈ, ਜਿਹੜੇ ਵੀ ਪਾਸੇ ਤੁਸੀਂ ਕਮੈਂਟ ਕਰਨੇ ਹੈਗੇ ਤੁਹਾਨੂੰ ਇਹ ਕਮੈਂਟ ਕਰਨ ਦੀ ਲੋੜ ਹੈਗੀ ਆ ਇਸ ਵੇਲੇ। ਸੋ ਪਲੀਜ਼ ਜਿਹੜੀ ਸਾਡੀ ਨਾਪਟਾ ਦੀ ਵੈਬਸਾਈਟ ਹੈਗੀ ਆ ਉਹਦੇ ਤੇ ਤੁਹਾਡਾ ਜਿਹੜਾ ਰਿਸੋਰਸ ਦਾ ਟੈਬ ਹੈਗਾ ਉਹਦੇ ਥੱਲੇ ਤੁਹਾਨੂੰ ਇਹ ਲਿੰਕ ਤੇ ਸਾਰਾ ਕੁਝ ਮਿਲ ਜਾਊਗਾ। ਜੇ ਤੁਹਾਨੂੰ ਕਮੈਂਟ ਦੇ ਵਿੱਚ ਤੁਹਾਨੂੰ ਦਿੱਕਤ ਆ ਰਹੀ ਹੈ, ਤੁਸੀਂ ਕਮੈਂਟ ਕੀ ਕਰਨੇ ਹੈਗੇ ਆ ਉਹਦੇ ਲਈ ਤੁਹਾਨੂੰ ਦਿੱਕਤ ਆ ਰਹੀ ਹੈ, ਤਾਂ ਸਾਨੂੰ ਤੁਸੀਂ 5597018000 ਦੇ ਉੱਤੇ ਟੈਕਸਟ ਕਰਕੇ ਆਪਣੀ ਈਮੇਲ ਐਡਰੈਸ ਤੇ DOT ਨੰਬਰ ਜਿਹੜਾ ਆ ਉਹ ਟੈਕਸਟ ਕਰ ਦਿਓ, ਤਾਂ ਕਿ ਅਸੀਂ ਤੁਹਾਨੂੰ ਜਿਹੜੇ ਕਮੈਂਟਸ ਆ ਉਹ ਸੈਂਡ ਕਰ ਸਕੀਏ, ਤਾਂ ਕਿ ਤੁਸੀਂ ਐਟਲੀਸਟ ਕਾਪੀ ਪੇਸਟ ਹੀ ਕਰ ਸਕੋ। ਪਰ ਕੁਛ ਨਾ ਕੁਛ ਜ਼ਰੂਰ ਕਰਨਾ ਪੈਣਾ ਹੈ। ਇਹ ਮਤਲਬ ਕਿ 30 ਡੇਜ਼ ਆਪਾਂ ਨੂੰ ਫਿਰ ਕਿਸਮਤ ਨਾਲ ਮਿਲ ਗਏ, ਔਰ ਇਸ ਚੀਜ਼ ਨੂੰ ਆਪਾਂ ਜਿਹੜੀ ਆ ਆਪਣੇ ਸਿਰ ਤੋਂ ਹਟਾਈਏ ਕਿ ਆਪਾਂ ਇਹ ਚੀਜ਼ ਤੇ ਕਮੈਂਟ ਵੀ ਨਹੀਂ ਕਰ ਸਕੇ, ਜਿਹੜੀ ਚੀਜ਼ ਨੂੰ ਅਸੀਂ ਰੋਜ਼ ਮਤਲਬ ਕਿ ਅਸੀਂ ਇਸ ਚੀਜ਼ ਦਾ ਰੌਲਾ ਪਾਉਂਦੇ ਆ ਕਿ ਬ੍ਰੋਕਰਸ ਸਾਨੂੰ ਪੂਰੇ ਪੈਸੇ ਨਹੀਂ ਪੇ ਕਰਦੇ ਜਾਂ ਬ੍ਰੋਕਰਸ ਆ ਨਹੀਂ ਕਰਦੇ, ਉਹ ਨਹੀਂ ਕਰਦੇ। ਐਂਡ ਡੈਫੀਨੇਟਲੀ ਮੈਂ ਹੀ ਨਹੀਂ ਕਹੂੰਗਾ, ਸਾਡੀ ਕਮਿਊਨਿਟੀ ਦੇ ਵਿੱਚ ਬਹੁਤ ਟਰੱਕਿੰਗ ਕੰਪਨੀਆਂ ਹੈਗੀਆਂ ਜਿਹੜੀਆਂ ਬ੍ਰੋਕਰੇਜ ਵੀ ਚਲਾਉਂਦੀਆਂ ਹੈਗੀਆਂ, ਜੋ ਬ੍ਰੋਕਰਸ ਵੀ ਹੈਗੇ ਆ। ਆਈ ਡੋਂਟ ਥਿੰਕ ਸੋ ਉਹ ਚਾਹੁੰਦੇ ਹੋਣਗੇ ਕਿ ਇਹ ਚੀਜ਼ਾਂ ਹੋਣ, ਪਰ ਜੇ ਉਹ ਨਹੀਂ ਚਾਹੁੰਦੇ ਤਾਂ ਉਹ ਉਹਦੇ ਹੱਕ ਦੇ ਵਿੱਚ ਜਾਂ ਵਿਰੋਧ ਦੇ ਵਿੱਚ ਕਿਸੇ ਢੰਗ ਦੇ ਜਿਹੜੇ ਆ ਕਮੈਂਟਸ ਕਰਨੇ ਹੋਣਗੇ ਤੁਸੀਂ ਕਰ ਸਕਦੇ ਹੋ ਜੀ। ਸੋ ਬਿਲਕੁਲ ਇਹਦੇ ਬਾਰੇ ਵੀ ਸਰੋਤਿਓ ਸਾਡਾ ਲਾਈਵ ਪ੍ਰੋਗਰਾਮ ਚੱਲ ਰਿਹਾ ਇਸ ਵੇਲੇ ਪੰਜਾਬੀ ਰੇਡੀਓ USA ਦੇ ਉੱਤੇ। ਤੁਹਾਡਾ ਕੋਈ ਕੁਐਸਚਨ ਹੈਗਾ ਤੁਸੀਂ ਕਾਲ ਕਰੋ 408 272 5200 4082725200। ਅੱਧਾ ਘੰਟਾ ਸਾਡਾ ਹੋਰ ਪ੍ਰੋਗਰਾਮ ਚੱਲਣਾ। ਜਿਹੜੇ ਸਾਡੇ ਸਰੋਤੇ ਸੁਣ ਰਹੇ ਖਾਸ ਕਰਕੇ ਟਰੱਕਰਸ, ਜੇ ਤੁਸੀਂ ਬਾਰਡਰ ਕ੍ਰਾਸ ਕੀਤਾ ਜਾਂ ਬਾਰਡਰ ਦੇ ਲਾਗੇ ਗਏ ਆ, ਚਾਹੇ ਕੈਨੇਡਾ ਵਾਲੀ ਸਾਈਡ ਤੇ ਚਾਹੇ ਮੈਕਸੀਕੋ ਵਾਲੀ ਸਾਈਡ ਤੇ, ਤੁਹਾਨੂੰ ਇਮੀਗ੍ਰੇਸ਼ਨ ਨੇ ਰੋਕਿਆ ਜਾਂ ID ਚੈੱਕ ਕੀਤੀ ਆ, ਪਰਸਨਲੀ ਹੋਇਆ, ਉਹ ਜ਼ਰੂਰ ਸ਼ੇਅਰ ਕਰ ਲਓ ਤਾਂ ਕਿ ਹੋਰ ਆਪਣੇ ਜਿਹੜੇ ਭੈਣ ਭਰਾ ਉਹਨਾਂ ਨੂੰ ਪਤਾ ਲੱਗ ਜਾਏ। ਤੇ ਦੂਸਰਾ, ਜਿਸ ਹਿਸਾਬ ਦੇ ਨਾਲ ਆਪਾਂ ਡਿਸਕਸ ਕਰ ਰਹੇ ਸੀ, ਜਿਹੜੇ ਕੰਪਨੀਆਂ ਵਾਲੇ ਆ, ਮੇਕ ਸ਼ੋਰ ਕਰੋ ਤੁਹਾਡੇ ਜਿਹੜੇ I-9 ਹੈਗੇ ਆ ਉਹ ਆਡਿਟ ਹੋ ਸਕਦੇ ਆ, ਤੇ ਉਹਨਾਂ ਨੂੰ ਅਪਡੇਟ ਕਰਕੇ ਰੱਖੋ, ਕਿਉਂ ਕਿਸੇ ਦਾ ਵਰਕ ਪਰਮਿਟ ਐਕਸਪਾਇਰ ਹੋ ਜਾਂਦਾ, ਫਿਰ ਨਵਾਂ ਹੁੰਦਾ ਆ, ਤੇ ਕੋਈ ਸਿਟੀਜ਼ਨ ਬਣ ਗਿਆ, ਗ੍ਰੀਨ ਕਾਰਡ ਬਣ ਗਿਆ। ਸੋ ਇਸ ਕਰਕੇ ਉਹ ਜਿਹੜੇ ਤੁਹਾਡੀਆਂ ਫਾਈਲਸ ਆ ਨਾ ਉਹ ਅਪਡੇਟ ਹੋਣੀਆਂ ਚਾਹੀਦੀਆਂ। ਪੇਪਰ ਵਰਕ 'ਚ ਆਪਾਂ ਪੰਜਾਬੀ ਸਾਰੇ ਬਹੁਤ ਲੇਜ਼ੀ ਹੁੰਦੇ ਆ, ਪਰ ਜੇ ਕਿਤੇ ਆਡਿਟ ਹੋ ਜਾਓ ਤਾਂ ਫਿਰ ਉਹ ਬਿਗ ਪ੍ਰੋਬਲਮ ਹੋ ਸਕਦੀ ਹੈਗੀ ਹੈ। ਇਸ ਕ੍ਰੈਕਡਾਊਨ ਦੇ ਵਿੱਚ ਇਹ ਦੱਸਿਆ ਜਾ ਰਿਹਾ ਵੀ ਬਹੁਤ ਸਾਰੇ ਜਿਹੜੇ ਕੈਰੀਅਰਸ ਦੇ ਆਡਿਟ ਤੇ ਰੇਟਸ ਜਿਹੜੀਆਂ ਇਸ ਬਾਬਤ ਇਹਨਾਂ ਐਗਜ਼ੈਕਟਿਵ ਆਰਡਰਸ ਦੇ ਕਰਕੇ ਜਿਹੜੀਆਂ ਉਹ ਵੱਜ ਸਕਦੀਆਂ ਹੈਗੀਆਂ ਆ। ਸੋ ਸਟੇ ਰੈਡੀ, ਬੀ ਰੈਡੀ, ਤੇ ਆਪਣਾ ਪੇਪਰ ਵਰਕ ਜਿਹੜਾ ਪੂਰਾ ਟਿਚ ਕਰਕੇ ਜਿਹੜਾ ਰੱਖੋ। ਫਿਰ ਇਹ ਨਾ ਹੋਵੇ ਵੀ ਸਾਡੇ ਨਾਲ ਹੁਣ ਆਹ ਹੋ ਗਿਆ ਜੀ, ਇੱਦਾਂ ਕਰਤਾ। ਤੇ ਜਦੋਂ ਆਡਿਟ ਹੋਣੇ ਆ ਤਾਂ ਫਿਰ ਡਰਾਈਵਿੰਗ ਹਾਇਰਿੰਗ ਪ੍ਰੈਕਟਿਸਿਸ ਆ ਉਹ ਸਾਰੀਆਂ ਜਿਹੜੀਆਂ ਉਹ ਛਾਨੀਆਂ ਜਾਣੀਆਂ ਆ ਵੀ ਕਿਹਨੂੰ ਰੱਖਿਆ, ਕਿੱਦਾਂ ਰੱਖਿਆ, ਕਿਵੇਂ ਰੱਖਿਆ, ਕੀ ਕੁਛ ਜਿਹੜਾ ਉਸ ਦੇ ਵਿੱਚ ਕੀਤਾ ਆ। ਤੇ ਫਿਰ ਕਈਆਂ ਦੇ ਪੋਤੜੇ ਵੀ ਜਿਹੜੇ ਇਸ ਦੇ ਵਿੱਚ ਖੋਲ ਹੋ ਜਾਣੇ ਆ। ਗੱਲ ਕਈਆਂ ਨੂੰ ਬੜੀ ਮਾੜੀ ਲੱਗਦੀ ਆ, ਫਿਰ ਉਹ ਆਪਣੇ ਟਿਕਟੋਕਾਂ ਤੇ ਬੜਾ ਬੋਲਣ ਲੱਗ ਜਾਂਦੇ ਆ ਵੀ ਇੱਦਾਂ ਕਿਉਂ ਕਹਿੰਦੇ ਆ, ਸੱਚ ਕਿਉਂ ਦੱਸਦੇ ਆ। ਵੀ ਸੱਚ ਦਾ ਕੌੜਾ ਹੀ ਹੁੰਦਾ ਆ, ਉਹ ਤੁਹਾਨੂੰ ਮਾੜਾ ਹੀ ਜਿਹੜਾ ਉਹ ਲੱਗਣਾ। ਜਿਹੜਾ ਸਹੀ ਚੱਲਦਾ ਉਹਨੂੰ ਇਹ ਗੱਲ ਵਧੀਆ ਲੱਗਦੀ ਆ, ਦੂਜਿਆਂ ਨੂੰ ਬਹੁਤ ਕੌੜੀ ਲੱਗਦੀ ਆ। ਇਹ ਨਹੀਂ ਕਹਿੰਦੇ ਸੱਚ ਕਿਉਂ ਦੱਸਦੇ ਹੋ, ਕਹਿੰਦੇ ਝੂਠ ਬੋਲਦੇ ਆ ਜਾ ਕੇ ਅਸੀਂ ਉੱਤੇ, ਅਸੀਂ ਲੋਕਾਂ ਨੂੰ ਗਲਤ ਗਾਈਡ ਕਰ ਰਹੇ ਹਾਂ। ਇਹਨਾਂ ਨੂੰ ਪਤਾ ਹੀ ਨਹੀਂ ਹੈ ਜੀ, ਕਦੇ ਟਰੱਕਿੰਗ ਦਾ ਉੱਥੇ ਬੈਠੇ ਬੋਲੀ ਜਾਂਦੇ ਆ। ਸੋ ਇਹ ਨਹੀਂ ਪਤਾ ਵੀ ਜਿਹੜੇ ਸਾਡੇ 15 AM ਤੇ FM ਰੇਡੀਓ ਸਟੇਸ਼ਨ ਹੈ FCC ਲਾਇਸੈਂਸਡ ਹੈਗੇ, ਬਿਲੀਅਨਸ ਆਫ ਡਾਲਰ ਆਪਾਂ ਖਰਚੇ ਹੋ ਆ। ਤੇ ਜਿਹੜੀ ਵੀ ਇਨਫੋਰਮੇਸ਼ਨ ਆ ਉਹ ਆਪਾਂ ਜੇ 100% ਨਹੀਂ ਤਾਂ ਕੋਸ਼ਿਸ਼ ਕਰੀ ਦੀ 99.9% ਕਰੈਕਟ ਦਿੱਤੀ ਜਾਵੇ। ਹੁਣ ਕੋਈ ਟਿਕਟੌਕ ਦੇ ਬੋਲਦਾ, YouTube ਬਣਾ ਲਈ, Facebook ਬਣਾ ਲਈ, ਉਹਦੇ ਉੱਤੇ ਕੋਈ ਉਹਦੇ ਪਿੱਛੇ ਜਾਣ ਵਾਲਾ ਹੈ ਕੋਈ? ਉਹਨੂੰ ਕੋਈ ਲਾਇਬਿਲਿਟੀ ਨਹੀਂ ਉਹਨਾਂ ਦੀ, ਕੋਈ ਜਵਾਬਦੇਹੀ ਨਹੀਂ, ਕੋਈ ਨਾ ਕਮਿਊਨਿਟੀ ਨੂੰ, ਨਾ ਕਿਸੇ ਨੂੰ। ਜਿਹਨੂੰ ਜਿੱਦਾਂ ਮਰਜ਼ੀ ਜਿਹੜਾ ਜੋ ਮਰਜ਼ੀ ਕਹਿ ਕੇ ਜਿਹੜਾ ਉੱਥੇ ਉਹ ਕਰੀ ਜਾਂਦੇ ਆ। ਤੇ ਲੋਕ ਬਥੇਰੇ ਫਸਦੇ ਨੇ, ਪਰ ਲੋਕਾਂ ਨੂੰ ਵੀ ਸਿਆਣਪ ਵਰਤਣ ਦੀ ਜਿਹੜੀ ਇਸ ਦੇ ਵਿੱਚ ਜ਼ਰੂਰਤ ਹੈਗੀ ਆ। ਕਾਲਰਸ ਲਗਾਤਾਰ ਆਪਣੇ ਨਾਲ ਜੁੜ ਰਹੇ, ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ। ਕਾਲ ਕਰਨ ਦੇ ਲਈ ਨੰਬਰ ਦੱਸਦੇ ਜਾਈਏ ਇੱਕ ਵਾਰੀ ਫਿਰ 408 272 5200 4082725200। ਜਸਬੀਰ ਇਹਦੇ ਵਿੱਚ ਨਾ ਆਪਣੇ ਇੱਕ ਮਿੰਟ ਲੈਣਾ ਮੈਂ ਆਪਣੇ ਰਮਨ ਜੀ ਤੇ ਰਾਜਕਰਨਵੀਰ ਸਿੰਘ ਜੀ, ਕੱਲਾ ਜਿਹੜਾ ਕੰਪਨੀ ਨਹੀਂ, ਕਹਿੰਦੇ ਜਿਹੜੇ ਓਨਰ ਆਪਰੇਟਰ ਆ ਉਹਨਾਂ ਦੇ ਘਰ ਦੇ ਵਿੱਚ ਵੀ ਜਿਹੜੇ ਆਈਸ ਵਾਲੇ ਆ ਸਕਦੇ ਆ ਪੇਪਰ ਵਰਕ ਚੈੱਕ ਕਰਨ ਦੇ ਲਈ।
ਤੁਹਾਡੇ ਅਜਲ ਭਾਜੀ ਉਹਦੇ ਵਿੱਚ ਮੈਂ ਪੜ੍ਹਿਆ ਹੈਗਾ, ਉਹ 'ਚ ਲਿਖਿਆ ਕਿ ਨਹੀਂ ਉਹਦੇ ਘਰ ਨਹੀਂ ਜਾ ਸਕਦੇ ਹੈਗੇ। ਓਕੇ, ਹਾਂ ਉਹਦੇ ਘਰ ਨਹੀਂ ਅੱਛਾ, ਉਹਨਾਂ ਨੂੰ ਪੁੱਛ ਸਕਦੇ ਆ, ਬਿਲਕੁਲ ਉਹਨਾਂ ਨੂੰ ਪੁੱਛ ਸਕਦੇ, ਪਰ ਹਾਂ ਜਦੋਂ ਉਹਨਾਂ ਨੂੰ ਸਟਾਪ ਕਰਨਾ ਆ, ਚਾਹੇ ਓਨਰ ਆਪਰੇਟਰ ਵੀ ਆ, ਉਹ ਤੁਹਾਨੂੰ ਪੁੱਛ ਸਕਦੇ ਵੀ ਤੁਹਾਡਾ I-94 ਪਰ ਘਰ ਤੱਕ ਨਹੀਂ ਜਾ ਸਕਦੇ। ਠੀਕ, ਪਰ ਇੱਕ ਚੀਜ਼ ਹਰਜੋਤ ਭਾਜੀ ਇਹ ਵੀ ਦੱਸਦੇ ਆ ਕਿ ਬਹੁਤ ਐਸੀਆਂ ਖਬਰਾਂ ਜਿਹੜੀਆਂ ਹੈਗੀਆਂ ਨਾ, ਮੇਰੇ ਕੋਲ ਕਾਲਸ ਆਉਂਦੀਆਂ ਹੈਗੀਆਂ ਕਿ ਭਾਜੀ ਆਹ ਕੀ ਗੱਲ ਹੈ, ਸੱਚੀ ਆ। ਜੇ ਬਹੁਤ ਚੀਜ਼ਾਂ ਐਸੀਆਂ ਹੈਗੀਆਂ, ਕੱਲ ਹੁਣ ਮੈਨੂੰ ਕਾਲ ਆਈ ਸੀ ਕਿ ਤੁਹਾਡਾ ਜਿਹੜਾ ਡਰਾਈਵਰ ਲਾਇਸੈਂਸ ਹੈਗਾ ਆ, ਇਹ ਜਦੋਂ ਰਿਨਿਊ ਹੁੰਦਾ ਇਹ ਵਰਕ ਪਰਮਿਟ ਦੇ ਨਾਲ ਅਟੈਚ ਆ। ਇੱਥੇ ਬਹੁਤ ਚੀਜ਼ਾਂ ਐਸੀਆਂ ਜਿਹੜੀਆਂ ਹੈਗੀਆਂ, ਤੁਹਾਨੂੰ ਉਹ ਬਹੁਤ ਧਿਆਨ ਦੇ ਨਾਲ ਸੋਚਣੀਆਂ ਚਾਹੀਦੀਆਂ ਕਿ ਉੱਥੇ ਤੁਹਾਨੂੰ ਸਹੀ ਖਬਰਾਂ ਉੱਤੇ ਧਿਆਨ ਦੇਣਾ ਚਾਹੀਦਾ। ਸਹੀ ਖਬਰਾਂ ਜਿਹੜੀਆਂ ਉਹ ਦੇਖਣੀਆਂ ਚਾਹੀਦੀਆਂ। ਐਵੇਂ ਹੀ ਕੋਈ ਟਿਕਟੌਕ ਦੇ ਉੱਤੇ ਬੈਠ ਕੇ ਜਾਂ ਕੋਈ ਕਿਸੇ ਵੀਡੀਓ ਬਣਾ ਕੇ ਕੋਈ ਚੀਜ਼ ਪੇਸ਼ ਕਰ ਰਿਹਾ, ਉਹ ਹਰ ਇੱਕ ਚੀਜ਼ ਨੂੰ ਸੁਣ ਕੇ ਉੱਤੇ ਨਹੀਂ ਕਰ ਲੈਣਾ ਚਾਹੀਦਾ। ਔਰ ਸਾਰਿਆਂ ਨਾਲੋਂ ਵੱਡੀ ਚੀਜ਼ ਜਿਹੜੀ ਆ, ਸਾਰਿਆਂ ਨਾਲੋਂ ਬੈਸਟ ਚੀਜ਼ ਆ ਕਿ ਜੇ ਤੁਹਾਨੂੰ ਲੱਗਦਾ ਕਿ ਇਹ ਚੀਜ਼ ਠੀਕ ਨਹੀਂ ਹੈਗੀ ਤਾਂ ਪਲੀਜ਼ ਉਹਨੂੰ ਸ਼ੇਅਰ ਨਾ ਕਰੋ। ਉਹਨੂੰ ਸ਼ੇਅਰ ਕਰਨਾ ਜਿਹੜਾ ਆ, ਉਹਦੇ ਵਿੱਚ ਤੁਸੀਂ ਵੀ ਭਾਗੀਦਾਰ ਬਣਦੇ ਆ। ਉਹ ਗਲਤ ਜਿਹੜੀਆਂ ਸੂਚਨਾਵਾਂ, ਗਲਤ ਇਨਫੋਰਮੇਸ਼ਨ ਨੂੰ ਫੈਲਾਉਂਦੇ। ਉਹ ਕਹਿਣਾ $4 ਦੇਣੇ $1.25 ਤੇ ਫਿਰ ਹੁਣ ਗੱਲਾਂ ਤੇ ਫਿਰ ਇਦਾਂ ਨਹੀਂ ਨਾ, ਫਿਰ ਗੱਲ ਨਹੀਂ ਨਾ ਬਣਦੀ। ਜਦੋਂ ਲੋਕ ਕਾਲ ਕਰਦੇ ਅਸਲੀਅਤ ਪਤਾ ਲੱਗ ਜਾਂਦੀ ਆ, ਉਹ ਤੁਸੀਂ ਪਹਿਲਾਂ ਹੀ ਉਹਨਾਂ ਸੱਚ ਜਿਹੜਾ ਦੱਸ ਦਿਓ ਭਾਈ ਇੰਨਾ ਹੀ ਦੇ ਸਕਦੇ ਆ। ਬਾਅਦ ਦੇ ਵਿੱਚ ਕਾਹਤੇ ਲੋਕਾਂ ਨੂੰ ਭੁਲੇਖੇ 'ਚ ਜਿਹੜਾ ਉਹ ਪਾਉਣਾ ਹੁੰਦਾ, ਹਨਾ। ਸਹੀ ਗੱਲ ਹੈ, ਸਹੀ ਗੱਲ ਹੈ ਜੀ। ਜਸਵੀਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਤਿੰਨੇ ਵੀਰਾਂ ਨੂੰ ਸਤਿ ਸ੍ਰੀ ਅਕਾਲ। ਕਹਿਣੀ ਯਾਰ ਕਰਨੀ ਵਾ ਆਪਣਾ ਬੜਾ ਫਰਕ ਹੈ। ਪੰਜਾਬੀ ਜਗਾੜੀ ਦਾ ਹੈਗਾ, ਇਹ ਗੱਲ ਮਾ ਕੋਈ ਅਸੀਂ ਕਥਨੀ ਨਹੀਂ ਹੈ ਜੀ। ਤੇ ਨੰਬਰ 2 ਜਿਹੜਾ ਅਸਲ ਮੁੱਦਾ ਮੈਂ ਤੁਹਾਨੂੰ ਸਵਾਲ ਵਾਸਤੇ ਕਾਲ ਕੀਤੀ ਹੈ ਸਰ, ਪੁੱਛੋ ਜੀ। ਟੀਮ ਸੀਗੀ ਬਾਹਰ ਨੂੰ ਜਾਂਦੀ ਤੇ ਟਰੱਕ ਖਰਾਬ ਹੋ ਗਿਆ 2200 ਮੀਲਾਂ ਤੇ ਮਾਲਕ ਨੇ, ਕੰਪਨੀ ਨੇ ਬਾਇਰ ਟਿਕਟ ਨਹੀਂ ਕਰਾਈ, ਕਹਿੰਦੇ ਰੈਂਟ ਤੇ ਗੱਡੀ ਲੈ ਕੇ ਆ ਜਾਓ ਟੀਮ ਨੂੰ। ਓਕੇ ਜੀ। ਤੇ ਉਹ ਮੀਲਾਂ ਤੇ 2200 ਦੇ ਹੁਣ ਪੇ ਕਰਨੇ ਤਾਂ ਬਣਦੇ ਆ ਨਾ ਕੰਪਨੀ ਨੂੰ। ਇਹ ਪੁੱਛਣਾ ਭਾਜੀ ਨੂੰ ਮੈਂ, ਰਮਨ ਜੀ ਨੂੰ। ਡਰਾਈਵ ਕਰਕੇ ਮੈਂ ਇਹ ਨਹੀਂ ਕਹਿ ਸਕਦਾ ਕਿ ਉਹਦੇ ਮੀਲ ਬਣਦੇ ਹੈਗੇ ਜਾਂ ਉਹ ਏਦਾਂ ਬਣਦੇ ਹੈਗੇ। ਦੇਖੋ, ਉਹ ਪਰਸਨਲ ਜਿਹੜੀਆਂ ਚੀਜ਼ਾਂ ਹੈਗੀਆਂ ਤੁਹਾਡੀਆਂ, ਕਿ ਉਹਨਾਂ ਨੇ ਤੁਹਾਨੂੰ ਪਰਸਨਲ ਤੁਹਾਡਾ ਜਿਹੜਾ ਇੰਤਜ਼ਾਮ ਕੀਤਾ ਵਾਪਸ ਆਉਣ ਦਾ, ਜ਼ਰੂਰੀ ਨਹੀਂ ਕਿ ਉਹਨੇ 에ਅਰ ਟਿਕਟ ਤੇ ਕਰਨਾ ਹੈਗਾ। ਜੇ ਟਰੱਕ ਖਰਾਬ ਹੋ ਗਿਆ ਹੈਗਾ, ਅੰਡਰਸਟੈਂਡ ਇਸ ਚੀਜ਼ ਨੂੰ ਕਰਨ ਦੀ ਲੋੜ ਹੈਗੀ ਆ ਕਿ ਜੇ ਇਹਦੇ ਕੋਲ 2 ਹਿੱਸੇ ਆ, ਇਹ ਦੋਨੋਂ ਹਿੱਸੇ ਜਿਹੜੇ ਆ ਬੜੇ ਇੰਟੈਗਰਲ ਪਾਰਟ ਆ ਕਿਸੇ ਕੰਪਨੀ ਦੇ ਲਈ। ਕੰਪਨੀ ਤੇ ਕੰਪਨੀ ਦੇ ਲਈ ਡਰਾਈਵਰ, ਤੇ ਡਰਾਈਵਰ ਦੇ ਲਈ ਕੰਪਨੀ, ਦੋਨੋਂ ਇੱਕ ਦੂਜੇ ਲਈ ਬਹੁਤ ਇੰਟੈਗਰਲ, ਬਹੁਤ ਜ਼ਰੂਰੀ ਹਿੱਸੇ ਆ। ਠੀਕ ਹੈ ਨਾ। ਮੈਂ ਅੱਜ ਤੱਕ ਇੰਨੀਆਂ ਗੱਲਾਂ ਸੁਣੀਆਂ ਕਿ ਸਾਡਾ ਟਰੱਕ ਖਰਾਬ ਹੋ ਗਿਆ, ਮੁੜ ਕੇ ਕੰਪਨੀ ਨੇ ਸਾਡੀ ਬਾਤ ਨਹੀਂ ਪੁੱਛੀ, ਸਾਨੂੰ ਉੱਥੋਂ ਕੁਛ ਨਹੀਂ ਦਿੱਤਾ ਲੈ ਕੇ, ਹੈ ਨਾ, ਕੁਛ ਨਹੀਂ ਕਰਕੇ ਦਿੱਤਾ। ਜੇ ਕੰਪਨੀ ਤੁਹਾਨੂੰ ਐਟਲੀਸਟ ਤੁਹਾਨੂੰ ਗੱਡੀ ਹਾਇਰ ਕਰਕੇ ਦੇ ਰਹੀ ਆ, ਤੁਹਾਨੂੰ ਵਾਪਸ ਲੈ ਕੇ ਆ ਰਹੀ ਆ, ਆਈ ਥਿੰਕ ਯੂ ਸ਼ੁਡ ਬੀ ਥੈਂਕਫੁਲ, ਹੈ ਨਾ। ਤੇ ਹੁਣ ਜੇ ਆਪਾਂ ਕੰਪਨੀ ਨੂੰ ਕਹੀਏ ਵੀ ਮੈਂ ਜੇ ਉਹ 2000 ਮੀਲ ਕਾਰ ਚਲਾ ਕੇ ਵਾਪਸ ਆਇਆ ਤੇ ਮੈਨੂੰ ਉਹ 2000 ਮੀਲ ਦੇ ਪੈਸੇ ਵੀ ਚਾਹੀਦੇ ਆ, ਵੀ ਨੀਡ ਟੂ ਅੰਡਰਸਟੈਂਡ ਕਿ ਆਪਾਂ, ਕੰਪਨੀ ਸਾਡੀ ਹੈਲਪ ਕਰਦੀ, ਅਸੀਂ ਕੰਪਨੀ ਦੀ ਹੈਲਪ ਕਰਦੇ ਹਾਂ। ਨਾਟ ਐਵਰੀ ਡਰਾਈਵਰ ਇਜ਼ ਬੈਟਰ ਡਰਾਈਵਰ, ਨਾਟ ਐਵਰੀ ਕੰਪਨੀ ਇਜ਼ ਅ ਗੁੱਡ ਕੰਪਨੀ। ਠੀਕ ਹੈ, ਸਾਰੀਆਂ ਗੁੱਡ ਨਹੀਂ ਹੈ, ਸਾਰੀਆਂ ਬੈਡ ਨਹੀਂ ਹੈ, ਪਰ ਐਟਲੀਸਟ ਜੇ ਉਹ ਤੁਹਾਡੇ ਨਾਲ ਵਰਕ ਕਰਦੇ ਆ, ਤੁਹਾਨੂੰ ਐਟਲੀਸਟ ਘਰ ਤੱਕ ਸੇਫ ਲੈ ਕੇ ਆਉਣ ਦੇ ਲਈ ਕੋਸ਼ਿਸ਼ ਕਰ ਰਹੇ ਆ। ਤੇ ਇਹਦੇ ਵਿੱਚ ਮੈਂ, ਤੇ ਜੇ ਮੈਂ ਮੇਰੀ ਜਗ੍ਹਾ ਤੇ ਮੈਂ ਹੋਵਾਂ ਤੇ ਮੈਂ ਇਸ ਚੀਜ਼ ਦੇ ਲਈ ਸ਼ਾਇਦ ਡਿਮਾਂਡ ਨਹੀਂ ਕਰੂੰ। ਨਹੀਂ ਸਰ, ਉਹ ਕੰਪਨੀ ਦੀ ਬਿਜ਼ਨਸ ਹੈਗਾ, ਡਰਾਈਵਰ ਦੀ ਤਾਂ ਜੌਬ ਹੈ ਨਾ। ਨਹੀਂ, ਮੈਂ ਮੰਨ ਗਿਆ ਜੀ, ਕੰਪਨੀ ਦਾ ਬਿਜ਼ਨਸ ਹੈ। ਦੇਖੋ ਜਸਵੀਰ ਜੀ, ਤੁਸੀਂ ਹੁਣ ਇਹ ਕਹਿ ਰਹੇ ਆ ਵੀ ਕੀ ਉਹਨਾਂ ਨੇ ਤੁਹਾਡੀ ਗੱਡੀ ਦੇ ਰੈਂਟ ਦੇ ਪੈਸੇ ਨਹੀਂ ਦੇ ਰਹੇ, ਉਹਦੀ ਗੱਲ ਕਰ ਰਹੇ ਆ ਜਾਂ ਤੁਸੀਂ? ਨਹੀਂ, ਗੱਡੀ ਦੇ ਤਾਂ ਪੇ ਕਰਨਗੇ ਜੀ। ਜਿਹੜੇ ਉਹ ਦਿਹਾੜੀਆਂ ਲੱਗਣੀਆਂ, 2 ਦਿਹਾੜੀਆਂ ਲੱਗਣੀਆਂ, ਉਹਦੀ ਗੱਲ ਕਰਦਾ ਮੈਂ। ਇਹ ਤਾਂ ਦੇਖੋ, ਉਹ ਤਾਂ ਸਿਸਟਮ ਦਾ ਹਿੱਸਾ ਹੈ। ਜਦੋਂ ਟਰੱਕ ਰੋਡ ਤੇ ਚੱਲਣਾ, ਖਰਾਬ ਤਾਂ ਹੋਣਾ ਉਹਨੇ। ਇਹ ਤਾਂ ਇੱਕ ਨਹੀਂ। ਅੱਛਾ, ਇੱਕ ਚੀਜ਼ ਹੁਣ ਰਮਨ ਜੀ ਤੁਸੀਂ ਵੀ ਦੱਸਿਓ ਜਾਂ ਜਸਵੀਰ ਜੀ ਤੁਸੀਂ ਵੀ ਦੱਸਿਓ, ਜੇ ਜਹਾਜ਼ ਤੇ ਵਾਪਸ ਆਉਂਦੇ ਤੇ ਫਿਰ ਵੀ ਉਹ ਮੀਲ ਮਿਲਦੇ ਆ? ਨਹੀਂ, ਫੇਰ ਨਹੀਂ ਮਿਲਦੇ। ਫੇਰ ਤਾਂ ਉਹਨਾਂ ਨੇ 3 ਘੰਟੇ ਮੈਂ ਪਹੁੰਚ ਜਾਣਾ ਜੀ ਲੋਕੇਸ਼ਨ ਤੇ, ਨਹੀਂ 48 ਘੰਟੇ ਲੱਗਣੇ ਆ ਉਹਨਾਂ ਨੂੰ। ਠੀਕ ਹੈ, ਓਕੇ ਸਰ। ਤੁਹਾਡਾ ਮਸਲਾ ਇਹ ਆ ਵੀ ਸਮਾਂ ਜ਼ਿਆਦਾ ਖਰਾਬ ਹੋਣ ਕਰਕੇ ਉਹ ਚੀਜ਼ ਦੇ ਜਿਹੜੀ ਭਰਪਾਈ ਹੋਵੇ। ਉਹ ਤਾਂ ਬਾਈ ਰੋਡ ਆ ਰਹੇ। ਠੀਕ ਹੈ। ਹੁਣ ਰਮਨ ਜੀ, ਮੈਨੂੰ ਹੁਣ ਪਤਾ ਨਹੀਂ ਇੰਡਸਟਰੀ ਸਟੈਂਡਰਡ ਕੀ ਆ ਜਾਂ ਕੀ ਪ੍ਰੈਕਟਿਸਿਸ ਕੀ ਜਿਹੜੀ ਇਸ ਦੇ ਉੱਤੇ ਚੱਲਦੀਆਂ, ਇਹ ਤੁਸੀਂ ਦੱਸ ਸਕਦੇ? ਇੰਡਸਟਰੀ ਸਟੈਂਡਰਡ ਇਹ ਨਹੀਂ। ਓਕੇ, ਜੇ ਇੰਡਸਟਰੀ ਸਟੈਂਡਰਡ ਦੀ ਗੱਲ ਕਰੀਏ ਤਾਂ ਇੰਡਸਟਰੀ ਸਟੈਂਡਰਡ ਇਹ ਆ ਕਿ ਦੇ ਹੈਵ ਟੂ ਪੇ ਵੈਨ ਯੂ ਡਰਾਈਵ ਅ ਟਰੱਕ। ਠੀਕ ਹੈ, ਦੇ ਕੈਨ ਪੇ, ਤੁਹਾਨੂੰ ਜਿਹੜਾ ਡੇਲੀ ਬੇਸਿਸ ਤੇ ਪੇ ਕਰ ਸਕਦੇ ਆ, ਕਿ ਤੁਹਾਡਾ ਜਿਹੜਾ ਡੇਲੀ ਬੇਸਿਸ ਤੇ ਬਣਦੇ ਹੈਗੇ ਪੈਸੇ ਉਹ ਪੇ ਕਰ ਸਕਦੇ ਆ। ਤੁਹਾਨੂੰ ਡੇਲੀ ਬੇਸਿਸ ਤੇ ਬਿਨਾਂ
ਕਹਿ ਲਓ ਵੀ ਜਿੱਦਾਂ ਤੁਹਾਨੂੰ ਲੇਓਵਰ ਹੁੰਦਾ, ਤੁਹਾਨੂੰ $150 ਲੇਓਵਰ ਪੇ ਕੀਤਾ ਜਾਂਦਾ ਆ, ਜਾਂ ਤੁਹਾਨੂੰ ਵੇਟਿੰਗ ਟਾਈਮ ਜੇ ਪੇ ਕੀਤਾ ਜਾਂਦਾ ਆ, that's how it get paid. It does not get paid per mile. ਤੁਹਾਨੂੰ ਪਰਸਨਲ ਕਾਰ ਤੇ ਜਾਂ ਰੈਂਟਲ ਕਾਰ ਤੇ ਵਾਪਸ ਆਉਣ ਦੇ ਲਈ ਪਰ ਮਾਈਲ ਰੇਟ ਨਹੀਂ ਦਿੱਤਾ ਜਾ ਸਕਦਾ। ਨਾਲੇ ਨੁਕਸਾਨ ਤਾਂ ਦੋਨੋਂ ਪਾਸੇ ਹੋਇਆ, ਡਰਾਈਵਰ ਦਾ ਵੀ ਹੋਇਆ ਤੇ ਕੰਪਨੀ ਦਾ ਵੀ ਤਾਂ ਹੋਇਆ ਨਾ। ਉਹਨਾਂ ਨੇ ਵੀ ਤਾਂ ਅਲਟੀਮੇਟਲੀ ਉਹਨਾਂ ਨੇ ਹੋਰ ਡਰਾਈਵਰ ਹਾਇਰ ਕਰਕੇ ਫੇਲ ਲਿਆਉਗੇ। ਜਿਹੜੇ ਲੋਕ ਕੰਪਨੀਆਂ 'ਚ ਕੰਮ ਕਰਦੇ ਨਾ, ਰੈਗੂਲਰ ਕੰਪਨੀਆਂ 'ਚ, ਮੈਂ ਕਹਿੰਦਾ ਵੀ ਟਰੱਕਿੰਗ ਨਹੀਂ, ਬਹੁਤ ਵਾਰ ਹੁੰਦਾ ਤੁਸੀਂ ਕੰਮ ਕਰਨ ਜਾਂਦੇ ਆ, ਕੰਪਨੀ ਵਾਲੇ 2 ਘੰਟੇ ਬਾਅਦ ਕਹਿ ਦਿੰਦੇ ਵੀ ਨਹੀਂ ਜੀ ਹੁਣ ਕੰਮ ਹੈ ਨਹੀਂ ਤੇ ਘਰ ਨੂੰ ਜਾਓ। ਤੁਸੀਂ ਜੇ ਕੋਈ ਕਹੂਗਾ ਵੀ ਨਹੀਂ ਮੈਂ ਤਾਂ 8 ਘੰਟੇ ਕੰਮ ਕਰਨਾ ਆ, ਸੋ ਇਹ ਹੁੰਦਾ ਰਿਹਾ। ਇਹ ਮੈਂ ਦੇਖਿਆ ਕੈਲੀਫੋਰਨੀਆ 'ਚ ਵੀ 4 ਘੰਟੇ ਦਾ ਬੈਨੀਫਿਟ ਦਿਆ ਜਾਂਦਾ। ਜੇ ਤੁਸੀਂ ਖਾਲਸਾ ਜੀ ਕੈਲੀਫੋਰਨੀਆ ਦਾ ਲਾਏ, ਜੇ ਤੁਸੀਂ ਕਿਸੇ ਨੂੰ ਆਏ ਤੇ ਵਾਪਸ ਮੋੜਦੇ ਆ 4 ਘੰਟੇ ਦਾ ਬੈਨੀਫਿਟ ਮਿਲਦਾ ਹੈ ਜੀ ਪਰ ਲਾਭ ਮੇਰੇ ਖਿਆਲ ਦੇ ਵਿੱਚ। ਰਮਨ ਜੀ ਨੂੰ ਜ਼ਿਆਦਾ ਪਤਾ ਹੋਊਗਾ। ਬਾਕੀ ਜਿਹੜਾ ਡਰਾਈਵਰ ਹੈਗਾ ਜੌਬ ਵਾਲਾ, ਉਹ ਬਿਜ਼ਨਸ ਦਾ ਹਿੱਸਾ ਨਹੀਂ ਬਣ ਸਕਦਾ। ਜੇ ਵੀ ਟਰੱਕ ਖਰਾਬ ਹੋਇਆ, ਇਹ ਤਾਂ ਕੰਪਨੀ ਦਾ ਆਪਣਾ ਕੰਮ ਹੈਗਾ, ਉਹਦਾ ਬਿਜ਼ਨਸ ਹੈ, ਡਰਾਈਵਰ ਦੀ ਜੌਬ ਹੈ। ਨਹੀਂ ਬਿਲਕੁਲ। ਦੇਖੋ ਇਸ਼ੂ ਹੈ, ਚਲੋ ਠੀਕ ਹੈ, ਤੁਸੀਂ ਨਵਾਂ ਜਿਹੜਾ ਇਸ਼ੂ ਹੈ ਇਸ ਚੀਜ਼ ਨੂੰ ਤੁਸੀਂ ਮੋਰੇ ਲਿਆਂਦਾ, ਡੈਫੀਨੇਟਲੀ ਇਹਦੇ ਤੇ ਕਾਫੀ ਜਿਹੜੇ ਤੇ ਮੈਨੂੰ ਲੱਗਦਾ ਚਰਚਾ ਹੋਣ ਦੀ ਲੋੜ ਆ ਕੀ ਇਸ ਦੇ ਵਿੱਚ ਅੱਗੇ ਜਿਹੜਾ ਉਹ ਹੋ ਸਕਦਾ। ਥੈਂਕ ਯੂ ਜਸਬੀਰ ਜੀ, ਤੁਸੀਂ ਬਹੁਤ ਵਧੀਆ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਆ। ਥੈਂਕ ਯੂ। ਇਹ ਅਸੀਂ ਕਲੈਰਿਟੀ ਰੱਖੀ ਹੈ ਵੀ ਡਰਾਈਵਰ ਦੀ ਜੌਬ ਹੈਗੀ ਨਾ ਕਿ ਬਿਜ਼ਨਸ। ਜੀ ਨਾਟ ਬਿਜ਼ਨਸ। ਥੈਂਕ ਯੂ ਜਸਬੀਰ ਜੀ। ਨਹੀਂ ਥੈਂਕ ਯੂ। ਪਰ ਮੇਰੇ ਖਿਆਲ ਦੇ ਵਿੱਚ ਰਾਜਨ ਇੱਥੇ ਇੰਨੀ ਗੱਲ ਹੋ ਸਕਦੀ ਹੈ ਕਿ ਡਰਾਈਵਰ ਨੂੰ ਜਿਹੜਾ ਆ ਉਹ ਮਿਨੀਮਮ ਵੇਜ ਜਿਹੜੀ ਆ ਦੇ ਹੈਵ ਟੂ ਪੇ ਦ ਮਿਨੀਮਮ ਵੇਜ ਫॉर द ਆਵਰਸ ਦੇ ਸਪੈਂਡ। ਵੀ ਕੁਛ ਨਾ ਕੁਛ ਤਾਂ ਜਿਹੜਾ ਉਹ ਚਾਹੀਦਾ। ਪਰ ਭਾਈ ਚਲੋ ਇੱਕ ਗੱਲ ਤਾਂ ਜਾਇਜ਼ ਹੈ ਇਹਨਾਂ ਦੀ ਵੀ, ਕਿੱਥੇ 3 ਘੰਟੇ ਤੇ ਕਿਤੇ 48 ਘੰਟੇ, ਤੇ ਚੀਜ਼ ਦਾ ਜਿਹੜਾ ਫਰਕ ਤਾਂ ਜਿਹੜਾ ਇਸ ਚੀਜ਼ 'ਚ ਪੈਂਦਾ ਹੀ ਹੈ ਜੀ। ਵਰਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਤੇਰੇ ਵੀਰਾਂ ਨੂੰ ਜੀ। ਮੈਂ ਇੱਕ ਤਾਂ ਇਹ ਦੱਸਣਾ ਸੀਗਾ ਵੀ ਕੱਲ ਵਾਈਫ ਨੂੰ ਫੋਨ ਆਇਆ ਇੰਡੀਅਨ ਕੌਂਸਲ। ਇਹ ਨਵਾਂ ਸਕੈਮ ਚੱਲ ਰਿਹਾ ਜੀ ਬਹੁਤ ਕਈ ਦਿਨਾਂ ਤੋਂ, ਹੁਣ ਜਦੋਂ ਤੋਂ ਡੈਪੂਟੇਸ਼ਨ ਦਾ ਰੌਲਾ ਪਿਆ ਆ। ਅੱਜ ਉਹ ਮੇਰੀ ਵਾਈਫ ਨੂੰ ਉਹਨਾਂ ਨੇ ਕਿਹਾ, ਪਹਿਲਾਂ ਨਾਮ ਤਾਂ ਸਹੀ ਦੱਸਿਆ, ਫਿਰ ਕਹਿੰਦੇ ਵੀ ਤੁਹਾਡੇ ਤੇ ਮੁੰਬਈ 'ਚ ਕੇਸ ਹੋਇਆ ਪੁਲਿਸ 'ਚ ਤੇ ਤੁਹਾਨੂੰ ਰਿਪੋਰਟ ਕਰਾਂਗੇ। ਤੇ ਜਦੋਂ ਅਸੀਂ ਨੰਬਰ ਦਾ ਵੈਸੇ ਤੁਸੀਂ ਗੂਗਲ ਤੇ ਸਰਚ ਵੀ ਕਰਦੇ ਹੋ, ਉਹ ਨੰਬਰ ਵਾਕਈ ਉਹਨਾਂ ਦਾ ਸ਼ੋ ਕਰਦਾ ਕਿ ਉਹ ਨੰਬਰ ਉਹਨਾਂ ਦਾ ਹੈਗਾ। ਤੇ ਐਸੇ ਕਰਕੇ ਵੀ ਮੈਂ ਭਰਾਵਾਂ ਨੂੰ, ਟਰੱਕ ਭਰਾਵਾਂ ਨੂੰ ਕਹਿਣਾ ਵੀ ਉਹਨਾਂ ਦੇ ਘਰੇ ਪਿੱਛੇ ਮੈਸੇਜ ਵਗੈਰਾ ਹੈਗੀਆਂ, ਜੋ ਵੀ ਹੈਗੀ ਉਹਨਾਂ ਨੂੰ ਥੋੜਾ ਅਲਰਟ ਕਰ ਦਿਓ। ਕਈ ਵਾਰੀ ਬੰਦਾ ਘਬਰਾਹਟ 'ਚ ਆ ਕੇ, ਵੈਸੇ ਕਾਗਜ਼ ਪੱਤਰ ਹੁੰਦੇ ਆ, ਵਰਕ ਪਰਮਿਟ ਤੇ ਹੁੰਦੇ ਆ, ਤੇ ਉਹ ਆਪਦੀ ਇਨਫੋਰਮੇਸ਼ਨ ਵਗੈਰਾ ਦੇ ਦਿੰਦੇ ਆ। ਆਈਫੋਨ ਸਾਰਿਆਂ ਕੋਲ ਆਪਣੀ ਲੋਕੇਸ਼ਨ ਔਨ ਕਰਕੇ ਰੱਖੋ, ਆਪਣੇ ਘਰ ਵਾਲੀਆਂ ਦਾ ਪਤਾ ਲੱਗਦਾ ਰਹਿੰਦਾ, ਫਿਰ ਕਿੱਥੇ ਅਗਲਿਆਂ ਨੂੰ ਵੀ ਕੋਈ ਨਹੀਂ ਪਤਾ ਫਿਰ ਰਹਿੰਦਾ, ਟੈਨਸ਼ਨ ਨਹੀਂ ਰਹਿੰਦੀ। ਵੀਰ ਜੀ ਨੇ ਕਿਹਾ ਸੀਗਾ ਵੀ ਜਿਹੜੇ ਆਵਰਲੀ ਦੇ ਹੁੰਦੇ ਨਾ, ਇੱਕ ਜਿਹੜੇ ਆਵਰਲੀ ਇੰਪਲੋਏ ਹੁੰਦੇ ਆ ਚਾਹੇ ਟਰੱਕਿੰਗ ਕੰਪਨੀ ਚ ਨਾ ਜੀ, ਜੇ ਉਹ ਜਾ ਕੇ ਇੱਕ ਵਾਰੀ ਕਲੌਕ ਇਨ ਕਰ ਲੈਣਾ ਤੇ ਉਹਨਾਂ ਨੂੰ ਉਦੋਂ ਹੀ ਘਰੇ ਭੇਜ ਦੇਣਾ, ਤੇ ਕੰਪਨੀ ਨੂੰ ਮਿਨੀਮਮ 4 ਘੰਟਿਆਂ ਦੀ ਪੇ ਦੇਣੀ ਪੈਂਦੀ ਹੈ ਜੀ। ਤੇ 10 ਮਿੰਟਾਂ ਬਾਅਦ ਹੀ ਕਲੌਕ ਆਊਟ ਕਰਕੇ ਉਹ ਕੰਪਨੀ ਵਾਪਸ ਭੇਜ ਦੇ। ਇਹ ਕੈਲੀਫੋਰਨੀਆ ਚ ਲਾ ਆਏਗਾ ਆਵਰਲੀ ਪੇ ਦਾ, ਤੇ ਦੇਣਾ ਪੈਂਦਾ ਉਹਨਾਂ ਨੂੰ। 4 ਘੰਟੇ ਤਾਂ ਮਿਨੀਮਮ ਦੇਣੇ ਪੈਂਦੇ ਹੈਗੇ, ਹਾਫ ਡੇ ਦੇ। ਠੀਕ, ਥੈਂਕ ਯੂ ਜੀ। ਥੈਂਕ ਯੂ ਵੀਰ ਜੀ। ਬਿਲਕੁਲ ਬਚ ਕੇ ਜਿਹੜਾ ਰਹੋ। ਅੱਜ ਕੱਲ ਨੰਬਰ ਉਹਨਾਂ ਨੂੰ ਕਲੋਨ ਕਰਕੇ ਜਿਹੜਾ ਉਹ ਤੁਹਾਡੇ ਤੇ ਦਿਖਾਉਣਾ ਕੋਈ ਅੱਜ ਦਾ ਨਹੀਂ, ਇਹ ਤਾਂ ਕਈ ਸਾਲਾਂ ਤੋਂ ਜਿਹੜਾ ਇਹ ਚੀਜ਼ ਕਰਦੇ ਆ ਰਹੇ ਆ। ਸੋ ਲੋਕੇਸ਼ਨ ਇੱਕ ਦੂਜੇ ਦੀ ਔਨ ਰੱਖਿਆ ਕਰੋ, ਪਤਾ ਲੱਗਦਾ ਰਹਿੰਦਾ ਵੀ ਬੰਦਾ ਕਿੱਥੇ ਆ, ਕਿਵੇਂ ਆ। ਸੋ ਬੈਟਰ ਰਹਿੰਦਾ ਹੈ ਉਸ ਚੀਜ਼ ਦੇ ਨਾਲ। ਰਾਜਕਰਨ ਇੱਕ ਹੋਰ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਇਸ ਵੇਲੇ ਕਿ ਜਿਹੜੀ ਕਾਰਗੋ ਥੈਫਟ ਦੇ ਵਿੱਚ ਕੁਝ ਐਪਸ ਆਈਆਂ ਹੈਗੀਆਂ, ਮੈਂ ਆਬਵੀਅਸਲੀ ਨਾਂ ਨਹੀਂ ਲੈਣਾ ਚਾਹੂੰਗਾ ਕਿਉਂਕਿ ਮੈਂ ਪ੍ਰਮੋਟ ਨਹੀਂ ਕਰਦਾ ਉਹਨੂੰ। ਕੁਝ ਐਪਸ ਆਈਆਂ ਹੈਗੀਆਂ ਜਿਹੜੀਆਂ ਦੇ ਨਾਲ ਤੁਸੀਂ ਆਪਣੇ ਫੋਨ ਤੇ ਡਾਊਨਲੋਡ ਕਰਦੇ ਆ, ਤੇ ਉਹ ਤੁਹਾਡੇ ਫੋਨ ਦੇ ਵਿੱਚ ਜਿਹੜੀ ਆ ਫੇਕ GPS ਲੋਕੇਸ਼ਨ ਤੁਹਾਨੂੰ ਦੇ ਦਿੰਦੀ ਆ ਕਿ ਤੁਸੀਂ ਕਿੱਥੇ ਆ, ਤੇ ਤੁਸੀਂ ਜਿੱਥੇ ਸ਼ੋਅ ਕਰਨਾ ਚਾਹੁੰਦੇ ਉੱਥੇ ਸ਼ੋਅ ਕਰ ਸਕਦੇ ਆ ਕਿ ਮੈਂ ਇੱਥੇ ਹੈਗਾ ਇਸ ਵੇਲੇ। ਸੋ ਉਹ ਚੀਜ਼ਾਂ ਨੂੰ ਐਕਚੁਅਲੀ ਇੰਟਰਸਟਿੰਗ ਚੀਜ਼ ਇਹ ਆਈ ਆ ਕਿ ਉਹ ਐਪਸ ਨੂੰ ਯੂਜ਼ ਕਰਕੇ ਲੋਕੀ ਜਿਹੜੇ ਆ ਉਹ ਜਿਹੜੀ ਕੰਪਨੀਜ਼ ਹੈਗੀਆਂ, ਟਰੈਕਿੰਗ ਕੰਪਨੀਜ਼ ਹੈਗੀਆਂ, ਉਹਦੇ ਡਰਾਈਵਰਸ ਜਿਹੜੇ ਆ ਉਹ ਫੇਕ ਲੋਕੇਸ਼ਨਾਂ ਦੇ ਰਹੇ ਆ ਬ੍ਰੋਕਰਸ ਨੂੰ ਕਿ ਉਹ ਕਿੱਥੇ ਹੈਗੇ ਆ ਜਾਂ ਲੇਟ ਆ ਜਾਂ ਕਿੱਦਾਂ ਆ। ਸੋ ਯਾਰ ਜੇ ਤੁਸੀਂ ਇੱਦਾਂ ਦੀਆਂ ਚੀਜ਼ਾਂ ਆਪਾਂ ਕਰਦੇ ਹੈਗੇ ਆ, ਦੈਨ ਯੂ ਨੋ ਵੀ ਨੀਡ ਟੂ ਗੈਟ ਰੈਡੀ ਫॉर द ਕਨਸੀਕੁਐਂਸਸ ਟੂ। ਕਨਸੀਕੁਐਂਸਸ ਉਹਦੇ ਕੀ ਆ, ਉਹ ਵੀ ਆਪਾਂ ਨੂੰ ਅੱਗੇ ਤਿਆਰ ਰਹਿਣਾ ਚਾਹੀਦਾ ਹੈ। ਤੇ ਜਿਹੜੀਆਂ ਚੀਜ਼ਾਂ ਹੈਗੀਆਂ ਇਸ ਵੇਲੇ ਕਿ ਬਹੁਤ ਜ਼ਿਆਦੀਆਂ ਡਿਸਐਡਵਾਂਟੇਜ ਹੈਗੀਆਂ ਆਪਣੇ, ਔਰ
ਰਾਜਕੀਰ ਜਿੱਦਾਂ ਆਪਾਂ ਇੱਕ ਗੱਲ ਕਰਦੇ ਹੁੰਦੇ ਸੀ ਨਾ, ਬੜੀ ਆਪਾਂ ਬਹੁਤ ਦੇਰ ਤੋਂ ਇਹ ਗੱਲ ਕਰਦੇ ਹਾਂ ਕਿ ਔਰ ਬਹੁਤ ਜਾੜੇ ਜਿਹੜੇ ਆਪਣੇ ਲਿਸਨਰਸ ਹੈਗੇ ਆ, ਉਹਨਾਂ ਨੇ ਵੀ ਬਹੁਤ ਵਾਰੀ ਇਸ ਚੀਜ਼ ਦੇ ਉੱਤੇ ਵਿਚਾਰ ਆਪਣੇ ਦਿੱਤੇ ਹੈਗੇ ਆ ਕਿ ਸਕੂਲਾਂ ਦੇ ਵਿੱਚ ਜਿਹੜੇ ਟਰੱਕ ਸਿਖਾਏ ਜਾਂਦੇ ਆ ਉਹਦੇ 'ਚ ਪੂਰੀ ਐਜੂਕੇਸ਼ਨ ਨਹੀਂ ਦਿੱਤੀ ਜਾਂਦੀ, ਪੂਰਾ ਦੱਸਿਆ ਨਹੀਂ ਜਾਂਦਾ। ਪੂਰੀ ਪ੍ਰੋਬਲਮ ਜਿਹੜੀ ਆ ਉੱਥੋਂ ਸ਼ੁਰੂ ਹੁੰਦੀ ਆ। ਆਪਾਂ ਬਹੁਤ ਵਾਰੀ ਇਸ ਚੀਜ਼ ਦੇ ਉੱਤੇ ਚਰਚਾ ਕਰ ਰਹੇ ਆ ਕਿ ਇਹ ਚੀਜ਼ ਜਿਹੜੀ ਆ ਇਹ ਬੜੀ ਪ੍ਰੋਬਲਮੈਟਿਕ ਹੈਗੀ ਆ। ਇਸ ਚੀਜ਼ ਦੇ ਉੱਤੇ ਆਪਾਂ ਨੂੰ ਧਿਆਨ ਦੇਣਾ ਚਾਹੀਦਾ, ਗਵਰਨਮੈਂਟ ਨੂੰ ਸਕੂਲਾਂ ਨੂੰ ਧਿਆਨ ਦੇਣਾ ਚਾਹੀਦਾ। ਮੇਰੇ ਖਿਆਲ ਦੇ ਵਿੱਚ ਜਿਹੜੀ ਹੁਣ ਆਉਣ ਵਾਲੀ ਪ੍ਰੋਬਲਮ ਹੈਗੀ ਆ ਨਾ, ਉਹ ਇਹ ਹੈਗੀ ਆ ਕਿ ਜਿਹੜੇ ਸਕੂਲ ਹੁਣ ਖੁੱਲ ਗਏ ਜਿਨ੍ਹਾਂ ਦੇ ਵਿੱਚ ਡਿਸਪੈਚਰਾਂ ਦੀ ਟ੍ਰੇਨਿੰਗ ਸ਼ੁਰੂ ਹੋ ਗਈ ਆ। ਹੁਣ ਤੁਸੀਂ ਇਹ ਦੇਖੋ ਵੀ ਜਿਹੜਾ ਬੰਦਾ ਇੱਕ ਕੰਮ ਉਹਨੂੰ ਪਤਾ ਨਹੀਂਗਾ, ਔਰ ਸਕੂਲਾਂ ਦੇ ਵਿੱਚ ਇਹ ਦੱਸਿਆ ਜਾ ਰਿਹਾ, ਆਪਾਂ ਪਹਿਲਾਂ ਟਰੱਕਿੰਗ ਸਕੂਲਾਂ ਦੀ ਗੱਲ ਕਰਦੇ ਹੁੰਦੇ ਸੀਗੇ ਵੀ ਉੱਥੇ ਇੰਗਲਿਸ਼ ਦੀ ਪ੍ਰੋਬਲਮ ਆ ਰਹੀ ਆ ਜਾਂ ਇੰਗਲਿਸ਼ ਦੀਆਂ ਟਿਕਟਾਂ ਮਿਲਦੀਆਂ, ਇੰਗਲਿਸ਼ ਨਹੀਂ ਆਉਂਦੀ। ਅੱਜ ਕੱਲ੍ਹ ਇਹ ਐਡਵਰਟਾਈਜ਼ ਕੀਤਾ ਗਿਆ ਹੈ ਕਿ ਡਿਸਪੈਚਿੰਗ ਕੋਰਸ ਦੇ ਲਈ ਤੁਹਾਨੂੰ ਇੰਗਲਿਸ਼ ਜਾਣਨ ਦੀ ਲੋੜ ਨਹੀਂ। ਅੱਛਾ, ਮੈਂ ਇਹ ਪੁੱਛਣਾ ਚਾਹੁੰਦਾ ਆਪਣੇ ਵਿਊਅਰਸ ਨੂੰ, ਲਿਸਨਰਸ ਨੂੰ, ਕਿ ਡਿਸਪੈਚ ਦੇ ਲਈ ਇੰਗਲਿਸ਼ ਦੀ ਲੋੜ ਹੈ ਨਹੀਂ? ਨਹੀਂ, ਉਹ ਜਿਹੜਾ ਬ੍ਰੋਕਰ ਆ ਜਾਂ ਫਿਰ ਬ੍ਰੋਕਰ ਵੀ ਅੱਗੋਂ ਫਿਰ ਉਹੀ ਭਾਸ਼ਾ ਬੋਲਦਾ ਹੋਵੇ ਤਾਂ ਵੀ ਗੱਲ ਆ, ਜਾਂ ਪਰ ਫਿਰ ਦਸਤਾਵੇਜ਼ ਤਾਂ ਫਿਰ ਵੀ ਇੰਗਲਿਸ਼ 'ਚ ਹੀ ਹੁੰਦੇ ਹੋਣੇ ਆ। ਨਹੀਂ ਰਾਜਕੀਰ, ਬ੍ਰੋਕਰ ਕਿਹੜਾ ਆਪਣੇ ਮਾਸੀ ਦਾ ਮੁੰਡਾ ਆ? ਨਹੀਂ, ਹੁਣ ਬਣ ਬਹੁਤ ਗਏ ਨਾ, ਸ਼ਾਇਦ ਤਾਂ ਕਹਿੰਦੇ ਹੋਣੇ ਆ। ਨਹੀਂ, ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੱਡੀ ਟਰਬਲ ਸ਼ੁਰੂ ਹੋ ਜਾਣੀ ਆ ਕਿ ਸਾਡੇ ਡਿਸਪੈਚਰਸ ਨੂੰ ਇੰਗਲਿਸ਼ ਨਹੀਂ ਆਉਂਦੀ। ਅੱਛਾ, ਸੋ ਇਹ ਡਿਸਕਨੈਕਟ ਆਉਣ ਵਾਲਾ ਆ ਤੁਹਾਡੇ ਹਿਸਾਬ ਦੇ ਨਾਲ ਵੀ? ਇਹ ਡਿਸਕਨੈਕਟ ਆਊਗਾ ਹੀ ਆਊਗਾ। ਹਾਂ, ਇਹ ਡਿਸਕਨੈਕਟ, ਕਿਉਂਕਿ ਜਦੋਂ ਦੇਖੋ ਨਾ, ਅਸੀਂ ਅੱਜ ਜਿਹੜੇ ਸਾਡੇ ਟਰੱਕਿੰਗ ਸਕੂਲ ਹੈਗੇ, ਜਿਹੜੇ ਟਰੱਕ ਸਿਖਾਉਂਦੇ ਆ, ਅਸੀਂ ਉਹਨਾਂ ਨੂੰ ਇਲਜ਼ਾਮ ਉਹਨਾਂ ਤੇ ਧਰਦੇ ਆ, ਅਸੀਂ ਉਹਨਾਂ ਨੂੰ ਕਹਿੰਦੇ ਆ ਵੀ ਭਾਈ ਆਹ ਚੀਜ਼ਾਂ ਤੁਸੀਂ ਕਰ ਰਹੇ ਆ, ਤੁਸੀਂ ਬੰਦੇ ਨੂੰ ਉੱਥੇ ਸਿਖਾਇਆ ਨਹੀਂ ਚੱਜ ਨਾਲ, ਤੁਸੀਂ ਉਹਨੂੰ ਲੌਗ ਬੁੱਕ ਨਹੀਂ ਸਿਖਾਈ, ਉਹਨੂੰ ਆਹ ਨਹੀਂ ਸਿਖਾਇਆ, ਉਹਨੂੰ ਉਹ ਨਹੀਂ ਸਿਖਾਇਆ। ਆਹ ਜਿਹੜੇ ਸਕੂਲ ਹੈ ਇਹ ਵੀ ਤਾਂ ਉਹੀ ਕੰਮ ਕਰਨ ਲੱਗੇ ਆ ਜਿਹੜੇ ਕਹਿ ਰਹੇ ਕਿ ਇੰਗਲਿਸ਼ ਦੀ ਵੀ ਲੋੜ ਨਹੀਂ, ਕੋਈ ਤਜਰਬੇ ਦੀ ਲੋੜ ਨਹੀਂ, ਕੋਈ ਲੈਣਾ ਨਹੀਂ ਦੇਣਾ ਨਹੀਂ। ਤੇ ਫਿਰ ਉਹਨਾਂ ਦੇ ਵੱਲੋਂ ਤਿਆਰ ਕੀਤੇ ਗਏ ਬੰਦੇ ਕਿੰਨੇ ਕੁ ਵਧੀਆ ਹੋਣਗੇ ਫਿਰ, ਇਹ ਦੱਸੋ। ਜੀ ਜੀ, ਬਿਲਕੁਲ। ਆਪਣੇ ਅਗਲੇ ਕਾਲਰ ਉਹਨਾਂ ਵੱਲ ਵੱਧਦੇ ਆ, ਜੁੜੇ ਨੇ ਸਨੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਜਿਹੜੇ ਟਰੱਕਾਂ ਵਾਲੀ ਗੱਲ ਕਰਦੇ ਨੇ, ਤੁਸੀਂ ਪਿਛਲੇ ਹਫ਼ਤੇ ਕਰਦੇ ਸੀਗੇ ਵੀ ਲੋਕ ਲੋਡ ਲੈ ਕੇ ਜਾਂਦੇ ਆ, ਉਹਨਾਂ ਦੇ ਖੰਡੇ ਦਾ ਨਿਸ਼ਾਨ ਲਾਇਆ ਹੈ, AK-47 ਲਾਏ ਆ। ਇਹਨਾਂ ਨੂੰ ਪੁੱਛਣਾ, ਮੈਂ ਇਹੀ ਪੁੱਛਣਾ ਚਾਹੁੰਦਾ, ਇੱਕ ਪਾਸੇ ਤਾਂ ਸਿੱਖੀ ਦਿਖਾ ਰਿਹਾ, ਦੂਜੇ ਪਾਸੇ ਉਹ ਤੇ ਗਊ ਦਾ ਮਾਸ ਚੱਕੀ ਜਾਂਦੇ ਆ। ਕਿੰਨਾ ਕਿ ਆਪਦੇ ਆਪ ਨੂੰ ਮਤਲਬ ਚਾਹੁੰਦੇ ਨੇ ਅਸੀਂ ਬਹੁਤ ਗੁਰੂ ਦੇ ਸਿੱਖ ਹਾਂ, ਜਾਂ ਤਾਂ ਫਿਰ ਮੀਟ ਨਾ ਢੋਣ, ਮੁਰਗਾ, ਮੀਟ, ਸੂਰ ਕੁਛ ਵੀ ਲੈ ਕੇ ਜਾਂਦੇ ਆ। ਅਕਸਰ ਹੈ ਤਾਂ ਆਪਣੇ ਧਰਮ ਦੇ ਵਿਰੋਧੀ ਤੇ ਸੋਚਣ ਇਹ ਕਿਉਂ ਫਿਰ ਦੂਜੇ ਪਾਸੇ ਇਹ ਕਹਿੰਦੇ ਅਸੀਂ ਬਹੁਤ ਵੱਡੇ ਗੁਰੂ ਦੇ ਸਿੱਖਾਂ, ਪਿੱਛੇ ਖੰਡੇ ਬਹਾਏ ਹੋਏ ਆ। ਗੁਰੂ ਨਾਨਕ ਟਰੱਕਿੰਗ, ਤੁਸੀਂ ਪਹਿਲਾਂ ਇਹ ਦੇਖੋ, ਆਪਣੀ ਹਿਸਟਰੀ ਦੇ ਵਿੱਚ ਦੇਖੋ, ਗੁਰੂ ਨਾਨਕ ਜੀ ਨੇ ਕਿਤੇ ਮੀਟ ਢੋਇਆ ਸੀਗਾ, ਗੁਰੂ ਗੋਬਿੰਦ ਸਿੰਘ ਨੇ ਕਿਤੇ ਮੀਟ ਢੋਇਆ ਸੀਗਾ? ਇਹ ਸਭ ਤੋਂ ਵੱਡਾ ਸੋਚਣਾ ਚਾਹੀਦਾ ਸਾਡੇ ਧਰਮ ਦੀ ਖਾਤਰ। ਵੀ ਕਹਿੰਦੇ ਸਾਨੂੰ ਕੋਈ ਮਤਲਬ ਰਿਸਪੈਕਟ ਨਹੀਂ ਕਰਦਾ ਸਾਡੀ ਕੋਈ। ਜੀ, ਤਾਂ ਇੰਨਾ ਕੁਛ ਮੈਂ ਕਹਿਣਾ ਚਾਹੁੰਦਾ। ਥੈਂਕ ਯੂ ਸਨੀ ਜੀ ਕਾਲ ਦੇ ਲਈ। ਟਰੱਕਾਂ ਵਾਲਿਆਂ ਦੀ ਇੱਕ ਹੋਰ ਗੱਲ ਕਹਿਣਾ ਮੈਂ ਚਾਹੁੰਦਾ, ਜਿਹੜਾ ਕਹਿੰਦੇ ਆ ਨਾ ਵੀ ਅਸੀਂ ਸਾਨੂੰ ਕਿਰਾਇਆ ਦੇਣਾ ਚਾਹੀਦਾ ਵਾਪਸ। ਉਹ ਬੰਦਾ ਜਿਹੜਾ ਟਰੱਕ ਚਲਾ ਰਿਹਾ ਉਹਦੇ ਕਿੰਨੇ ਐਕਸਪੈਂਸਿਸ ਨੇ ਇਹ ਵੀ ਸੋਚੋ ਨਾ। ਉਹ ਟਰੱਕਾਂ ਦੀ ਮਕੈਨਿਕ ਕਰਦਾ, ਟਾਇਰ ਟੱਪਾ ਸਭ ਕੁਛ ਕਰ ਰਿਹਾ, ਨਾ ਕਿ ਇਹ ਬੰਦਾ ਜਿਹੜਾ ਬੈਠਾ ਕਹਿ ਰਿਹਾ ਸਾਨੂੰ ਪੈਸੇ ਵਾਪਸ ਮਿਲਣੇ ਚਾਹੀਦੇ ਆ। ਇਹ ਜੇ ਐਡਾ ਵਕੀਲ ਹੀ ਹੈ, ਲੋਕਾਂ ਨੂੰ ਕੋਈ ਸਲਾਹਾਂ ਦਿੰਦਾ। ਮੈਂ ਵੈਸੇ ਟਰੱਕ ਚਲਾਇਆ, ਮੈਂ ਇਸ ਕਰਕੇ ਛੱਡਿਆ ਕਿਉਂਕਿ ਪਤਾ ਗੱਲ ਕੀ, ਸਾਡੇ ਲੋਕ ਝੂਠ ਬਹੁਤ ਬੋਲਦੇ ਆ। ਹੁਣ ਇੰਡੀਆ ਦੇ ਵਿੱਚ ਇਹਨਾਂ ਦੇ ਕੀਤੇ ਹੋਏ ਹਾਇਰ ਜਿਹੜੇ ਬੰਦੇ ਓਵਰ ਡਰਾਈਵ ਕਰਦੇ ਆ, 12 ਘੰਟੇ ਤੋਂ ਵੱਧ ਚਲਾਉਂਦੇ ਆ, ਉਹ ਪਿੱਛੇ ਉਹਨਾਂ ਦਾ ਟਾਈਮ ਪਿੱਛੇ ਕਰਦੇ ਆ ਕੰਪਿਊਟਰ ਰਾਹੀਂ। ਕਿਉਂ ਝੂਠ ਬੋਲਦੇ ਆ, ਇਸ ਕਰਕੇ ਐਕਸੀਡੈਂਟ ਵੀ ਵਾਲੇ ਹੁੰਦੇ ਆ। ਇੰਨਾ ਕੁਛ ਮੈਂ ਕਹਿਣਾ ਜੀ। ਥੈਂਕ ਯੂ ਵੈਰੀ ਮਚ, ਯੂ ਗਾਇਜ਼ ਡੂਇੰਗ ਗ੍ਰੇਟ ਜੌਬ। ਥੈਂਕ ਯੂ, ਧੰਨਵਾਦ ਜੀ। ਰਘਬੀਰ ਜੀ, ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ, ਹੈਲੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਤਾਂ ਕੁਐਸਚਨ ਇਹੀ ਸਹੀ, ਆਪਾਂ ਜਦੋਂ ਤੁਸੀਂ ਪ੍ਰੋਗਰਾਮ ਸ਼ੁਰੂ ਕੀਤਾ ਤੁਸੀਂ ਕਿਹਾ ਵੀ ਉਹ ਪੇਪਰ ਵਰਕ ਸਾਰਾ ਅਪਡੇਟ ਰੱਖੋ ਜੀ। ਹਾਂਜੀ, ਮੇਰੇ ਕੋਲੇ ਟਰੱਕ ਆ, ਜਿੱਦਾਂ ਮੈਂ ਸ਼ਿਕਾਗੋ ਦੀ ਕੰਪਨੀ ਆ, ਉਹਨਾਂ ਨੇ ਮੈਨੂੰ ਹਾਇਰ ਕੀਤਾ ਪ੍ਰੋਪਰਲੀ। ਉਸ ਤਰ੍ਹਾਂ ਮੈਂ US ਸਿਟੀਜ਼ਨ ਆ, ਤੇ ਉਹ ਕਿਸ ਤਰ੍ਹਾਂ ਦੇ ਪੇਪਰ ਵਰਕ ਮੈਂ ਅਪਡੇਟ ਰੱਖਾਂ, ਕਿਉਂਕਿ ਮੈਂ ਤਾਂ ਟੈਕਸਸ ਐਵਰੀਵੇਅਰ ਹੀ ਜਾਂਦਾ ਹਨਾ।
ਤੁਸੀਂ ਤਾਂ ਕੁਝ ਨਹੀਂ, ਮੈਂ ਆਪਣਾ ਜਿਹੜਾ ਛੋਟਾ ਕਾਰਡ ਹੁੰਦਾ ਜਾਂ ਸਿਟੀਜ਼ਨ ਵਾਲਾ ਉਹ ਕੋਲ ਰੱਖ ਲਓ, ਜਾਂ ਪਾਸਪੋਰਟ ਤੇ ਕੁਝ ਵੀ, ਜੇ ਇਮੀਗ੍ਰੇਸ਼ਨ ਵਾਲੇ ਪੁੱਛਣ, ਹੋਰ ਤਾਂ ਕੋਈ ਨਹੀਂ। ਉਹਨਾਂ ਦਾ ਪਾਸਪੋਰਟ ਦੀ ਫੋਟੋ ਵੀ ਹੈਗਾ ਜੀ। ਉਹ ਤਾਂ ਮੈਂ ਫੋਟੋ ਤਾਂ ਮੈਨੂੰ ਪਤਾ ਉਹ ਮੰਨਦੇ ਨਹੀਂ ਹੁੰਦੇ, ਮੇਰੇ ਕੋਲ ਲਾਈਕ ਇਨ ਹੈਂਡੀ ਆ। ਬਾਕੀ ਦੇ ਕੰਪਨੀ ਤੋਂ ਜਿਹੜੇ ਹਾਂਜੀ ਅੱਜ-ਕੱਲ੍ਹ ਭਾਜੀ ਜਿਹੜਾ ਇੱਕ ਪਾਸਪੋਰਟ ਕਾਰਡ ਬਣਦਾ ਆ 30,000 ਦਾ ਪਾਸਪੋਰਟ ਕਾਰਡ ਬਣਦਾ, ਜਿੱਦਾਂ ਕ੍ਰੈਡਿਟ ਕਾਰਡ ਹੁੰਦਾ, ਏਦਾਂ ਕਿ ਜਿੱਦਾਂ ਆਪਣੀ ਆਈਡੀ ਹੁੰਦਾ ਉਦਾਂ ਹੁੰਦਾ ਪਾਸਪੋਰਟ ਕਾਰਡ ਬਣਦਾ ਆ। ਮੈਂ ਕਹੂੰਗਾ ਕਿ ਉਹ ਜ਼ਰੂਰ ਬਣਵਾ। ਉਹ ਮੇਰੇ ਕੋਲ ਹੈਗਾ ਸੀ। ਇੱਕ ਵਾਰੀ ਰਾਤ ਨੂੰ ਮੈਂ ਇੱਥੇ ਸਟਾਕਟਨ ਲੋਡ ਲਾਉਣਾ ਸੀਗਾ ਤੇ ਉਹ ਮੈਨੂੰ ਕਾਲਾ ਰੌਬ ਕਰਕੇ ਲੈ ਗਿਆ ਸੀ ਮੇਰਾ। ਉਹ ਅੱਛਾ, ਕੋਈ ਗੱਲ ਦੁਬਾਰਾ ਕੀ ਆਰਡਰ ਕਰ ਲਓ, ਦੁਬਾਰਾ ਕੀ ਉਹ ਕਹਿੰਦੇ 60 ਕੇ 80 ਡਾਲਰ ਲੱਗਦੇ, ਇੰਨੇ ਕੇ ਲੱਗਦੇ ਹਨ। ਹਾਂਜੀ, ਅੱਗੇ ਦਾ ਆਪਾਂ ਲਾਇਬ੍ਰੇਰੀ 'ਚ ਬਣਾ ਲੈਂਦੇ ਸੀ ਵਾਕ ਇਨ ਕਰਕੇ, ਹੁਣ 3 ਮਹੀਨੇ ਦੀ ਅਪਾਇੰਟਮੈਂਟ ਆਈ। ਹਾਂਜੀ, ਉਹ ਭਾਜੀ ਹੁਣ ਇਹ ਆ ਵੀ ਜੇ ਉਹ ਅੱਜ ਕਰੂੰਗੇ 3 ਮਹੀਨੇ ਬਾਅਦ ਮਿਲ ਜੂਗਾ, ਜੇ ਆਪਾਂ ਹਫਤਾ ਸੋਚਿਆ ਤਾਂ ਫਿਰ ਉਹ ਉਨਾ ਹੀ 3 ਮਹੀਨੇ ਤੇ 1 ਹਫਤਾ ਵੇਟ ਹੋਣੀ। ਅਪਲਾਈ ਕਰਨ ਦੀ ਅਪਾਇੰਟਮੈਂਟ ਆ, ਜਿੱਦਾਂ ਕਾਉਂਟੀ ਕਲਰਕ ਆਫਿਸ ਹੋਇਆ ਜਾਂ ਲਾਇਬ੍ਰੇਰੀ। ਤਦ ਤੱਕ ਪਾਸਪੋਰਟ ਕੋਡ ਰੱਖ ਲਓ। ਦੇਖੋ ਵੀਰ ਜੀ, ਏਦਾਂ ਵੀ ਘਬਰਾਉਣ ਦੀ ਲੋੜ ਨਹੀਂ। ਜੇ ਤੁਸੀਂ ਸਿਟੀਜ਼ਨ ਆ, ਠੀਕ ਆ, ਜਦੋਂ ਵੀ ਆ ਗਿਆ ਤੁਹਾਡੇ ਕੋਲ ਤੁਸੀਂ ਉਦੋਂ ਕੋਲ ਰੱਖ ਲਿਓ। ਜਿੰਨਾ ਚਿਰ ਨਹੀਂ ਵੀ ਹੈਗਾ ਤੁਹਾਡੇ ਕੋਲ ਦਸਤਾਵੇਜ਼ ਹੈਗੀ ਆ, ਇਵੈਂਚੁਅਲੀ ਉਹ ਤਾਂ ਸ਼ੋ ਜਿਹੜਾ ਉਹ ਕਰ ਹੀ ਸਕਦੇ ਆ। ਜਿੱਦਾਂ ਕੰਪਨੀ ਨੇ ਆਪਾਂ ਨੂੰ ਹਾਇਰ ਕੀਤਾ ਲੀਜ਼ ਟੂ ਓਨ, ਉਹ ਸਾਰੇ ਪੇਪਰ ਰੱਖੇ ਆ ਨਾ, ਜਿੱਦਾਂ ਹਾਂਜੀ ਜੋ ਵੀ ਉਹ ਹੀ ਸੀਗਾ ਨਾ ਜੀ। ਬਿਲਕੁਲ, ਚਲੋ ਥੈਂਕ ਯੂ ਵੀਰ ਜੀ। ਥੈਂਕ ਯੂ ਜੀ। ਸੋ ਦੇਖੋ ਇਹਦੀ ਇੱਕ ਚੀਜ਼ ਜਿਹੜੀ ਨਾਲ ਜ਼ਰੂਰ ਹੈਗੀ ਆ ਵੀ ਬੰਦੇ ਨੂੰ ਡਰ ਇਹ ਰਹਿੰਦਾ ਵੀ ਕੋਈ ਰੋਬਰੀ ਵੀ ਹੋ ਜਾਂਦੀ, ਕਿਤੇ ਚੋਰੀ ਵੀ ਹੋ ਜਾਂਦੀ, ਕਿਤੇ ਡਿੱਗ ਵੀ ਸਕਦਾ, ਕਿਤੇ ਕੁਝ ਵੀ ਹੋ ਸਕਦਾ। ਸੋ ਇਹੀ ਆ ਵੀ ਤੁਸੀਂ ਵੱਧ ਤੋਂ ਵੱਧ ਅਲਰਟ ਰਹਿਣਾ ਆ। ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਲੈ ਕੇ ਆਪਾਂ ਇਹੀ ਕਰ ਸਕਦੇ। ਹਰ ਇੱਕ ਚੀਜ਼ ਆਪਣੇ ਹੱਥ 'ਚ ਨਹੀਂ, ਜਿਹੜੀ ਚੀਜ਼ ਤੁਹਾਡੇ ਹੱਥ 'ਚ ਆ ਉਹ ਤੁਸੀਂ ਜਿਹੜੀ ਉਹ ਜ਼ਰੂਰ ਕਰੀ ਚੱਲੋ। ਜਗਰੂਪ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਤਿੰਨੇ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪਹਿਲੀ ਬੇਨਤੀ ਤਾਂ ਹਰਜੋਤ ਵੀਰ ਜੀ ਤੁਹਾਨੂੰ ਤੇ ਰਾਜਕਰਨ ਸਿੰਘ ਜੀ, ਬਹੁਤ ਵਾਰੀ ਆਪ ਜੀਆਂ ਨੂੰ ਅੱਗੇ ਵੀ ਮੈਂ ਬੇਨਤੀ ਕਰੀ ਹੈ ਵੀ ਬੇਫਿਕਰ ਹੋ ਕੇ ਤੁਸੀਂ ਚੰਗੀ ਸੇਵਾ ਕਰਦੇ ਹੋ, ਚਾਹੇ ਉਹ ਇਮੀਗ੍ਰੇਸ਼ਨ ਨਾਲ ਸੰਬੰਧਿਤ ਆ, ਚਾਹੇ ਟਰੱਕਿੰਗ ਨਾਲ ਆ, ਚਾਹੇ ਭਾਈਚਾਰੇ ਨਾਲ ਆ, ਉਹ ਦੱਬ ਕੇ ਕਰੀ ਚੱਲੋ। ਲੋਕਾਂ ਨੇ ਕੀ ਫੀਲ ਕਰਨਾ, ਜਿੱਦਾਂ ਪਹਿਲਾਂ ਆਪਣੇ ਰਮਨ ਭਾਜੀ ਦੱਸ ਕੇ, ਟਿਕਟੌਕ ਤੇ ਕੋਈ ਸਰਟੀਫਾਈਡ ਨਹੀਂ, ਉਹ ਜਿਹੜਾ ਬੰਦਾ ਕਹਿ ਰਿਹਾ ਉਹ ਸਹੀ ਆ ਕਿ ਗਲਤ ਆ, ਲੋਕੀ ਉਹਨੂੰ ਸੁਣ ਕੇ ਟਰਸਟ ਕਰਦੇ ਆ। ਤੁਸੀਂ ਇੰਨੇ ਸਾਲਾਂ ਤੋਂ ਲਗਾਤਾਰ ਲੱਗੇ ਹੋਏ ਹੋ, ਤੁਹਾਨੂੰ ਫਿਰ ਵੀ ਸਫਾਈਆਂ ਦੇਣੀਆਂ ਪੈਂਦੀਆਂ। ਮੈਂ ਪਿਛਲਾ ਇਮੀਗ੍ਰੇਸ਼ਨ ਵਾਲਾ ਪ੍ਰੋਗਰਾਮ ਸੁਣਦਾ ਸੀ, ਤੁਸੀਂ ਉੱਥੇ ਵੀ ਇਹੀ ਬੇਨਤੀਆਂ ਕਰੇ, ਭਾਈ ਜੋ ਇਨਫੋਰਮੇਸ਼ਨ ਅਸੀਂ ਉਹ ਸਾਂਝੀ ਕਰ ਰਹੇ ਹਾਂ ਉਹ ਸਰਟੀਫਾਈਡ ਆ। ਕੋਈ ਗੱਲ ਨਹੀਂ, ਇਹ ਲੋਕਾਂ ਦੀ ਟੈਨਸ਼ਨ ਨਾ ਲਿਆ ਕਰੋ। ਜਾਣਕਾਰੀ ਬਹੁਤ ਦੁਨੀਆ ਦੇ ਕੰਮ ਆ ਰਹੀ ਹੈ। ਮੈਨੂੰ ਪਤਾ ਲੱਗਦਾ ਰਹਿੰਦਾ ਬੱਚਿਆਂ ਤੋਂ, ਹਨਾ, ਟਰੱਕਿੰਗ ਨਾਲ ਵੀ ਤੇ ਦੂਜੇ ਵੀ, ਕਿ ਹਾਂ ਆਹ ਚੀਜ਼ ਚੰਗੀ ਸੁਣੀ ਤੇ ਐਂ ਹੋ ਗਿਆ। ਸੋ ਮੈਂ ਫੀਡਬੈਕ ਦੇ ਤੌਰ ਤੇ ਤੁਹਾਨੂੰ ਕਹਿ ਰਿਹਾ, ਬੇਫਿਕਰ ਹੋ ਕੇ ਦੱਬੀ ਚੱਲੋ। ਧੰਨਵਾਦ। ਦੂਸਰੀ ਬੇਨਤੀ ਹੈਗੀ ਆ ਜੀ, ਵੀਰ ਡਰਾਈਵਰ ਬਾਰੇ ਜਿਹੜੀ ਗੱਲ ਕਰਕੇ ਗਏ ਸੀ ਨਾ ਜੀ, ਮੈਂ ਉਹਦੇ ਸੰਬੰਧ ਚ ਦੱਸਾਂ। ਵੀਰ ਇੱਕ ਕਿਸਮ ਦੀ ਰਮਨ ਭਾਜੀ ਤੋਂ ਹਾਂ ਹੀ ਕਰਾਉਣਾ ਚਾਹੁੰਦੇ ਸੀ ਵੀ ਤੁਸੀਂ ਕਹੋ ਵੀ ਪੇ ਮਿਲਣੀ ਚਾਹੀਦੀ ਆ, ਪਰ ਮੈਂ ਆਪਣਾ ਪੱਖ ਇਹ ਰੱਖਣਾ ਚਾਹੁੰਦਾ ਇਹਦੇ ਤੇ ਵੀ ਇਹ ਕੋਈ ਟਰੱਕ ਪਹਿਲੀ ਵਾਰ ਖਰਾਬ ਨਹੀਂ ਹੋਣ ਲੱਗੇ। ਇਹ ਮੈਂ 21ਵਾਂ ਸਾਲ ਚੱਲਦਾ ਮੈਨੂੰ ਟਰੱਕਿੰਗ ਇੰਡਸਟਰੀ 'ਚ, ਸ਼ੁਰੂ ਤੋਂ ਟਰੱਕ ਖਰਾਬ ਹੁੰਦੇ ਰਹੇ ਆ। ਜਿਹੜੀ ਚੀਜ਼ ਅਸੀਂ ਦੇਖਦੇ ਸੀ, ਮੋਟਲ ਦੇ ਵਿੱਚ ਰਹਿਣ ਦਾ ਖਰਚਾ ਕੰਪਨੀ ਸ਼ੁਰੂ ਤੋਂ ਦਿੰਦੀ ਹੈ, ਚਾਹੇ 2 ਰਾਤਾਂ ਕੱਟਣ ਚਾਹੇ 1 ਰਾਤ। ਜੇ ਟਰੱਕ 2-4 ਦਿਨਾਂ 'ਚ ਨਹੀਂ ਠੀਕ ਹੁੰਦਾ ਤਾਂ ਇਹ ਹੁੰਦਾ ਸੀ ਵੀ ਰਾਈਡ ਲੱਭਣੀ ਹੁੰਦੀ ਸੀ, ਵੀ ਨੇੜੇ ਕੋਈ ਟਰੱਕ ਆਉਂਦਾ ਉਸ ਏਰੀਏ 'ਚੋਂ, ਉਹ ਟਰੱਕ ਦੇ ਬੰਦਿਆਂ ਨੂੰ ਚੜ੍ਹਾ ਕੇ ਅੱਗੇ ਦੀ ਅੱਗੇ ਆਪਣੇ ਸ਼ਹਿਰ, ਜਿਹੜੇ ਵੀ ਸ਼ਹਿਰ ਦਾ ਉਹ ਕੈਲੀਫੋਰਨੀਆ ਜਾਂ ਕਿਸੇ ਹੋਰ ਸਟੇਟ ਦਾ ਪਹੁੰਚਦਾ ਕੀਤਾ ਜਾਂਦਾ ਸੀ। ਜਿੰਨਾ ਕੁ 20 ਸਾਲਾਂ 'ਚ ਅਸੀਂ ਵੀ ਐਂ ਚੜ੍ਹ ਕੇ ਆਏ ਹਾਂ, ਅਸੀਂ ਆਪਣੇ ਡਰਾਈਵਰ ਵੀ ਸੱਦੇ ਨੇ, ਹਨਾ ਜੀ। ਪਰ ਇਹ ਬਹੁਤ ਵਧੀਆ ਗੱਲ ਹੈ ਵੀ ਜੇ ਅਗਲੇ ਨੇ ਕਾਰ ਵੀ ਲੈਤੀ, ਵੀ ਚਲੋ ਅਗਲੇ ਦਾ ਡਰਾਈਵਰਾਂ ਦਾ ਮੇਰਿਆਂ ਦਾ ਸਮਾਂ ਖਰਾਬ ਨਾ ਹੋਵੇ, ਬੈਕ ਆ ਜਾਵੇ, ਹਨਾ। ਸੋ ਪੇ ਕਰਨ ਵਾਲੀ ਅੱਜ ਤੱਕ ਜਿਹੜੀ ਹੈਗੀ ਆ, ਜੇ ਲੋਡ ਨਹੀਂ ਮਿਲਦਾ ਤਾਂ ਡਰਾਈਵਰ ਨੂੰ ਲਾਈਟ ਦਿੱਤੀ ਜਾਂਦੀ ਆ ਵੀ ਚਲੋ ਲੋਡ ਨਹੀਂ ਮਿਲਿਆ। ਇਸ ਤੋਂ ਬਿਨਾਂ ਇਹ ਚੀਜ਼ਾਂ ਨਹੀਂ ਹੋਈਆਂ, ਕਿਉਂਕਿ ਵੈਸੇ ਹੀ ਡਰਾਈਵਰ ਇੱਕ ਸੋਹਣੀ ਪੇ ਬਣਾ ਰਿਹਾ ਵਾ। ਸਾਨੂੰ ਮਤਲਬ ਕਈ ਚੀਜ਼ਾਂ ਇਹੋ ਜਿਹੀਆਂ ਜਿਨ੍ਹਾਂ ਦਾ ਮੇਰੇ ਖਿਆਲ ਨਹੀਂ ਲੱਗਦਾ ਹੁੰਦਾ ਵੀ ਕੋਈ ਬਹੁਤੇ ਵੱਡੇ ਮੁੱਦੇ ਆ ਜਿਨ੍ਹਾਂ ਤੇ ਹਰ ਗੱਲ ਤੇ ਹੀ ਪੈਸਾ ਇਹੀ ਇੱਕ ਸੋਚਣ ਵਾਲੀ ਲੋੜ ਆ ਵੀਰ ਜੀ, ਵੀ ਅੱਜ ਪੈਸਾ ਹੀ ਮੁੱਖ ਹੋ ਗਿਆ। ਹੁਣ ਉਹਨਾਂ ਡਰਾਈਵਰਾਂ ਦਾ ਵੀ ਕੀ ਕਰੀਏ ਜਿਹੜੇ ਲੋਕ ਹਜ਼ਾਰਾਂ, 10,000 ਡਾਲਰ, 20,000 ਡਾਲਰ ਤੱਕ ਦਾ ਸਿੱਧਾ ਹੀ ਨੁਕਸਾਨ ਡਰਾਈਵਰ ਗਲਤੀ ਕਰਕੇ ਆ ਜਾਂਦਾ, ਉਹ ਕਹਿੰਦੇ ਜੀ ਸਾਨੂੰ ਕੀ ਪਤਾ ਫਿਰ, ਹਨਾ। ਸੋ ਇਹ ਇੱਕ ਦੋਨੋਂ ਪੱਖ ਨੇ। ਮੇਰੀ ਬੇਨਤੀ ਹੈ ਵੀ ਇਹਨਾਂ ਤੇ ਆ ਕੇ ਘੰਟਿਆਂ ਬੱਧੀ, ਜੇ ਆਪਣੇ ਕੋਲੇ 45 ਮਿੰਟ ਹੁੰਦੇ ਆ, ਆਪਾਂ ਇਹਦੇ ਤੇ ਜਿਹੜੀ ਸੰਜੀਦਗੀ ਦੇ ਮੁੱਦੇ ਆ ਜਿਹੜੇ ਟਰੱਕਿੰਗ ਨਾਲ, ਜਿੱਦਾਂ ਹੁਣ ਇਮੀਗ੍ਰੇਸ਼ਨ 'ਚ ਸਾਨੂੰ ਕਿਹੜੀਆਂ ਜ਼ਰੂਰਤਾਂ ਪੈਣੀਆਂ ਰੋਡ ਤੇ, ਸਾਡੇ ਉੱਥੇ ਮੁਸ਼ਕਲਾਂ, ਜਿੱਦਾਂ ਬੱਚੇ ਨੇ ਪੁੱਛਿਆ ਵੀ ਸਾਨੂੰ ਉੱਥੇ ਕਿਹੜਾ ਕਾਰਡ ਚਾਹੀਦਾ, ਜਾਂ ਇਹ ਚੀਜ਼ਾਂ ਤੇ ਅਸੀਂ ਜ਼ਿਆਦਾ ਵਰਕ ਕਰੀਏ। ਜਿੱਦਾਂ ਭਾਈ ਸਾਹਿਬ ਨੇ ਕਿਹਾ ਕਿ
ਆਪਾਂ ਟਰਾਂਸਪੇਰੈਂਸੀ ਨੂੰ ਲੈ ਕੇ ਬ੍ਰੋਕਰਾਂ ਦੇ ਰੌਲਾ ਪਾ ਰਹੇ ਆ, ਉਹਦੇ ਤੇ ਸਾਈਨ ਕਰਨ ਦੀ ਲੋੜ ਆ ਸਾਨੂੰ, ਉਹ ਪੁੱਛ ਲਓ ਜੀ। ਸੋ ਮੁੱਦੇ ਸਹੀ ਆਪਾਂ ਲਿਆਇਆ ਕਰੀਏ, ਮੁੱਦੇ ਛੋਟੇ ਨੇ, ਇਹਨਾਂ ਨਾਲ ਕਈ ਵਾਰ ਨੁਕਸਾਨ ਹੀ ਹੁੰਦਾ। ਭਾਈਚਾਰੇ 'ਚ ਦੋਨਾਂ ਧਿਰਾਂ ਨੂੰ ਆਪਸ ਵਿੱਚ ਬਹੁਤ ਪਿਆਰ ਦੀ ਲੋੜ ਆ। $200-400 ਜੇ ਪਾ ਵੀ ਜਾਊਗਾ ਨਾ, ਇੱਕ $500 ਆ ਵੀ ਜਾਊ, ਉਹਦੇ ਨਾਲ ਨਾ ਤਾਂ ਘਰ ਉਹਨਾਂ ਦਾ ਪੈਣਾ, ਨਾ ਕੰਪਨੀ ਦਾ ਬੇੜਾ ਗਰਕ ਹੋਣ ਲੱਗਿਆ ਇਹਦੇ ਨਾਲ, ਹਨਾ। ਸੋ ਮੇਰੀ ਇਹ ਬੇਨਤੀ ਆ ਸਾਰਿਆਂ ਨੂੰ ਵੀ ਇੱਥੇ ਮੁੱਦੇ ਸੰਜੀਦਗੀ ਵਾਲੇ ਆਪਾਂ ਰੱਖਿਆ ਕਰੀਏ ਜੀ। ਬਿਲਕੁਲ, ਨਾਲੇ ਸਿਚੁਏਸ਼ਨ ਜਿੱਦਾਂ ਦੀ ਬਣੀ ਪਈ ਆ, ਜਿੱਦਾਂ ਦੇ ਟਰੱਕਿੰਗ ਇੰਡਸਟਰੀ ਦੇ ਹਾਲ ਆ, ਹੁਣ ਤਾਂ ਹੋਰ ਵੀ ਜ਼ਿਆਦਾ ਇੱਕ ਦੂਜੇ ਦੇ ਸਾਥ ਦੀ ਲੋੜ ਹੁੰਦੀ ਆ। ਅੱਛਾ, ਇੱਕ ਨਾ ਮੈਂ ਤਾਂ ਦੱਸਿਆ, ਮੇਰੇ ਡਰਾਈਵਰ ਨੇ ਪਿਛਲੇ ਦਿਨੀ ਮੇਰਾ ਇੱਕ ਟਰੱਕ ਥੱਲੇ ਰੋਡ ਤੋਂ ਉਤਰ ਗਿਆ, ਮੈਂ ਟ੍ਰੇਲਰ ਜਾ ਕੇ ਆਪ ਚੱਕ ਕੇ ਲਿਆਇਆ ਵਾ, ਹਨਾ, ਅਮਰੀਲੋ ਤੋਂ। ਤੇ ਰਸਤੇ ਦੇ ਵਿੱਚ ਮੈਂ ਕਿੰਗਮੈਨ ਖੜਾ ਤੇਲ ਭਰਾਉਣ ਲੱਗਿਆ ਜੀ ਸਵੇਰ ਦੇ ਟਾਈਮ। ਮੇਰੇ ਬਰਾਬਰਲਾ ਬੰਦਾ ਮੈਂ ਦੇਖਿਆ ਮੇਰੇ ਤੋਂ ਪਹਿਲਾਂ ਦਾ ਕਿਤੇ ਲੱਗਿਆ ਹੋਇਆ ਸੀ ਜੀ, ਉਹ ਫੇਰ ਵੀ ਉਸੇ ਤਰ੍ਹਾਂ ਹੀ ਲੱਗਿਆ ਹੋਇਆ। ਡਰਾਈਵਰ ਕਿਸੇ ਹੋਰ ਡਰਾਈਵਰ ਨਾਲ ਵੀਡੀਓ ਕਾਲ ਤੇ ਉਹਨੂੰ ਪੁੱਛ ਰਿਹਾ ਵੀ ਮੈਂ ਇਹਨੂੰ ਔਨ ਕਿਵੇਂ ਕਰਨਾ, ਉਹ ਤੋਂ ਪੰਪ ਹੀ ਨਹੀਂ ਔਨ ਹੋ ਰਿਹਾ ਕਾਰਡ ਨਾਲ। ਹੁਣ ਦੱਸੋ ਕੀ ਉਹ ਜਿਹਾ ਡਰਾਈਵਰ ਬੰਦਾ ਸਿੰਗਲ ਗਾਂਹ ਚਲਾ ਲੂਗਾ, ਹਨਾ। ਸੋ ਇੱਥੇ ਬੜਾ ਕੁਝ ਗਲਤ ਹੋ ਰਿਹਾ, ਜਿੱਦਾਂ ਰਮਨ ਭਾਜੀ ਵੀ ਕਹਿ ਕੇ ਹਟੇ। ਇੱਥੇ ਇਕੱਲੀ ਮੈਂ ਇਹ ਨਹੀਂ ਕਹਿੰਦਾ ਡਰਾਈਵਰ ਦੀ ਗਲਤੀ ਆ, ਕੰਪਨੀਆਂ ਦੀ ਵੀ ਗਲਤੀ ਹੈ। ਸਾਨੂੰ ਰਲ ਕੇ ਭਾਈਚਾਰੇ ਨੂੰ ਇਹ ਚੀਜ਼ ਚੰਗੀ ਸੁਧਾਰਨ ਦੀ ਲੋੜ ਆ। ਧੰਨਵਾਦ ਜੀ ਰਮਨ ਭਾਜੀ ਵੀ, ਤੁਹਾਡਾ ਵੀ, ਸਾਰਿਆਂ ਦਾ। ਤੁਸੀਂ ਚੰਗੀ ਇਨਫੋਰਮੇਸ਼ਨ ਲੈ ਕੇ ਆਉਂਦੇ, ਚੰਗੀ ਅਸੀਂ ਸੁਣਨ ਲਈ ਬਹਿਨੇ ਆ ਬਿੰਦ। ਸੋ ਚੰਗੀ ਗੱਲ ਹੀ ਆਪਾਂ ਕਰਿਆ ਕਰੀਏ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਭਾਜੀ, ਥੈਂਕ ਯੂ ਜੀ। ਅਗਲੇ ਕਾਲਰ ਨੇ ਆਪਣੇ ਨਾਲ ਅਮਰੀਕ ਜੀ। ਸਤਿ ਸ਼੍ਰੀ ਅਕਾਲ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ, ਆਪਾਂ ਪਹਿਲਾਂ ਕਮੈਂਟ ਵਾਲੀ ਗੱਲ ਕਰ ਲਈਏ। ਜਿਹੜਾ ਕਮੈਂਟ ਵਾਲਾ ਪੀਰੀਅਡ ਦੁਬਾਰਾ ਖੁੱਲਿਆ ਨਾ, ਕਮੈਂਟ ਮੈਂ ਪਹਿਲੀ ਵਾਰੀ 2 ਵਾਰ ਕੀਤੇ ਸੀਗੇ। ਠੀਕ ਹੈ। ਤੇ ਮੈਂ ਕਹੂੰਗਾ ਕਿ ਆਪਣੀ ਕਮਿਊਨਿਟੀ ਨੂੰ ਜ਼ਿਆਦਾ ਤੋਂ ਜ਼ਿਆਦਾ, ਬਾਕੀ ਸਾਰਿਆਂ ਨੂੰ ਵੀ ਜ਼ਿਆਦਾ ਤੋਂ ਜ਼ਿਆਦਾ ਕਮੈਂਟ ਕਰਨੇ ਚਾਹੀਦੇ ਆ। ਤੇ ਇਹਦੀ ਜਿਹੜੀ ਹਿਸਟਰੀ ਹੈਗੀ ਹੈ ਨਾ, ਇਹ ਇੱਕ ਲੇਡੀ ਓਨਰ ਆਪਰੇਟਰ ਨੇ ਸ਼ੁਰੂ ਕੀਤਾ ਇਹ ਕੰਮ। ਉਹਨੇ ਉਸ ਲੇਡੀ ਨੇ ਇੱਕ TQL ਦਾ ਲੋਡ ਕੀਤਾ, ਜਿਸ ਲੋਡ ਦੇ ਵਿੱਚ ਉਹਨੂੰ ਡਿਟੈਂਸ਼ਨ ਪੇ ਜਿਹੜੀ ਸੀ ਉਹ ਨਹੀਂ ਦਿੱਤੀ ਗਈ। ਉਹਨੇ ਉਹਦੇ ਬਾਅਦ 'ਚ ਇਹ ਪੇਪਰ ਵਰਕ ਦੀ ਡਿਮਾਂਡ ਕੀਤੀ, TQL ਨੇ ਡਿਨਾਈ ਕੀਤਾ। ਉਹਨੇ FMCSA ਨੂੰ ਇਨਵੋਲਵ ਕੀਤਾ, FMCSA ਉਹਨੂੰ ਉਹ ਪੇਪਰ ਮੁਹੱਈਆ ਕਰਾਏ ਗਏ। ਔਰ ਤੁਹਾਨੂੰ ਇਹ ਜਾਣ ਕੇ ਸਾਰੇ ਆਪਣੇ ਸੁਣਨੇ ਵਾਲੇ ਲੈ, ਸਾਰੇ ਓਨਰ ਆਪਰੇਟਰਾਂ ਲੈ ਮੈਂ ਇਹ ਦੱਸਦਾ ਕਿ TQL ਨੇ ਉਸ ਲੋਡ ਦੇ ਵਿੱਚ 44% ਦਾ ਮਾਰਜਨ ਰੱਖਿਆ ਸੀ। ਬੋਲੇ। ਤੇ ਹੁਣ ਤੁਸੀਂ ਸੋਚੋ, ਇੱਕ ਕੰਪਨੀ ਤੁਹਾਨੂੰ $50 ਜਾਂ ਲੇਓਵਰ ਦੇ $1 ਦੇਣ ਨੂੰ ਮਨਾ ਕਰ ਰਹੀ ਆ, ਲੇਕਿਨ ਉਹ ਮਾਰਜਨ ਲੋਡ ਦੇ ਅੰਦਰ 44% ਦਾ ਰੱਖ ਰਹੀ ਆ। ਦੇਖੋ। ਤੇ ਹੁਣ ਉਹਦੇ ਬਾਅਦ ਚ ਜਿਹੜਾ FMCSA ਆ, ਉਹ ਰੂਲ ਰਿਫਾਰਮ ਕਰਨ ਲੱਗਾ ਆ, ਉਹ ਸਾਡੇ ਬੈਨੀਫਿਟ ਲਿਆ। ਹੁਣ ਇੱਕ ਇਹੋ ਜਿਹਾ ਪ੍ਰੈਜ਼ੀਡੈਂਟ ਆਇਆ ਜਿਹੜਾ ਬਿਜ਼ਨਸ ਫਰੈਂਡਲੀ ਆ, ਤੇ ਇਸ ਚੀਜ਼ ਨੂੰ, ਇਸ ਮੌਕੇ ਨੂੰ ਆਪਣੇ ਹੱਥ ਨਾ ਜਾਣ ਦਿਓ। ਤੇ ਇਹ ਟਰੱਕਿੰਗ ਲਈ ਵੀ ਵਧੀਆ ਆ ਤੇ ਸ਼ਿਪਰ ਲਈ ਵੀ ਵਧੀਆ ਆ, ਦੋਨੋਂ ਸਾਈਡਾਂ ਲਈ ਵਧੀਆ, ਕਿਉਂਕਿ ਦੋਨਾਂ ਨੂੰ ਟਰਾਂਸਪੇਰੈਂਟ ਹੋਣਾ ਚਾਹੀਦਾ ਕਿ ਬ੍ਰੋਕਰ ਉਹਨਾਂ ਦੇ ਨਾਲ ਕੀ ਕਰਨ। ਬਿਲਕੁਲ। ਤੇ ਇੱਕ ਚੀਜ਼ ਹੋਰ ਭਾਜੀ, ਜਿਹੜਾ ਆਪਾਂ ਗੱਲ ਕਰ ਰਹੇ ਸੀ ਨਾ, ਜਿੱਦਾਂ ਉਹ ਭਾਜੀ ਕਰ ਰਹੇ ਸੀ ਕਿ ਟਰੱਕ ਖਰਾਬ ਹੋ ਗਿਆ। ਹੁਣ ਆਪਾਂ ਨੂੰ ਵੀ ਇੰਨਾ ਚਿਰ ਹੋ ਗਿਆ ਟਰੱਕਿੰਗ ਕਰਦਿਆਂ ਨੂੰ, ਜਿੱਦਾਂ ਕੋਈ ਟਰੱਕ ਖਰਾਬ ਹੋ ਗਿਆ, ਜਿੱਦਾਂ ਡਰਾਈਵਰ ਦਾ ਫੋਨ ਆਉਂਦਾ, ਬੰਦੇ ਦੇ ਦਿਮਾਗ ਦੇ ਵਿੱਚ 2 ਚੀਜ਼ਾਂ ਪਹਿਲਾਂ, ਸਾਰਿਆਂ ਤੋਂ ਪਹਿਲਾਂ, ਠੀਕ ਹੈ, ਡਰਾਈਵਰ ਦੀ ਸੇਫਟੀ ਵੀ ਜ਼ਰੂਰੀ ਆ, ਲੋਡ ਵੀ ਜ਼ਰੂਰੀ ਆ। ਲੋਡ ਕੀ ਹੈਗਾ ਟ੍ਰੇਲੇ ਦੇ ਉੱਪਰ, ਤੁਸੀਂ ਉਹਨੂੰ ਅਬੈਂਡਨ ਤਾਂ ਨਹੀਂ ਕਰਕੇ ਆ ਸਕਦੇ। ਉਹ ਬੰਦੇ ਨੇ ਪਹਿਲਾਂ ਇਹ ਸੋਚਣਾ ਕਿ ਮੈਂ ਲੋਡ ਕਿੱਦਾਂ ਸਿਕਿਉਰ, ਆਪਣੇ ਡਰਾਈਵਰ ਨੂੰ ਕਿੱਦਾਂ ਸੇਫ ਰੱਖਾਂ। ਮੈਂ ਓਵਰ ਦਾ ਟਾਈਮ ਇਹੋ ਜਿਹੇ ਵੀ ਦੇਖੇ ਆ, ਜਿਹੜੇ ਡਰਾਈਵਰ ਜੇ ਟਰੱਕ ਖਰਾਬ ਹੋ ਗਿਆ, ਇੰਨੀ ਰਿਸਪੌਂਸਿਬਿਲਿਟੀ ਲੈਣਗੇ ਕਿ ਉਹ ਇੱਕ ਟਰੱਕ ਨੂੰ ਇੱਕ ਸਹੀ ਵਰਕਸ਼ਾਪ 'ਚ ਪਹੁੰਚਾਉਣਗੇ। ਉਹਦੇ ਬਾਅਦ 'ਚ ਉੱਥੋਂ ਪੂਰਾ ਦੇਖਣਗੇ ਕਿ ਕੀ ਰਿਪੇਅਰ ਹੋਣੇ ਵਾਲਾ ਆ। ਤੁਸੀਂ ਇਨ ਟੱਚ ਡਰਾਈਵਰ ਰਹਿੰਦੇ ਆ। ਉਹਦੇ ਬਾਅਦ ਤੁਸੀਂ ਡਿਸਾਈਡ ਕਰਦੇ ਆ ਕਿ ਭਾਈ ਇਹ ਕੰਮ 1-2 ਦਿਨ ਦਾ ਆ, ਤੁਸੀਂ ਉਹਨੂੰ ਹੋਟਲ 'ਚ ਠਹਿਰਾ ਦੇਣਾ, ਜਾਂ ਇਹ ਲੌਂਗ ਟਾਈਮ ਹੈਗਾ, ਜਾਂ ਇਹਦੇ ਲਈ ਤੁਸੀਂ ਕੀ ਅਰੇਂਜਮੈਂਟ ਹੈ। ਇਸ ਲਈ ਮੈਂ ਕਹਿੰਦਾ ਕਿ ਡਰਾਈਵਰ ਵੀ ਥੋੜੀ ਰਿਸਪੌਂਸਿਬਿਲਿਟੀ ਸਮਝਣ, ਖਾਲੀ ਕੰਪਨੀ ਦੇ ਉੱਪਰ ਨਾ ਛੱਡਣ। ਰਿਸਪੌਂਸਿਬਿਲਿਟੀ ਸਮਝੋ ਕਿ ਹਾਂ ਵੀ ਲੋਡ ਵੀ ਕੁਝ ਵੈਲਿਊ ਹੈ, ਸਾਡੀ ਸੇਫਟੀ ਵੀ ਜ਼ਰੂਰੀ ਹੈ। ਤੇ ਜਿਹੜੀ ਡਰਾਈਵਰ ਪੇ ਦੀ ਗੱਲ ਆ, ਮੈਂ ਇਹ ਦੱਸ ਦੇਵਾਂ ਕਿ ਮੈਂ ਕੁਝ ਗੋਰੇ ਡਰਾਈਵਰ, ਗੋਰੇ ਕੰਪਨੀਆਂ ਦੇਖੀਆਂ ਜਿੱਥੇ ਟਰੱਕ ਬ੍ਰੇਕਡਾਊਨ ਹੋ ਜਾਂਦਾ ਨਾ, ਤੇ ਉਹ ਡਰਾਈਵਰ ਨੂੰ ਕਹਿੰਦੇ ਤੂੰ ਹੁਣ ਆਫ ਕਰ ਲਾ, ਚਾਹੇ 34 ਆਵਰ ਆਫ ਕਰ, ਚਾਹੇ 76 ਆਵਰ ਕਰ, ਜਦ ਟਰੱਕ ਠੀਕ ਹੋ ਜਾਊਗਾ ਤੈਨੂੰ ਫੋਨ ਕਰਦਾ।
ਤੇ ਆਪਣੇ ਬੰਦੇ ਇੰਨਾ ਕੋਆਪਰੇਟ ਕਰਦੇ ਆ, 에ਅਰ ਟਿਕਟ ਵੀ ਅਰੇਂਜ ਕਰ, ਹੋਟਲ ਵੀ ਲੈ ਕੇ ਦਿੰਦੇ ਆ, ਤੁਹਾਡੇ ਲਈ ਕਾਰ ਵੀ ਅਗਲਾ ਅਰੇਂਜ ਕਰ ਰਿਹਾ, ਤੇ ਤੁਸੀਂ ਵੀ ਆਪਣੇ ਕੁਝ ਰਿਸਪੌਂਸਿਬਿਲਟੀ। ਜੀ ਥੈਂਕ ਯੂ ਅਮਰੀਕ ਜੀ, ਓਕੇ ਜੀ, ਥੈਂਕ ਯੂ। ਅੱਜ ਤੇ ਕੱਲ੍ਹ ਬਿਲਕੁਲ ਰਾਜਕਰਨ, ਇਹੋ ਹੀ ਚੀਜ਼ਾਂ ਆ। ਜਦੋਂ ਹੁਣ ਡਰਾਈਵਰ ਦੀ ਗੱਲ ਆਉਂਦੀ ਆ ਨਾ, ਡਰਾਈਵਰ ਦੀ ਗੱਲ ਆਉਂਦੀ ਆ ਕਿ ਜੇ ਇੱਕ ਡਰਾਈਵਰ ਜਿਹੜਾ ਅੱਜ ਡਰਾਈਵਰ ਬਣਿਆ ਹੈਗਾ, ਜੇ ਉਹਨੇ ਇੱਕ ਸਕਸੈਸਫੁਲ ਓਨਰ ਆਪਰੇਟਰ ਬਣਨਾ ਹੈਗਾ, ਉਹਨੇ ਸਕਸੈਸਫੁਲ ਡਿਸਪੈਚਰ ਬਣਨਾ ਹੈਗਾ, ਉਹਦੀ ਸਟੱਡੀ ਅੱਜ ਤੋਂ ਸ਼ੁਰੂ ਹੋ ਜਾਂਦੀ ਆ ਲਾਈਵ ਔਨ ਹੈਂਡਸ। ਠੀਕ ਆ, ਜਦੋਂ ਉਹ ਬਾਹਰ ਕੰਮ ਕਰਦਾ ਆ, ਉਹ ਨਾਟ ਐਜ਼ ਅ ਡਰਾਈਵਰ ਕੰਮ ਕਰੇ, ਉਹ ਐਜ਼ ਅ ਓਨਰ ਆਪਰੇਟਰ ਬਿਹੇਵ ਕਰੇ ਕਿ ਮੈਂ ਇਸ ਟਰੱਕ ਦਾ ਮਾਲਕ ਆ, ਇਹ ਟਰੱਕ ਮੇਰਾ ਆ, ਇਹਦੀ ਖਰਾਬੀ ਮੇਰੀ ਆ, ਇਹਦੀ ਵਾਧਾ ਘਾਟਾ ਮੇਰਾ ਆ। ਐਕਟ ਉਦਾਂ ਕਰੇ ਤੇ ਉਹਨੂੰ ਕਦੀ ਵੀ ਜਿਹੜਾ ਆ ਜ਼ਿੰਦਗੀ 'ਚ ਧੋਖਾ ਨਹੀਂ ਮਿਲੂਗਾ। ਜਿੱਦਣ ਉਹ ਓਨਰ ਆਪਰੇਟਰ ਬਣ ਲੱਗੂਗਾ, ਉਹਨੂੰ ਕੋਈ ਤੰਗੀ ਤਕਲੀਫ ਨਹੀਂ ਆਉਣੀ। ਪਰ ਜੇ ਡਰਾਈਵਰ ਐਜ਼ ਅ ਡਰਾਈਵਰ ਹੀ ਕੰਮ ਕਰਦਾ ਰਹਿੰਦਾ ਆ, ਤੇ ਫਿਰ ਉਹ ਸਾਰੀ ਉਮਰ ਜਿਹੜਾ ਆ ਐਕਚੁਅਲ ਸਹੀ ਓਨਰ ਆਪਰੇਟਰ ਜਾਂ ਡਿਸਪੈਚਰ ਨਹੀਂ ਬਣ ਸਕਦਾ। ਜੀ ਅਗਲੇ ਕਾਲਰ ਨੇ ਜੀ ਦੀਪ ਸਿੰਘ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ, ਤਿੰਨੇ ਵੀਰਾਂ ਨੂੰ। ਜੀ ਅੱਛਾ, ਮੇਰਾ ਕੁਐਸਚਨ ਜੀ ਰਮਨ ਜੀ ਨੇ ਇੱਕ ਨੰਬਰ ਦੱਸਿਆ ਸੀਗਾ ਕਮੈਂਟ ਪੀਰੀਅਡ ਲਈ ਵੀ ਆਹ ਨੰਬਰ ਆਏ ਤੇ ਤੁਸੀਂ ਕਰ ਸਕਦੇ ਹੋ। ਕੀ ਨੰਬਰ ਇੱਕ ਵਾਰ ਰਿਪੀਟ ਕਰ ਦੋਗੇ ਜੀ? ਹਾਂਜੀ ਭਾਜੀ, 5597018000। ਇਹਦੇ ਉੱਤੇ ਤੁਸੀਂ ਆਪਣਾ DOT ਨੰਬਰ, ਨਾਂ ਤੇ ਈਮੇਲ ਐਡਰੈਸ ਜਿਹੜਾ ਟੈਕਸਟ ਕਰ ਦਿਓ। ਅਸੀਂ ਜੇ ਤੁਸੀਂ ਤੁਹਾਨੂੰ ਲਿੰਕ ਵੀ ਭੇਜ ਦਿਆਂਗੇ, ਤੇ ਪਲੱਸ ਨਾਲੇ ਤੁਹਾਨੂੰ ਜਿਹੜੇ ਕਮੈਂਟਸ ਕਰਨੇ ਹੈਗੇ ਉਹਨਾਂ ਦੀ ਵੀ ਅਸੀਂ ਤੁਹਾਨੂੰ ਡਿਟੇਲ ਭੇਜ ਦਿਆਂਗੇ। ਤੁਸੀਂ ਕਾਪੀ ਪੇਸਟ ਵੀ ਕਰ ਸਕਦੇ ਹੋ, ਜਾਂ ਉਹਨਾਂ ਦੇ ਵਿੱਚ ਆਪਣੇ ਐਡ ਵੀ ਕਰ ਸਕਦੇ ਹੋ, ਹੋਰ ਕਮੈਂਟ ਐਡ ਕਰ ਸਕਦੇ ਹੋ, ਜੋ ਵੀ ਤੁਸੀਂ ਕਰਨਾ ਕਰ ਸਕਦੇ ਹੋ। ਉਹ ਹੈਲਪ ਯੂ ਕਿ ਜਿਹੜਾ ਪ੍ਰੋਸੈਸ ਹੈਗਾ ਉਹਦੇ ਵਿੱਚ ਤੁਹਾਨੂੰ ਲਿੰਕ ਭੇਜਣਾ, ਪਲੱਸ ਨਾਲੇ ਕਮੈਂਟਸ ਦਾ ਜਿਹੜਾ ਇੱਕ ਕਾਪੀ ਭੇਜਣੀ, ਤਾਂ ਕਿ ਤੁਸੀਂ ਹੁਣ ਤੋਂ ਦੇਖ ਕੇ ਆਪਣੇ ਕਮੈਂਟ ਕਰ ਸਕੋ। ਠੀਕ ਹੈ ਵੀਰ ਜੀ, ਇੱਕ ਮੈਨੂੰ ਤੁਸੀਂ ਉਹਦੀ ਵੈਬਸਾਈਟ ਜ਼ਰੂਰ ਦੱਸੋਗੇ ਜੀ? ਹਾਂਜੀ, gonapta.org ਜਿਹੜੀ ਸਾਡੀ ਵੈਬਸਾਈਟ ਹੈਗੀ ਆ, gonapta.org, ਜਾਂ ਤੁਸੀਂ ਪੰਜਾਬੀ ਟਰੱਕਿੰਗ ਐਸੋਸੀਏਸ਼ਨ ਸਰਚ ਕਰ ਲਓ ਗੂਗਲ ਤੇ, ਤੁਹਾਨੂੰ ਵੈਬਸਾਈਟ ਮਿਲ ਜਾਏਗੀ। ਉਹਦੇ ਰਿਸੋਰਸ ਟੈਬ ਦੇ ਵਿੱਚ ਵੀ ਤੁਹਾਨੂੰ ਉੱਥੇ ਸਾਰਾ ਜਿਹੜਾ ਆ ਉਹ ਮਿਲ ਜਾਏਗਾ। ਜਾਂ ਸਾਡੀ ਪੰਜਾਬੀ ਟਰੱਕਿੰਗ USA ਦੀ ਵੈਬਸਾਈਟ ਹੈਗੀ ਆ, ਉਹਦੇ ਤੇ ਵੀ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ। ਜਿਹੜਾ ਲਾਈਵ ਚੱਲ ਰਿਹਾ ਜੀ ਇਸ ਟਾਈਮ, ਜਿਹੜਾ YouTube ਦੇ ਉੱਤੇ ਪੰਜਾਬੀ ਰੇਡੀਓ USA ਤੇ ਪੰਜਾਬੀ TV USA ਦੇ ਉੱਤੇ, ਉਹ ਫੈਡਰਲ ਰਜਿਸਟਰ ਦਾ ਉਹ ਸਿੱਧਾ ਜਿਹੜਾ ਡਾਕੂਮੈਂਟ ਆ, ਟਰਾਂਸਪੇਰੈਂਸੀ ਇਨ ਜਿਹੜੀ ਪ੍ਰਾਪਰਟੀ ਬ੍ਰੋਕਰ ਟ੍ਰਾਂਜੈਕਸ਼ਨਸ, ਉਸ ਦੇ ਲਈ ਕਮੈਂਟ ਵਾਲਾ ਲਿੰਕ ਜਿਹੜਾ ਪਾਇਆ ਹੋਇਆ, ਤੁਸੀਂ ਸਿੱਧਾ ਉੱਥੇ ਜਾ ਕੇ ਵੀ ਜਿਹੜਾ ਉਸ ਨੂੰ ਪਾ ਸਕਦੇ। ਕਾਫੀ ਜਣਿਆਂ ਦੀ ਇਹ ਵੀ ਹੋ ਜਾਂਦਾ, ਇਸ਼ੂ ਹੋ ਜਾਂਦਾ ਕਿ ਕਮੈਂਟਸ ਕੀ ਲਿਖੀਏ। ਹਾਂਜੀ, ਨਹੀਂ, ਉਹ ਤੁਹਾਡੇ ਤੋਂ ਹੈਲਪ ਲੈ ਲੈਣ ਤੇ ਸਕਦੇ ਆ ਕਿ I support broker transparency। ਤੁਸੀਂ ਸਿੰਪਲ ਵਰਡਾਂ ਵਿੱਚ ਵੀ ਲਿਖ ਸਕਦੇ ਹੋ, ਤੁਸੀਂ ਡੀਟੇਲ ਵੀ ਲਿਖ ਸਕਦੇ ਹੋ। ਤੁਸੀਂ ਡੀਟੇਲ ਲਿਖਣਾ ਚਾਹੁੰਦੇ ਆ, ਤੁਸੀਂ ਸਾਨੂੰ ਮੈਂ ਦੱਸਿਆ ਨਾ, ਸਾਨੂੰ ਟੈਕਸਟ ਕਰ ਸਕਦੇ ਹੋ। ਜੇ ਤੁਸੀਂ ਈਵਨ ਇੰਨਾ ਵੀ ਲਿਖਦੇ ਹੋ ਕਿ I support broker transparency, that's even, ਮਤਲਬ ਕੁਛ ਨਾ ਕੁਛ ਜ਼ਰੂਰ ਲਿਖੋ ਜੀ। ਬਿਲਕੁਲ ਸਹੀ ਗੱਲ। ਥੈਂਕ ਯੂ ਜੀ। ਸਮਾਂ ਆਪਣਾ ਸਮਾਪਤੀ ਦੇ ਵੱਲ ਨੂੰ ਆ। ਕਾਲਰਸ ਆਪਣੇ ਕੋਲ ਕਾਫੀ ਆ, ਟਰਾਈ ਕਰਦੇ ਆ ਜਿੰਨੀਆਂ ਕੁ ਵੀ ਰਹਿੰਦੇ ਸਮੇਂ 'ਚ ਕਾਲਸ ਲੈ ਹੋ ਸਕਦੀਆਂ, ਟਰਾਈ ਕਰਦੇ ਆ ਜਲਦੀ ਕਾਲ ਆਪਣੀ ਨਿਬੇੜਿਓ ਜੀ। ਕੁਲਦੀਪ ਜੀ, ਸਤਿ ਸ਼੍ਰੀ ਅਕਾਲ। ਤਿੰਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਰਮਨਵੀਰ ਜੀ ਨਾਲ, ਇਹ ਜਿਹੜਾ ਸਮੋਕ ਟੈਸਟ ਦਾ ਚੱਲਿਆ ਪ੍ਰੋਗਰਾਮ, ਇਹ ਕੋਈ ਚਿੱਠੀ ਆਊਗੀ ਜਾਂ ਈਮੇਲ ਕਰਨਗੇ? ਨਹੀਂ ਜੀ, ਜਿਹੜਾ ਤੁਸੀਂ ਕਲੀਨ ਟਰੱਕ ਚੈੱਕ ਪ੍ਰੋਗਰਾਮ ਦੇ ਵਿੱਚ ਆਪਣਾ ਟਰੱਕ ਰਜਿਸਟਰ ਕੀਤਾ ਹੈਗਾ, ਤੁਸੀਂ ਉਸ ਅਕਾਊਂਟ ਦੇ ਵਿੱਚ ਲੌਗਇਨ ਕਰੋ। ਲੌਗਇਨ ਕਰਕੇ ਆਪਣੇ ਅਕਾਊਂਟ 'ਚ ਜਾਓ, ਉੱਥੇ ਆਪਣੇ ਟਰੱਕ ਤੇ ਕਲਿੱਕ ਕਰੋ, ਤੇ ਤੁਹਾਨੂੰ ਉੱਥੇ ਉਹਦੀ ਐਕਸਪ੍ਰੈਸ਼ਨ ਡੇਟ ਦਿਖੂਗੀ ਕਿ ਕਿਹੜੀ ਤੁਹਾਡੀ ਐਕਸਪ੍ਰੈਸ਼ਨ ਡੇਟ ਹੈ, ਕਿਸ ਤੋਂ ਪਹਿਲਾਂ ਤੁਸੀਂ ਜਿਹੜਾ ਆ ਉਹ ਸਮੋਕ ਚੈੱਕ ਕਰਵਾਉਣਾ ਹੈਗਾ। ਸੋ ਇਹਦੀ ਮੇਰੇ ਖਿਆਲ ਦੇ ਵਿੱਚ ਸ਼ਾਇਦ ਕੋਈ ਈਮੇਲ ਜਾਂ ਲੈਟਰ ਨਹੀਂ ਆਉਂਦਾ। ਲੈਟਰ ਤਾਂ ਬਿਲਕੁਲ ਨਹੀਂ ਮੇਰੇ ਖਿਆਲ ਨਾਲ ਦੇਖਿਆ ਹੈਗਾ, ਈਮੇਲਸ ਤਾਂ ਦੇਖੀਆਂ ਹੈਗੀਆਂ, ਕੁਛ ਇੱਕ ਨੂੰ ਆਉਂਦੀਆਂ ਹੈਗੀਆਂ। ਪਰ ਤੁਸੀਂ, ਇਹ ਤੁਹਾਡੀ ਜ਼ਿੰਮੇਵਾਰੀ ਆ ਕਿ ਤੁਹਾਡਾ ਜਦੋਂ ਪਲੇਟਾਂ ਜਿਹੜੀਆਂ ਐਕਸਪਾਇਰ ਹੁੰਦੀਆਂ, ਉਸ ਤੋਂ ਪਹਿਲਾਂ ਤੁਸੀਂ 90 ਡੇਜ਼ ਪਹਿਲਾਂ ਜਿਹੜਾ ਆ, ਐਕਸਪ੍ਰੈਸ਼ਨ ਡੇਟ ਤੋਂ 90 ਡੇਜ਼ ਪਹਿਲਾਂ ਜਿਹੜਾ ਆਪਣਾ ਸਮੋਕ ਚੈੱਕ ਕਰਵਾ ਸਕਦੇ। ਠੀਕ ਹੈ ਜੀ, ਥੈਂਕ ਯੂ ਭਾਜੀ। ਨਰਿੰਦਰ ਜੀ। ਹੈਲੋ, ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ ਤਿੰਨਾਂ ਭਰਾਵਾਂ ਨੂੰ। ਹਾਂਜੀ, ਮੇਰਾ ਕੁਐਸਚਨ ਸੀਗਾ, ਜਿੱਦਾਂ ਵੀ ਆਪਾਂ ਹੁਣ ਖਬਰਾਂ ਸੁਣਦੇ ਆ ਵੀ ਜਿਹੜੇ ਇਮੀਗ੍ਰੇਸ਼ਨ ਵਾਲੇ ਆ, ਜਿੱਦਾਂ ਜੋ ਆਈਸ ਵਾਲੇ ਆ, ਉਸ ਸਾਰਿਆਂ ਨੂੰ ਜਿੱਦਾਂ ਵੀ ਵਿੱਚ ਹੀ ਉਹਦੇ ਸਿਟੀਜ਼ਨ ਵੀ ਤੇ ਵਿੱਚ ਗ੍ਰੀਨ ਕਾਰਡ ਵੀ, ਉਹਨਾਂ ਨੂੰ ਵੀ ਪੁੱਲ ਕਰਦੇ ਆ ਜੀ। ਇਨ ਕੇਸ ਜੇ ਸਿਟੀਜ਼ਨ ਜਾਂ ਗ੍ਰੀਨ ਕਾਰਡ ਨੂੰ ਉਹ ਪੁੱਲ ਕਰ ਲੈਂਦੇ, ਤਾਂ ਉਹਨੀ ਕਿੱਥੇ ਫਿਰ ਅਪਰੋਚ ਕਰਨੀ ਆ ਬਾਹਰ ਦੇ ਵਿੱਚ? ਮਤਲਬ ਜਿੱਦਾਂ ਜਿਹੜੇ ਹੈਗੇ ਆ ਤੇ ਨਵੇਂ ਆਏ ਆ ਵੀ ਜਿਹੜੇ ਅਜੇ ਵਰਕ ਪਰਮਿਟ ਤੇ ਆ, ਉਹਨਾਂ ਦਾ ਮੇਰੇ ਖਿਆਲ ਇਸ਼ੂ ਹੋਰ ਵਾ। ਤੇ ਬਾਕੀ ਜਿਹੜੇ ਸਿਟੀਜ਼ਨ ਆ, ਉਹਨਾਂ ਦਾ ਵੀ ਪ੍ਰੋਸੀਜਰ ਸੇਮ ਹੀ ਆ ਫਿਰ? ਉਹ ਮਤਲਬ ਮੇਰਾ ਕੁਐਸਚਨ ਇਹ ਸੀ ਵੀ
ਜੇ ਤੁਸੀਂ ਇਹਦਾ ਆਨਸਰ ਦੇ ਸਕਦੇ ਜਾਂ ਟਰਕੇਣਾ ਸਾਹਿਬ ਦੇ ਸਕਦੇ ਆ ਵੀ ਮੰਨ ਲਓ ਭਾਜੀ ਵਰਕ ਲੋਕਾਂ ਨੂੰ ਪਰਮਿਟ ਦਾ ਵੀ ਥੋੜ੍ਹਾ ਸੇਮ ਆ, ਈਵਨ ਜੇ ਤੁਸੀਂ ਵਿਜ਼ਟਰ ਵੀਜ਼ੇ ਤੇ ਵੀ ਆਏ ਤਾਂ ਵੀ ਸੇਮ ਆ, ਐਜ਼ ਲੌਂਗ ਐਜ਼ ਲੀਗਲ ਆ, ਕੋਈ ਪ੍ਰੋਬਲਮ ਨਹੀਂ। ਜੇ ਤੁਹਾਡੇ ਕੋਲ ਕੋਈ ਪੇਪਰ ਵਰਕ ਨਾ ਹੋਇਆ ਤਾਂ ਫਿਰ ਉਹ ਤੁਹਾਡੀ ਜ਼ਿਆਦਾ ਪੁੱਛਗਿੱਛ ਕਰ ਸਕਦੇ ਹੈਗੇ ਆ, ਹਨਾ। ਮਤਲਬ ਉਹੀ ਮੈਂ ਕਹਿੰਦਾ ਵੀ ਜੇ ਉਹ ਪੁੱਛ ਕਰ ਲੈਂਦੇ ਫੇਰ ਉਹ ਮਤਲਬ ਜੇ ਮੁੱਖ ਬਿਠਾ ਲੈਂਦੇ ਫੇਰ ਉਹਦਾ ਕੀ ਕਰਨਾ? ਉਹ ਡਾਕੂਮੈਂਟੇਸ਼ਨ ਹੀ ਦਿਖਾਉਣੀ ਹੈ ਜੀ ਇਵੈਂਚੁਅਲੀ ਜਿਹੜੀ ਆ ਉਹ ਉਹਨਾਂ ਨੂੰ ਪ੍ਰੋਪਰ ਪੇਪਰ ਵਰਕ ਉਹਨਾਂ ਦੇ ਕੋਲ ਹੋਊਗਾ, ਜਿਹੜਾ ਦੇਖ ਕੇ ਆ ਜਿੱਤੋਂ ਡਿਟਰਮਿਨ ਕਰ ਸਕਦੇ ਆ ਵੀ ਹਾਂ ਤੁਸੀਂ ਗ੍ਰੀਨ ਕਾਰਡ ਹੋਲਡਰ ਆ, ਤੁਸੀਂ ਸਿਟੀਜ਼ਨ ਆ, ਤੁਹਾਡਾ ਵਰਕ ਪਰਮਿਟ ਆ ਜਾਂ ਜਿਹੜਾ ਵੀ ਆ। ਸੋ ਜਦੋਂ ਉਹਨਾਂ ਦੀ ਤਸੱਲੀ ਹੋ ਗਈ ਫਿਰ ਉਹਨਾਂ ਨੇ ਜਾਣ ਦੇਣਾ ਜੀ। ਓਕੇ ਜੀ। ਹਾਂਜੀ ਰੱਬ ਨਾ ਕਰੇ ਕੋਈ। ਹਾਂਜੀ ਨਹੀਂ ਕੋਈ ਨਹੀਂ, ਤਾਂ ਹੀ ਪੇਪਰ ਵਰਕ ਕੋਲ ਰੱਖਣ ਦੀ ਗੱਲ ਜਿਹੜੀ ਉਹ ਸਾਰੇ ਜਾਣੇ ਕਰ ਰਹੇ ਆ ਨਾ, ਕੋਲ ਆਪਣੇ ਕੋਲ ਕੋਈ ਨਾ ਕੋਈ ਪੇਪਰ ਵਰਕ ਜ਼ਰੂਰ ਰੱਖੋ ਜੀ। ਥੈਂਕ ਯੂ, ਥੈਂਕ ਯੂ ਜੀ। ਸੁਰਿੰਦਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਤਿੰਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮਹਾਰਾਜ ਜੀ ਤਿੰਨੇ ਭਰਾ ਬੜੇ ਟਾਈਮ ਤੋਂ ਤੁਸੀਂ ਸੇਵਾ ਕਰਦੇ ਹੋ ਟਰੈਕਿੰਗ ਲਾਈਨ ਦੀ ਵੀ, ਅਪਡੇਟ ਅਮਰੀਕਾ ਦੀ ਵੀ। ਜਦੋਂ ਆਪਾਂ ਉੱਥੇ ਜੂਦਾ ਸਿਟੀ ਵੱਡੀ ਇਲੈਕਟ੍ਰੋਨਿਕ ਲਾਗ ਬੁੱਕ ਤੇ ਕਿਹੜਾ ਸੀਗਾ ਬਿੱਲੂ ਬਲੈਕ ਆਪਰੇਸ਼ਨ ਸੀਗਾ, 400-500 ਟਰੱਕ ਬੜੀ ਮਿਹਨਤ ਨਾਲ ਉੱਥੇ ਇਕੱਠਾ ਹੋਇਆ ਸੀਗਾ ਜੀ। ਤੇ ਬੜਾ ਤੁਸੀਂ ਮੂਹਰੇ ਹੋ ਕੇ ਤਿੰਨਾਂ ਭਰਾਵਾਂ ਨੇ, ਮੈਂ ਉੱਥੇ ਗੁਰਦੁਆਰਾ ਸਾਹਿਬ 'ਚ ਜਿੱਥੇ ਪ੍ਰੋਗਰਾਮ ਸੀਗਾ ਅਸੀਂ ਵੀ ਟਰੱਕ ਲੈ ਕੇ ਗਏ ਸੀ। ਆਉਂਦੇ ਨੂੰ ਮੈਨੂੰ ਸਾਈਕਲ ਕੋਲ ਟਿਕਟ ਵੀ ਮਿਲੀ, ਐਵੇਂ ਤੈਨੂੰ ਕਰਾਂ ਪਤਾ ਲੱਗਾ ਤੂੰ ਸਲੋ ਜਾਂਦਾ। ਮੈਂ ਤਾਂ 45 ਤੇ ਮੈਂ ਸਲੋ ਤਾਂ ਆਇਆ ਨਹੀਂ ਸੀਗਾ। ਉਹੀ ਬਸ ਪਿੱਛੋਂ ਚੜ ਗਿਆ ਜਦੋਂ ਸੈਕਰਾਮੈਂਟੋ ਉਹਨਾਂ ਨੇ ਜਾਮ ਜਿਹਾ ਲਾਤਾ ਸੀ ਕੁਛ ਬੰਦਿਆਂ ਨੂੰ। ਬਹੁਤ ਵਧੀਆ ਤੁਹਾਡੀ ਜਾਣਕਾਰੀ ਹੁੰਦੀ ਆ ਬਈ। ਮੈਂ ਕਹਿੰਦਾ ਵੀ ਮੈਂ ਕਾਲ ਘੱਟ ਲਾਉਣਾ ਵੀ ਕਹੀ ਦਾ ਸੌਦਾ ਸੁਣਨ ਵਾਲੇ ਟਾਈਮ ਹੁੰਦਾ ਵੀ ਉਹ ਜ਼ਿਆਦਾ ਸੁਣਿਆ ਜਾਵੇ। ਤੇ ਬਾਕੀ ਇੱਕ ਬਾਈ ਨੇ ਆ ਮੀਟ ਦੇ ਲੋਡ ਬਾਰੇ ਗੱਲ ਕਰਦਾ ਸੀ, ਉਹਦੀ ਸੱਦਾ ਲੱਗਿਆ ਯਾਰ ਇਹ ਤਾਂ ਕੋਈ ਗੱਲ ਨਹੀਂ ਐਡੀ ਵੀ, ਤਾਂ ਇਹ ਤਾਂ ਜਿਵੇਂ ਕਹਿੰਦੇ ਹੁਣ ਲੋਡ ਤਾਂ ਆਪਾਂ ਨੂੰ ਹੀ ਨਹੀਂ ਮਿਲਦੇ ਹੈਗੇ। ਨਾਲੇ ਉਹ ਕਹਿੰਦਾ ਤੁਸੀਂ ਖਾਣਾ ਵਿੱਚ ਟਰੱਕ ਦੇ ਲੱਦਿਆ ਪਿੱਛੇ ਤੇ ਲੀਵਰ ਆ ਨਾ, ਇਹ ਤਾਂ ਲੋਕ ਤਾਂ ਜਾਏ ਹੋਰ ਫਾਰਮ ਵਗੈਰਾ ਦੇ ਵਿੱਚ ਅੰਮ੍ਰਿਤਧਾਰੀ ਗੱਤ ਨਾਲ ਵਿਚਾਰੇ ਉਹ ਕੰਮ ਤਾਂ ਮਿਲਦਾ ਨਹੀਂ, ਉਹ ਵਿਚਾਰੇ ਉੱਥੇ ਉਹਦੀ ਪੈਕਿੰਗ ਕਰਦੇ ਆ, ਉਦੋਂ ਤਾਂ ਫੇਰ ਉਹ ਚੰਗਾ ਕੁਛ ਐਂ ਨਾ ਕਰਿਆ ਕਰੋ ਯਾਰ। ਨਾਲੇ ਇਸ਼ੂ ਨਹੀਂ ਐਕਚੁਅਲੀ ਇਸ਼ੂ ਨਹੀਂ ਸੀ, ਖਾਣ ਵਾਲੇ ਤਾਂ ਖਾਈ ਵੀ ਜਾਂਦੇ। ਇਸ਼ੂ ਭਾਜੀ ਇਹ ਸੀ ਵੀ ਬਹੁਤ ਵਾਰ ਕੋਈ AK-47 ਦੀ ਫੋਟੋ ਜਾਂ ਕੋਈ ਗੁਰੂ ਸਾਹਿਬ ਦੀ ਜਾਂ ਕੰਮ ਪੁੱਠੇ ਜਦੋਂ ਕਰਦੇ ਆ ਤੇ ਫਿਰ ਬਦਨਾਮੀ ਹੁੰਦੀ ਆ। ਹਾਂ ਜੇ ਉਹ ਥੋੜਾ ਬਚਣਾ ਇਸ਼ੂ ਜਿਹੜਾ ਹੈਗਾ, ਇਸ਼ੂ ਭਾਜੀ ਉਹ ਨਹੀਂਗਾ, ਆਪਾਂ ਇਹਨੂੰ ਉਸ ਰੰਗਤ ਦੇ ਵਿੱਚ ਨਾ ਲਈਏ। ਇਸ਼ੂ ਇਹ ਹੈਗਾ ਕਿ ਜਦੋਂ ਥੈਫਟ ਹੋਇਆ ਹੈਗਾ, ਥੈਫਟ ਹੋ ਰਹੇ ਹੈਗੇ ਆ, ਉਹ ਥੈਫਟ ਦੇ ਵਿੱਚ ਇਹੋ ਜਿਹੇ ਟਰੱਕ ਜਿਹੜੇ ਦੇਖੇ ਆ, ਜਿਹੜੀਆਂ ਪਿਕਚਰਸ ਆਈਆਂ ਸਾਹਮਣੇ, ਜੋ ਵੀ ਕੁਛ ਆਇਆ ਸਾਹਮਣੇ, ਉਹਦੇ ਚ ਇਹੋ ਜਿਹੇ ਟਰੱਕ ਦੇਖੇ ਜਿਨ੍ਹਾਂ ਦੇ ਉੱਤੇ ਇਹੋ ਜਿਹੇ ਲੋਗੋ ਜਾਂ ਇਹੋ ਜਿਹੇ ਖੰਡੇ ਜਾਂ ਉਹੋ ਜਿਹੀਆਂ ਚੀਜ਼ਾਂ, ਪੰਜਾਬ ਦਾ ਨਕਸ਼ਾ ਜਾਂ ਸੰਤਾਂ ਦੀ ਫੋਟੋ ਜਾਂ AK-47, ਇਹ ਚੀਜ਼ਾਂ ਉਹਨਾਂ ਦੇ ਉੱਤੇ ਜਿਹੜੀਆਂ ਉਹ ਦੇਖੀਆਂ ਗਈਆਂ। ਉਸ ਚੀਜ਼ ਨੂੰ ਟਾਰਗੇਟ ਕੀਤਾ ਜਾ ਰਿਹਾ ਉਧਰਲੀ ਸਾਈਡ ਤੋਂ ਕਿ ਇਹ ਜਿਹੜੇ ਇਹੋ ਜਿਹੇ ਨਿਸ਼ਾਨ ਜਿਨ੍ਹਾਂ ਦੇ ਲੱਗੇ ਆ ਉਹ ਆਹ ਕੰਮ ਕਰਦੇ ਆ। ਆਹ ਮੁੱਦਾ ਆਪਣਾ ਮੁੱਦਾ ਦੇਖੋ ਹੁਣ ਜੇ ਆਪਾਂ ਗੱਲ ਕਰੀਏ ਵੀ ਜਿਹੜੇ ਟਰੱਕ ਵਾਲਾ ਜੇ ਮੀਟ ਮਾਸ ਲੈ ਕੇ ਜਾਂਦਾ ਤੇ ਉਹ ਗੁਰਦੁਆਰੇ ਨਹੀਂ ਜਾਂਦਾ, ਜਾਂ ਜਿਹੜਾ ਉੱਥੇ ਲਿਕਰ ਸਟੋਰ ਤੇ ਸਿਗਰਟਾਂ ਤੇ ਸ਼ਰਾਬ ਵੇਚਦਾ ਕੀ ਉਹ ਗੁਰਦੁਆਰੇ ਨਹੀਂ ਜਾਂਦੇ। ਪਰ ਇਹ ਮੁੱਦਾ ਨਾ ਲੈ ਕੇ ਆਪਾਂ ਇਹਨੂੰ ਉਹ ਧਾਰਮਿਕ ਰੰਗਤ ਨਾ ਦੇਈਏ, ਇਹਨੂੰ ਉਹ ਜਿਹੜੀ ਇਹਦੀ ਮੁੱਦਾ ਹੈਗਾ, ਜਿਹੜਾ ਇਹਦਾ ਐਕਚੁਅਲ ਇਸ਼ੂ ਹੈਗਾ, ਪਲੀਜ਼ ਫੋਕਸ ਔਨ ਦੈਟ। ਆਪਣਾ ਕੋਈ ਕਿਸੇ ਦਾ ਮਕਸਦ ਨਹੀਂ ਹੈਗਾ ਕਿ ਆਪਾਂ ਧਾਰਮਿਕ ਚੀਜ਼ ਦੇ ਵੱਲ ਧਿਆਨ ਦਈਏ ਜਾਂ ਧਾਰਮਿਕ ਚੀਜ਼ ਦੇ ਵੱਲ ਆਪਾਂ ਕੋਈ ਉਂਗਲ ਚੁੱਕ ਰਹੇ ਹਾਂ। ਨੋ, ਬਿਲਕੁਲ ਨਹੀਂ। ਆਪਾਂ ਸਿਰਫ ਇਸ ਚੀਜ਼ਾਂ ਚੁੱਕ ਰਹੇ ਹਾਂ ਕਿ ਜਿਹੜੀਆਂ ਹੁਣ ਦੇਖੋ ਜਿਹੜੇ ਜਦੋਂ ਗੈਂਗ ਮੈਂਬਰਸ ਕੋਈ ਕਰਦੇ ਆ ਕੋਈ ਕ੍ਰਾਈਮ, ਉਹਨਾਂ ਦੇ ਟੈਟੂ, ਉਹਨਾਂ ਦੇ ਉਹ ਲੋਗੋ, ਉਹਨਾਂ ਚੀਜ਼ਾਂ ਦੇ ਉੱਤੇ ਹੁੰਦੀ ਆ ਸਾਰੀ ਜਿਹੜੀ ਗੱਲ ਹੁੰਦੀ ਵੀ ਆਹ ਇੱਦਾਂ ਦੇ ਜਿਹੜੇ ਲੋਗੋ ਆ, ਇੱਦਾਂ ਦੇ ਜਿਹੜੇ ਟੈਟੂ ਆ, ਉਹ ਆਹ ਕੰਮ ਕਰਦੇ ਆ। ਆਪਾਂ ਉਸ ਚੀਜ਼ ਨੂੰ ਹਾਈਲਾਈਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਪਲੀਜ਼ ਡੂ ਨਾਟ ਯੂਜ਼ ਥੀਸ ਕਾਈਂਡ ਆਫ ਥਿੰਗਸ। ਜੇ ਤੁਸੀਂ ਇਹੋ ਜਿਹਾ ਕੋਈ ਕੰਮ ਕਰਨਾ ਹੈਗਾ ਤੇ ਆਹ ਨਾ ਕਰੋ, ਜੇ ਤੁਸੀਂ ਇਹੋ ਜਿਹਾ ਕੰਮ ਕਰਦੇ ਆ ਤੇ ਇਹੋ ਜਿਹੇ ਕੰਮ ਨਾ ਕਰੋ। ਸੋ ਆਪਣਾ ਮਕਸਦ ਸਿਰਫ ਇੰਨਾ ਹੀ ਜੀ। ਹਾਂ ਜੀ, ਬਿਲਕੁਲ। ਸੋ ਜਦੋਂ ਤੁਸੀਂ ਰਿਪਰੈਜ਼ੈਂਟ ਕਰ ਰਹੇ ਹੋ ਕਿਸੇ ਕਮਿਊਨਿਟੀ ਨੂੰ ਜਾਂ ਕਿਸੇ ਨੂੰ, ਤਾਂ ਉਹ ਚੀਜ਼ ਦੀ ਰਿਪਰੈਜ਼ੈਂਟੇਸ਼ਨ ਜਾਂ ਆਇਡੈਂਟੀਫਿਕੇਸ਼ਨ ਵਾਲੀ ਜਿਹੜੀਆਂ ਚੀਜ਼ਾਂ ਤੇ ਨਾਲ ਲਾ ਕੇ ਤੇ ਪੁੱਠੇ ਕੰਮ ਕਰਨੇ ਬੰਦ ਕਰੋ। ਇਹ ਜਿਹੜੀ ਮੁੱਕ ਦੀ ਜਿਹੜੀ ਉਹ ਗੱਲ ਆ, ਵੈਸੇ ਹੀ ਨਹੀਂ ਕਰਨੇ ਚਾਹੀਦੇ। ਤੇ ਕਾਤੇ ਜਿਹੜੇ ਸਟੀਰੀਓਟਾਈਪ ਜਿਹੜੇ ਉਹ, ਜਾਂ ਇਹ ਵੀ ਹੋ ਸਕਦਾ ਵੀ ਕੋਈ ਉਹ ਨਾ ਵੀ ਹੋਵੇ ਬੰਦਾ ਤੇ ਸਿੱਖ ਨਾ ਵੀ ਹੋਵੇ, ਦੂਜੇ ਨੇ ਲਾ ਕੇ ਲਾਇਆ ਹੋਵੇ, ਪਰ ਸਾਨੂੰ ਵਿਜੀਲੈਂਟ ਹੋਣਾ ਚਾਹੀਦਾ ਵੀ ਕਿਹੜਾ ਬੰਦਾ ਹੈ, ਅਲਰਟ ਰਹਿਣਾ ਚਾਹੀਦਾ। ਸਮਾਂ ਸਮਾਪਤ ਹੈ, ਮਾਫੀ ਚਾਹੁੰਦੇ, ਹੋਰ ਕਾਲਸ ਜਿਹੜੀਆਂ ਨਹੀਂ ਲੈ ਸਕਾਂਗੇ। ਮਿਲਦੇ ਹਾਂ ਅਗਲੀ ਵਾਰੀ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।